वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी बैक वेलकम बैक इन द स्टूडियो और ਸਾਡੇ ਦਰਸ਼ਕਾਂ ਨੇ ਤੁਹਾਨੂੰ ਮਿਸ ਕੀਤਾ ਬੜਾ ਮਿਸ ਕੀਤਾ ਮੈਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮਿਸ ਕੀਤਾ ਔਰ ਬਹੁਤ ਸਾਰੇ ਸਾਨੂੰ ਮੈਸੇजेस ਵੀ ਆਉਂਦੇ ਰਹੇ ਨੇ ਪਰ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 10 ਅਗਸਤ 2020 26 ਸਾਵਨ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਮ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड आईपी बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਜੋ ਸਾਡੇ ਆਪਾਂ ਤੁਹਾਡੀ ਹੀ ਮੰਗ ਤੇ ਜਿਹੜੇ ਆਪਣੇ ਸੈਗਮੈਂਟ ਨੇ ਉਹ ਛੋਟੇ ਕਰ ਰਹੇ ਹਾਂ। ਸੋ 5 ਸੈਗਮੈਂਟ ਹੋਣਗੇ ਡਾਕਟਰ ਸਾਹਿਬ ਟਰਾਈ ਕਰਨਗੇ ਕਿ ਇਹਨਾਂ ਨੂੰ ਛੋਟੇ ਤੋਂ ਛੋਟਾ ਕਰਕੇ ਤੁਹਾਡੇ ਰੂਬਰੂ ਕਰ ਸਕਣ। ਸੋ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਪਸੰਦ ਕਰੋਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨੇਪਾਲ ਦੇ ਹਵਾਲੇ ਨਾਲ ਔਰ ਭਾਰਤ ਦੇ ਹਵਾਲੇ ਦੇ ਨਾਲ ਕਿ ਕਿਸ ਤਰ੍ਹਾਂ ਨੇਪਾਲ ਨੇ ਇੱਕ ਵਾਰ ਫਿਰ ਭਾਰਤ ਦੇ ਮੂੰਹ ਤੇ ਵੱਟ ਕੇ ਜੋ ਹੈ ਚਪੇਟ ਮਾਰੀ ਹੈ ਔਰ ਨੇਪਾਲ ਨੇ ਭਾਰਤੀ ਵਿਦੇਸ਼ ਮੰਤਰੀ ਦੇ ਇਸ ਦਾਅਵੇ ਨੂੰ ਝੁਠਲਾਇਆ ਹੈ ਕਿ ਮਹਾਤਮਾ ਬੁੱਧ ਭਾਰਤ ਵਿੱਚ ਪੈਦਾ ਹੋਏ ਸਨ ਔਰ ਨੇਪਾਲ ਸਰਕਾਰ ਦਾ ਕਹਿਣਾ ਹੈ ਕਿ ਮਹਾਤਮਾ ਬੁੱਧ ਨੇਪਾਲੀ ਸਨ ਤੇ ਭਾਰਤ ਨੂੰ ਝੂਠ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਔਰ ਨੇਪਾਲ ਨੇ ਭਾਰਤ ਨਾਲ ਲੱਗਦੇ ਜੋ ਝਗੜੇ ਵਾਲੇ ਖੇਤਰ ਦੇ ਵਿੱਚ ਇੱਕ ਹੈਲੀਪੈਡ ਵੀ ਬਣਾ ਲਿਆ ਹੈ। ਸੋ ਇਸ ਉੱਪਰ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ ਸਾਡੇ ਦਰਸ਼ਕਾਂ ਵੱਲੋਂ ਜਿਹੜੇ ਵੀ ਸਾਡੇ ਪ੍ਰੋਗਰਾਮ ਨੇ ਉਹਨਾਂ ਦੇ ਉੱਤੇ ਕਾਫੀ ਪੋਜ਼ਿਟਿਵ ਇਨਪੁਟ ਹੁੰਦੀ ਹੈ। ਜਿਵੇਂ ਅਸੀਂ ਪ੍ਰੋਟੈਸਟ ਦੀ ਗੱਲ ਕੀਤੀ ਕਿ 5 ਅਗਸਤ ਨੂੰ UN ਦੇ ਸਾਹਮਣੇ ਟਾਈਮ ਸਕੁਅਰ ਦੇ ਉੱਤੇ ਔਰ ਸਾਨੂੰ ਬਹੁਤ ਸਾਰੀ ਜਾਣਕਾਰੀ ਔਰ ਪਾਕਿਸਤਾਨ ਦੇ ਲਗਭਗ ਸਾਰੇ ਚੈਨਲਸ ਨੇ ਇਸ ਨੂੰ ਕਵਰ ਕੀਤਾ ਲੇਕਿਨ UK ਤੋਂ ਸਾਡੇ ਵਿਊਅਰਸ ਨੇ ਦੱਸਿਆ ਕਿ ਈਵਨ BBC ਨੇ ਵੀ ਜਿਹੜਾ ਟਾਈਮ ਸਕੁਅਰ ਪ੍ਰੋਟੈਸਟ ਸੀ ਉਸ ਨੂੰ ਕਵਰ ਕੀਤਾ। ਇਸੇ ਤਰ੍ਹਾਂ ਅਸੀਂ ਇਹ ਕਿਹਾ ਸੀ ਕਿ ਕਿਵੇਂ ਭਾਰਤੀ ਹਾਕਮਾਂ ਨੇ ਪ੍ਰਿਥਵੀ ਰਾਜ ਚੌਹਾਨ ਦੇ ਨਾਂ ਤੇ ਪ੍ਰਿਥਵੀ ਮਿਸਾਈਲ ਬਣਾਈ ਔਰ ਪਾਕਿਸਤਾਨ ਨੇ ਵੀ ਉਹਦੇ ਜਵਾਬ ਦੇ ਵਿੱਚ ਗਜ਼ਨੀ ਬਣਾਈ। ਹਾਲਾਂਕਿ ਗਜ਼ਨੀ ਵੀ ਉਹਨਾਂ ਨੇ ਬਣਾਈ ਹੋਈ ਹੈ ਪਰ ਸਾਡੇ ਇੱਕ ਵਿਊਅਰ ਨੇ ਪੁਆਇੰਟ ਆਊਟ ਕੀਤਾ ਕਿ ਉਸ ਦੇ ਜਵਾਬ ਵਿੱਚ ਪ੍ਰਿਥਵੀ ਦੇ ਪਾਕਿਸਤਾਨ ਨੇ ਗੌਰੀ ਮਿਸਾਈਲ ਬਣਾਈ ਜਿਹੜੀ ਜ਼ਾਹਰ ਹੈ ਕਿ ਮੁਹੰਮਦ ਗੌਰੀ ਜਿਹਨੇ ਪ੍ਰਿਥਵੀ ਰਾਜ ਚੌਹਾਨ ਨੂੰ ਡਿਫੀਟ ਕੀਤਾ ਹੈ ਉਹਨੂੰ ਉਹਦੇ ਨਾਂ ਤੇ। ਸੋ ਕਈ ਵਾਰ ਨਿੱਕੇ ਨਿੱਕੇ ਜਿਹੜੇ ਫੈਕਟ ਨੇ ਉਹ ਸਾਰੀ ਨੂੰ ਠੀਕ ਪਰਸਪੈਕਟਿਵ ਦੇ ਵਿੱਚ ਪੁੱਟ ਕਰਦੇ ਨੇ। ਅਸੀਂ ਇਹ ਵੀ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਸਾਨੂੰ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਜੇ ਸੈਗਮੈਂਟ ਛੋਟਾ ਹੋਏ ਤੇ ਜ਼ਿਆਦਾ ਲੋਕਾਂ ਦੇ ਜਿਹੜੇ ਤੱਕ ਪਹੁੰਚਦਾ ਹੈ ਜਾਂ ਉਹ ਉਹਨੂੰ ਦੇਖਦੇ ਨੇ। ਵੈਸੇ ਮੈਂ ਕੋਈ ਬਹੁਤ ਖੁਸ਼ ਤਾਂ ਨਹੀਂ ਹੁੰਦਾ ਇਸ ਤੇ ਕਿਉਂਕਿ ਮੈਂ ਇੱਕ ਨੂੰ ਜੋਕਿੰਗਲੀ ਕਿਹਾ ਸੀ ਫਿਰ ਤਾਂ ਹੁਣ ਟਿਕਟੌਕ ਤੇ ਕਰਦੇ ਹੀ ਹੈ ਸੈਗਮੈਂਟ ਕਿ ਇੱਕ ਖਾਲਿਸਤਾਨ ਕਹਿ ਰਿਹਾ ਹੋਏ ਦੂਜਾ ਜ਼ਿੰਦਾਬਾਦ ਕਹਿ ਰਿਹਾ ਹੋਏ। ਹਾਲਾਂਕਿ ਕੋਈ ਵੀ ਜਦੋਂ ਤੁਸੀਂ ਡੀਪ ਐਨਾਲਿਸਿਸ ਕਰਦੇ ਹੋ ਉਹਦੇ ਵਿੱਚ ਤੁਸੀਂ ਲੈਫਟ ਐਂਡ ਰਾਈਟ ਐਂਡ ਪਾਸਟ ਬੈਕਗਰਾਉਂਡ ਔਰ ਉਹਦੇ ਵਿੱਚ ਤੁਹਾਨੂੰ ਡੀਪਰ ਜੇ ਤੁਸੀਂ ਉਤਰਦੇ ਹੋ ਤਾਂ ਜ਼ਾਹਰ ਹੈ ਕਿ ਵਕਤ ਹੁੰਦਾ ਹੈ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਸਾਡਾ ਕੋਸ਼ਿਸ਼ ਹੈ ਕਿ ਇਹਨੂੰ ਅਸੀਂ ਛੋਟਾ ਕਰ ਸਕੀਏ ਔਰ 5 ਸੈਗਮੈਂਟਸ ਕਰੀਏ। ਨੇਪਾਲ ਭਾਰਤ ਰਿਲੇਸ਼ਨਸ ਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਮੁਸੀਬਤ ਆਉਂਦੀ ਹੈ ਫਿਰ ਇਕੱਲੀ ਨਹੀਂ ਆਉਂਦੀ ਤਿੰਨ ਆਉਂਦੀਆਂ ਪਰ ਐਂ ਜਾਪਦਾ ਵੀ ਭਾਰਤ ਦੇ ਸਿਰ ਤੇ
ਤੇ ਮੁਸੀਬਤਾਂ ਦਾ ਪਹਾੜ ਟੁੱਟ ਡਿੱਗਿਆ। ਗਿਆ। ਵੈਸੇ ਕਿਸੇ ਨੇ ਨਹੀਂ ਡਿੱਗਿਆ ਹੈ, ਆਪ ਹੀ ਆ ਬੈਲ ਮੁਝੇ ਮਾਰ। ਉਹਨਾਂ ਦੀ ਜਿਹੜੀ ਵਧੀ ਹੋਈ ਇਹ ਡਿਜ਼ਾਇਰ ਹੈ, ਵਧਿਆ ਹੋਇਆ ਉਹਨਾਂ ਦਾ ਐਂਬੀਸ਼ਨ ਹੈ ਕਿ ਉਹਨਾਂ ਨੇ ਇੱਕ ਸੁਪਰ ਪਾਵਰ ਬਣਨਾ ਹੈ। ਰੀਜਨਲ ਪਾਵਰ ਹੀ ਨਹੀਂ ਬਣੇ, ਹਾਲਾਂਕਿ ਹਾਲਾਤ ਉਸ ਪਾਸੇ ਵੱਲ ਜਾ ਰਹੇ ਨੇ ਇਹਨਾਂ ਨੂੰ ਕਿ ਜਿੱਥੇ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਜਿਹੜੇ ਬਨਾਵਟੀ ਦੇਸ਼ ਸੀ ਪੋਸਟ ਸੈਕੰਡ ਵਰਲਡ ਵਾਰ ਕਲੋਨੀਅਲ ਪਾਵਰਸ ਦੀ ਬਦੌਲਤ ਹੋਣ ਦੇ ਵਿੱਚ ਆਏ, ਜਿਵੇਂ ਉਹ ਖਿੰਡ-ਪੁੰਡ ਗਏ ਨੇ, ਇਸ ਵੇਲੇ ਉਹਨਾਂ ਦੇ ਹਾਲਾਤ ਉਸ ਪਾਸੇ ਵੱਲ ਹੀ ਜਾ ਰਹੇ ਨੇ। ਔਰ ਜਿਵੇਂ ਇੱਕ ਐਕਸਪਰਟ ਨੇ 5 ਅਗਸਤ ਨੂੰ ਜਦੋਂ ਕਿ ਇਹਨਾਂ ਨੇ ਪੂਰਾ ਹਿੰਦੂਤਵੀ ਜਿਹੜਾ ਬੈਂਡ ਬਾਜੇ ਦੇ ਨਾਲ ਅਯੁੱਧਿਆ ਦੇ ਵਿੱਚ ਮੰਦਰ ਹੀ ਨਹੀਂ, ਉਹਨਾਂ ਨੇ ਕਿਹਾ ਜੀ ਰਾਮ ਰਾਜ ਦੀ ਅਸੀਂ ਨੀਂਹ ਰੱਖ ਦਿੱਤੀ ਹੈ। ਕਿਸੇ ਨੇ ਕਿਹਾ ਸੈਕੂਲਰ ਇੰਡੀਆ ਦਾ ਐਂਡ ਹੋ ਗਿਆ ਹੈ, ਕਿਸੇ ਨੇ ਕਿਹਾ ਕਿ ਜੀ ਮੋਦੀ ਚੱਕਰਵਰਤੀ ਸਮਰਾਟ ਦਾ ਰਾਜ ਸ਼ੁਰੂ ਹੋ ਗਿਆ ਹੈ। ਤੇ ਵੈਸੇ ਇੱਕ ਐਕਸਪਰਟ ਨੇ ਕਿਹਾ ਕਿ ਨਹੀਂ, ਇਹ ਐਕਚੁਅਲੀ ਭਾਰਤ ਦੀ ਫਰਦਰ ਪਾਰਟੀਸ਼ਨ ਦੀ ਨੀਂਹ ਰੱਖੀ ਗਈ ਹੈ, ਕਿ ਇਹ ਕੋਈ ਮੰਦਰ ਦੀ ਨੀਂਹ ਨਹੀਂ ਹੈ, ਇਹ ਭਾਰਤ ਦੇ ਅੱਗੋਂ ਟੁਕੜੇ ਹੋਣ ਦੀ ਨੀਂਹ ਰੱਖੀ ਹੈ। ਲੇਕਿਨ ਜਦੋਂ ਤੁਸੀਂ ਝੂਠ ਦੇ ਵਣਜਾਰਿਆਂ ਦੀ ਗੱਲ ਦੇਖੋ, ਔਰ ਮੈਨੂੰ ਹੈਰਾਨੀ ਹੈ ਕਿ ਇੱਕ ਪਾਸੇ ਤਾਂ ਗੋਦੀ ਮੀਡੀਆ ਜਾਂ ਉਹਨਾਂ ਦੇ ਬੈਠੇ ਸੋਸ਼ਲ ਮੀਡੀਆ ਤੇ ਲੋਕ ਹੈ ਹੀ ਨੇ ਜੋ ਆਪਣਾ ਝੂਠ ਵੇਚਦੇ ਨੇ, ਪਰੋਸਦੇ ਨੇ, ਨਵੀਂ ਕਹਾਣੀ ਕੱਢਦੇ ਨੇ, ਪਰ ਜਿਨ੍ਹਾਂ ਨੂੰ ਤੁਸੀਂ ਲੈਫਟ ਦੇ ਪੱਤਰਕਾਰ ਕਹਿੰਦੇ ਹੋ ਜਾਂ ਕਈ ਉਹਨਾਂ ਨੂੰ ਸਮਝਦੇ ਨੇ ਕਿ ਜੀ ਇਹ ਹਿੰਦੂਤਵੀ ਸਪੈਲ ਦੇ ਥੱਲੇ ਨਹੀਂ ਨੇ, ਉਹ ਵੀ ਕਿਵੇਂ ਹਿੰਦੂਤਵੀਆਂ ਦੇ ਲਈ ਕੰਮ ਕਰ ਰਹੇ ਨੇ ਕਿ ਇੱਕ ਪਾਸੇ ਮੋਦੀ ਦੀ ਟੋਟਲ ਫੇਲਿਅਰ, ਗਵਾਂਡੀਆਂ ਦੇ ਨਾਲ ਡੀਲਿੰਗ ਚ ਨੇਪਾਲ ਹੱਥੋਂ ਗਿਆ, ਬੰਗਲਾਦੇਸ਼ ਹੱਥੋਂ ਗਿਆ, ਈਵਨ ਮਿਆਂਮਾਰ ਵੀ ਜਿਹੜਾ ਉਹ ਡਿਫਰੈਂਟ ਟਰੈਕ ਦੇ ਉੱਤੇ ਚੜਿਆ ਹੋਇਆ, ਕਿਵੇਂ ਚੀਨ ਤੋਂ ਜੁੱਤੀਆਂ ਖਾ ਕੇ ਆਪਣਾ ਇਲਾਕਾ ਵੀ ਗਵਾਇਆ ਔਰ ਟਿਕ ਕੇ ਬਹਿ ਗਏ, ਮੁੜ ਕੇ ਕੋਈ ਜਿਹੜੀ ਐਕਟੀਵਿਟੀ ਦੀ ਥਾਂ ਤੇ ਤਰਲਿਆਂ ਵਾਲੀ ਲਾਈਨ ਹੈ। ਫਿਰ ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਵੇਂ ਹਰ ਮੁੱਦੇ ਦੇ ਉੱਤੇ ਉਹ ਕਰੋਨਾ ਵਾਇਰਸ ਕੋਵਿਡ-19 ਦੇ ਮੁੱਦੇ ਤੇ ਫੇਲਿਅਰ ਹੋਏ, ਔਰ ਇਸ ਸਭ ਦੇ ਬਾਵਜੂਦ ਜਿਹੜਾ ਇਹਨਾਂ ਦਾ ਸੋ ਕਾਲਡ ਲੈਫਟ ਮੀਡੀਆ ਵੀ ਹੈ, ਉਹਨਾਂ ਨੇ ਵੀ ਕਿਵੇਂ ਪ੍ਰੋਪੇਗੇਟ ਕੀਤਾ ਕਿ ਇੰਡੀਆ ਟੁਡੇ ਨੇ 1200 ਦੇ ਕਰੀਬ ਲੋਕਾਂ ਦਾ ਟੈਲੀਫੋਨਿਕ ਸਰਵੇ ਕੀਤਾ, ਔਰ ਉਹਨਾਂ 1200 ਚ ਕੌਣ ਸੀ, ਕ੍ਰਾਈਟੇਰੀਆ ਕੀ ਸੀ, ਔਰ ਉਹਦਾ ਉਹਨਾਂ ਨੇ ਇਹ ਰੱਖ ਕੇ ਮੁੜ ਕੇ ਸਾਰਾ ਮੀਡੀਆ ਉਹਨਾਂ ਦਾ ਲੈਫਟ ਮੀਡੀਆ ਵੀ ਹੈ ਜਿਹੜਾ ਸ਼ੇਖਰ ਗੁਪਤਾ ਕੱਟ ਦਾ ਕਲਟਰ ਕਰਦਾ ਹੈ, ਉਹਦੇ 'ਚ ਪੂਰਾ ਸੈਗਮੈਂਟ ਕਿ ਜੀ ਮੋਦੀ ਇਸ ਵੇਲੇ ਆਪਣੀ ਫੇਮ ਦੀ ਸਭ ਤੋਂ ਉੱਚੀ ਵੇਵ ਦੇ ਉੱਤੇ, ਟਾਈਡ ਦੇ ਉੱਤੇ ਹੈ। 78% ਲੋਕ ਮੋਦੀ ਨੂੰ ਜਿਹੜਾ ਐਂਡੋਰਸ ਕਰ ਰਹੇ ਨੇ। ਇੰਨੀ ਐਂਡੋਰਸਮੈਂਟ ਤਾਂ ਨਹਿਰੂ ਤੇ ਇੰਦਰਾ ਗਾਂਧੀ ਤੇ ਫਲਾਣੇ ਉਹਨਾਂ ਸਾਰਿਆਂ ਨੂੰ ਮਿਲਾ ਕੇ ਵੀ ਨਹੀਂ ਹੋਈ। ਉਹਦੇ 'ਚ ਉਹਨੇ ਓਵਰਰਾਈਡ ਕਰਤਾ, ਲੋਕਾਂ ਨੇ ਚੀਨ ਦੇ ਲਈ ਵੀ ਉਹਨੂੰ ਵਧਾਈ ਦਿੱਤੀ ਕਿ ਤੂੰ ਬਹੁਤ ਵਧੀਆ ਹੈਂਡਲ ਕੀਤਾ, ਕੋਵਿਡ-19 ਨੂੰ ਵੀ ਕੀਤਾ, ਔਰ ਸਾਰੇ ਜਿਹੜੇ ਨੇ ਉਸ ਇੱਕ ਫਰਜ਼ੀ ਜੇ, ਔਰ 1200 ਬੰਦੇ, ਹੁਣ ਤੁਸੀਂ 1 ਬਿਲੀਅਨ 350 ਮਿਲੀਅਨ ਫਿਗਰ ਆਪ ਦੇਣ ਲੱਗ ਗਏ ਨੇ, ਅਸੀਂ ਤਾਂ 300 ਮਿਲੀਅਨ ਕੋਟ ਕਰਦੇ ਸੀ। ਉਹਨਾਂ ਚੋਂ ਇੱਕ ਆਲਰੇਡੀ ਵਿਕਾਊ ਕਿਸਮ ਦਾ ਮੈਗਜ਼ੀਨ ਜਿਹੜਾ ਆਲਰੇਡੀ ਉਹਨਾਂ ਦਾ ਇੰਡੀਆ ਟੁਡੇ ਦਾ ਰੋਲ ਖਾਲਿਸਤਾਨ ਮੂਵਮੈਂਟ ਵੇਲੇ ਕੀ ਰਿਹਾ, ਸ਼ੇਖਰ ਗੁਪਤਾ ਉਹਦਾ ਖੁਦ ਐਡੀਟਰ ਰਿਹਾ, ਔਰ ਸਾਨੂੰ ਪਤਾ ਹੈ ਵੀ ਇਹਦੀ ਕੀ ਕਾਰਗੁਜ਼ਾਰੀ ਹੈ। ਲੇਕਿਨ ਇਸ ਵੇਲੇ ਅਗਲੇ ਬਜਾਏ ਕਿ ਇਹ ਡਿਸਕਸ ਹੋਏ ਕਿ ਕਿਵੇਂ ਸੱਚਮੁੱਚ ਭਾਰਤ ਦੀ ਪਾਰਟੀਸ਼ਨ ਦੀ ਜਿਹੜੀ ਹੈ ਇੱਕ ਹੋਰ ਨੀਂਹ ਰੱਖ ਦਿੱਤੀ ਗਈ ਹੈ, ਉਹਨੂੰ ਉਹ ਡਿਸਕਸ ਕਰ ਰਹੇ ਨੇ ਕਿ ਜੀ ਮੋਦੀ ਇਸ ਵੇਲੇ ਦੁਨੀਆ 'ਚ ਇੰਨਾ ਪਪੂਲਰ ਹੈ ਜਿੰਨਾ ਭਾਰਤ 'ਚ ਅੱਜ ਤੱਕ ਕੋਈ ਪ੍ਰਾਈਮ ਮਿਨਿਸਟਰ ਨਹੀਂ ਹੋਇਆ, ਔਰ ਪਹਿਲਾਂ ਵੀ ਹੁਣ ਇਹ ਵੀ ਸਾਹਮਣੇ ਆਇਆ, ਔਰ ਅੱਜ ਇੱਕ ਵੀਰ ਨੇ ਪਾਇਆ ਹੋਇਆ ਸੀ ਗੂਗਲ ਦੇ ਉੱਤੇ ਕਰਕੇ ਕਿ ਜੀ ਮੋਦੀ ਦੇ ਦੁਨੀਆ 'ਚ ਸਭ ਤੋਂ ਜ਼ਿਆਦਾ ਫਾਲੋਅਰ ਨੇ ਇਹਦੇ ਤੇ ਟਵਿੱਟਰ ਦੇ ਉੱਤੇ, ਔਰ ਹੁਣ ਟਵਿੱਟਰ ਨੇ ਇਹ ਕਿਹਾ ਵੀ ਸਭ ਤੋਂ ਜ਼ਿਆਦਾ ਫੇਕ ਅਕਾਊਂਟ ਦੁਨੀਆ 'ਚ ਜੇ ਕਿਸੇ ਟਵੀਟ ਅਕਾਊਂਟ ਦੇ ਨੇ ਉਹ ਮੋਦੀ ਦੇ ਨੇ। ਹੁਣ ਇਸ ਸਭ ਦੇ ਬਾਵਜੂਦ ਇਹ ਹੈ ਕਿ ਵੀ ਤੁਸੀਂ ਕਿਵੇਂ ਆਪਣਾ ਗੋਹਾ ਵੇਚਣਾ, ਕਿਵੇਂ ਤੁਸੀਂ ਗਾਂ ਮੂਤਰ ਵੇਚਣਾ, ਉਹਨੂੰ ਸਾਰੀਆਂ ਬਿਮਾਰੀਆਂ ਦਾ ਇਲਾਜ ਦੱਸੋ, ਉਹਨੂੰ ਐਂਡੋਰਸ ਕਰਨਾ, ਔਰ ਲੋਕਾਂ 'ਚ ਕਹਾਣੀਆਂ ਵੀ ਕਰ ਦੇਣੀਆਂ ਜੀ ਹਾਂ ਮੈਂ ਗੋਹਾ ਖਾਧਾ, ਮੇਰਾ ਤਾਂ ਫਲਾਣੀ ਬਿਮਾਰੀ ਠੀਕ ਹੋ ਗਈ, ਮੈਂ ਗਾਂ ਦਾ ਮੂਤਰ ਪੀਤਾ, ਮੇਰਾ ਕੈਂਸਰ ਠੀਕ ਹੋ ਗਿਆ। ਹੁਣ ਇਸ ਸਭ ਦੇ ਬਾਵਜੂਦ ਉਹਨਾਂ ਦਾ ਹਾਲ ਗਰਾਊਂਡ ਤੇ ਕੀ ਹੈ। ਅਸੀਂ ਪਹਿਲਾ ਟੌਪਿਕ ਜਦੋਂ ਨੇਪਾਲ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਨੇਪਾਲ ਨੇ ਕਿਵੇਂ ਭਾਰਤ ਨੂੰ ਲਗਾਤਾਰਤਾ ਦੇ ਨਾਲ ਸਨੱਬ ਕੀਤਾ। ਪਹਿਲਾ ਇਸ਼ੂ ਅਸੀਂ ਦੇਖਿਆ ਕਿ ਈਵਨ ਉਹਨਾਂ ਨੇ ਬਿਲਕੁਲ ਜਿਹੜਾ ਆਪਣਾ ਨਕਸ਼ਾ ਜਿਹੜਾ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ 3 ਕਾਲਾ ਪਾਣੀ, ਲਿਪੂ ਲੇਖ ਔਰ ਉਸ ਦੇ ਨਾਲ
ਲਿੰਪਿਆਧੁਰਾ ਉਹਨਾਂ ਨੇ ਆਪਣੀ ਟੈਰੀਟਰੀ ਦਾ ਹਿੱਸਾ ਦੱਸਿਆ ਜੀ। ਫਿਰ ਉਹਨਾਂ ਨੇ ਭਾਰਤ ਨੂੰ ਇਹ ਸਨਬ ਕਰਦੇ ਆ ਚੀਨ ਦੇ ਵੱਲ ਤੋਂ ਝੁਕੇ ਹੀ ਹੋਏ ਨੇ, ਲੇਕਿਨ ਜਿਹੜਾ ਇਸ ਸਾਰੇ ਦੇ ਵਿੱਚ ਉਹਨਾਂ ਨੇ ਭਾਰਤ ਨੂੰ, ਔਰ ਖਾਸ ਤੌਰ ਤੇ ਜਦੋਂ ਮਿਸਟਰ ਓਲੀ ਨੇ ਇਹ ਕਿਹਾ ਕਿ ਰਾਮਚੰਦਰ, ਕਿਹੜੇ ਰਾਮਚੰਦਰ ਤੁਹਾਡੇ ਯੁੱਧਿਆ ਵਾਲੇ, ਵੀ ਉਹ ਤਾਂ ਪੈਦਾ ਵੀ ਇੱਥੇ ਹੀ ਹੋਏ, ਆ ਫਲਾਣਾ ਪਿੰਡ ਹੈ, ਔਰ ਉਦੋਂ ਭਾਨੂ ਭਗਤ ਉਹਨਾਂ ਦਾ ਇੱਕ ਸ਼ਾਇਰ ਹੋਇਆ ਹੈ, ਉਹਨਾਂ ਨੇ ਜਿਹਨੇ ਮਹਾਕਾਵਿ ਲਿਖਿਆ, ਉਹਦਾ 207ਵਾਂ ਜਨਮ ਦਿਨ ਸੀ, ਉਹਦੇ ਮੌਕੇ ਤੇ ਉਹਨੇ ਕਿਹਾ ਕਿ ਬਈ ਉਹਦੇ ਸਹੁਰੇ ਵੀ ਇੱਥੇ ਨੇ, ਕਿਉਂਕਿ ਇਹ ਤਾਂ ਇਹ ਵੀ ਮੰਨਦੇ ਨੇ, ਬਰਾਤ ਲੈ ਕੇ ਜਾਂਦੇ ਨੇ ਅਯੁੱਧਿਆ ਤੋਂ ਅਜੇ ਵੀ ਰਾਮ ਦੀ, ਕਿ ਭਾਈ ਰਾਜਾ ਜਨਕ ਜਿਹੜਾ ਹੈ ਉਹ ਜਾਨਕੀਪੁਰ, ਔਰ ਉਹਦਾ ਨਾਮ ਵੀ, ਸੀਤਾ ਦਾ ਨਾਮ ਵੀ ਜਾਨਕੀ ਹੈ, ਤੇ ਉਹਨਾਂ ਨੇ ਕਿਹਾ ਜੀ ਉੱਥੋਂ ਥੋੜਾ ਹੈ, ਰਾਮਚੰਦਰ ਵੀ ਇੱਥੇ ਦਾ ਫਲਾਣੀ ਥਾਂ ਦਾ। ਸੋ ਉਹਨੇ ਬੜੀ ਤਕਲੀਫ ਦਿੱਤੀ ਹੈ, ਸਾਰੇ ਜਿਹੜੇ ਨੇ ਇਸ ਦੇ ਉੱਤੇ ਇਹਨਾਂ ਨੇ ਰਿਐਕਟ ਕੀਤਾ, ਔਰ ਇਵੈਂਚੁਅਲੀ ਉਹਨੇ ਕੋਈ ਰਿਟਰੀਟ ਨਹੀਂ ਕੀਤਾ, ਉਹਨੇ ਕਿਹਾ ਜੀ, ਔਰ ਆਲਰੇਡੀ ਉਹਨਾਂ ਦੇ ਆਰਕੀਓਲੋਜੀਕਲ ਡਿਪਾਰਟਮੈਂਟ ਜਿਹੜਾ ਇਹਦੇ ਉੱਤੇ ਰਿਸਰਚ ਦੇ ਉੱਤੇ ਉਹਨਾਂ ਨੇ ਲਾ ਦਿੱਤਾ ਕਿ ਲੱਭੋ ਇਹ ਸਾਰੇ ਨੂੰ ਔਰ ਅਸੀਂ ਪ੍ਰੂਫ ਕਰਾਂਗੇ। ਪਰ ਤੁਸੀਂ ਇਹਨਾਂ ਦੇ ਝੂਠ ਦੇ ਵਣਜਾਰਿਆਂ ਜਾਂ ਝੂਠ ਦੇ ਕਿੰਗਸ ਦੀ ਗੱਲ, ਜੇ ਕਿੰਗ ਆਫ ਦਾ ਲਾਈਜ਼ ਦੀ ਦੇਖੋ, ਕਿ ਇਹਨਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਇੱਕ ਪਾਸੇ ਤਾਂ, ਔਰ ਮੈਂ ਬਿਲਕੁਲ ਜੇ ਇਸ ਸਾਰੇ ਨੂੰ ਦੇਖਣਾ ਹੋਏ ਤੇ ਨੇਪਾਲ ਦਾ ਕਲੇਮ ਜ਼ਿਆਦਾ ਹੈ, ਉਹ ਜਿਹੜਾ ਵੀ ਕੋਈ ਛੋਟਾ ਮੋਟਾ ਰਾਜਾ, ਛੋਟੀਆਂ ਰਿਆਸਤਾਂ ਸੀ, ਕਿਤੇ ਜਨਕ ਹੋਇਆ, ਕਿਤੇ ਰਾਮ ਹੋਏ, ਜਾਂ ਅੱਜ ਵੀ ਤੁਸੀਂ ਗੋਕਲ, ਮਥੁਰਾ, ਬਿੰਦਰਾਬਨ ਜਿੱਥੇ ਕ੍ਰਿਸ਼ਨ ਜੀ ਦਾ ਰਾਜ ਹੈ ਜਾਂ ਫਲਾਣਾ ਹੈ, ਉਹ ਦੇਖੋ ਨਿੱਕੇ ਨਿੱਕੇ ਪਿੰਡ ਨੇ, ਔਰ ਹਜ਼ਾਰਾਂ ਇਸ ਕਿਸਮ ਦੇ ਨਿੱਕੇ ਨਿੱਕੇ ਅਸੀਂ ਕੋਨਾ ਚੋਂ ਹੋਣਗੇ। ਲੇਕਿਨ ਇਸ ਸਾਰੇ ਦੇ ਨਾਲ ਤੁਸੀਂ ਬਜਾਏ ਕਿ ਇਹਨਾਂ ਨੂੰ ਸ਼ਰਮ ਆਉਂਦੀ ਕਿ ਵੀ ਇਹਨਾਂ ਨੇ ਕਿਵੇਂ ਇੱਕ ਝੂਠ ਦੇ ਉੱਤੇ, ਇੱਕ ਮਾਈਥੋਲੋਜੀ ਦੇ ਉੱਤੇ ਇੱਕ ਪੂਰਾ ਡਰਾਮਾ ਕ੍ਰੀਏਟ ਕੀਤਾ ਹੈ। ਭਾਰਤ ਦੇ ਫੋਰਨ ਮਿਨਿਸਟਰ ਨੇ ਪਿਛਲੇ ਦਿਨਾਂ 'ਚ CII ਦਾ ਇੱਕ ਫੰਕਸ਼ਨ ਸੀ, ਜਿਹੜਾ ਉਹਨਾਂ ਦਾ ਇੰਡਸਟਰੀਅਲ ਮਹਿਕਮੇ ਨਾਲ ਸੰਬੰਧਿਤ ਬਾਡੀ ਹੈ, ਔਰ ਉਹਦੇ 'ਚ ਭਾਰਤ ਦਾ ਜਿਹੜਾ ਫੋਰਨ ਮਿਨਿਸਟਰ ਹੈ, ਵਿਦੇਸ਼ ਮੰਤਰੀ S ਜੈਸ਼ੰਕਰ, ਉਹਨੇ ਕਿਹਾ ਕਿ ਵੀ ਐਸੇ ਕਿਹੜੇ ਵੱਡੇ ਗ੍ਰੇਟ ਭਾਰਤੀ ਨੇ ਜਿਨ੍ਹਾਂ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਉਹਨਾਂ ਨੇ ਕਿਹਾ ਉਹਨਾਂ ਮਹਾਨ ਭਾਰਤੀਆਂ ਦੇ ਵਿੱਚ ਮਹਾਤਮਾ ਬੁੱਧ ਔਰ ਜਿਹੜੇ ਨੇ ਦੂਸਰੇ ਮਹਾਤਮਾ ਗਾਂਧੀ। ਪਹਿਲਾ ਤਾਂ ਇਹੀ ਵੱਡਾ ਗੁਨਾਹ ਹੈ ਕਿ ਤੁਸੀਂ ਇੱਕ ਰੇਪਿਸਟ, ਰੇਸਿਸਟ ਗਾਂਧੀ ਨੂੰ ਉਸ ਮਜ਼ਹਬ ਦੇ ਬਾਨੀ ਦੇ ਨਾਲ, ਜਿਸ ਨੂੰ ਅੱਜ ਵੀ, ਜੇ ਅਸੀਂ ਬੁੱਧ ਦਾ ਲਗਭਗ 2500 ਸਾਲ ਪਹਿਲਾਂ ਦਾ ਉਹਦਾ ਜਨਮ ਦਾ ਪੀਰੀਅਡ, ਉਹਦੀਆਂ ਟੀਚਿੰਗਸ, ਉਹਦਾ ਕੰਪੈਸ਼ਨ ਜਿਹੜਾ ਹੈ ਉਸ ਦੇ ਲਈ, ਆਮ ਜੀਵਾਂ ਦੇ ਲਈ ਵੀ, ਆਮ ਲਿਵਿੰਗ ਬੀਇੰਗਸ ਲਈ ਕੰਪੈਸ਼ਨ, ਔਰ ਜਿੰਨਾ ਵੱਡਾ ਮੈਸੇਜ ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ कि आशकार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जिमी काबिल न थी। कि ਤੁਹਾਡੀ ਇਹ ਵੇਦਾਂ ਸ਼ਾਸਤਰਾਂ ਦੀ ਡਰਾਈ ਧਰਤੀ, ਲੋਕਾਂ ਦੇ ਦਿਮਾਗ ਤੁਸੀਂ ਖੁਸ਼ਕ ਬਣਾਏ ਹੋਏ ਸੀ, ਤੇ ਉਹ ਜਿਹੜੀ ਬਾਰਿਸ਼ੇ ਰਹਿਮਤ, ਉਹਨੇ ਸ਼ਮਾਏ ਹੱਕ ਦੀ ਜਿਹੜੀ ਉਸਨੇ ਗੱਲ ਕੀਤੀ, ਉਸਨੇ ਜਿਹੜਾ ਜ਼ਿੰਦਗੀ ਦਾ ਰਾਜ ਦਿੱਤਾ, ਉਹਨੂੰ ਤੁਸੀਂ ਨਕਾਰਿਆ। ਸੋ ਇੱਕ ਪਾਸੇ, ਔਰ ਕਿਵੇਂ ਬੁੱਧ ਧਰਮ ਦਾ ਖਾਤਮਾ ਇਹਨਾਂ ਨੇ ਕੀਤਾ, ਜਿਨ੍ਹਾਂ ਦੇ ਹੱਥ 'ਚ ਅੱਜ ਹਿੰਦੂਤਵਾਦੀ ਆਈਡੀਓਲੋਜੀ ਦੇ ਨਾਂ ਥੱਲੇ ਇਹ ਆਪਣੇ ਆਪ ਨੂੰ ਜਿਹੜਾ ਉਹ ਸ਼ਾਂਤੀ ਦੇ ਦੂਤ ਬਣਾਉਂਦੇ ਨੇ, ਝੂਠ ਦੇ ਕਿੰਗ ਬਣੇ ਹੋਏ ਨੇ। ਔਰ ਪਹਿਲੀ ਗੱਲ ਤਾਂ ਇਹੀ ਸਭ ਤੋਂ ਵੱਡੀ ਇੱਕ ਆਬਜੈਕਸ਼ਨੇਬਲ ਗੱਲ ਹੈ ਕਿ ਤੁਸੀਂ ਮਹਾਤਮਾ ਬੁੱਧ ਦੇ ਨਾਲ ਇਸ ਗਾਂਧੀ ਨੂੰ, ਜਿਹੜਾ ਸ਼ਰੂਡ ਇੱਕ ਬਣਿਆ ਇੱਕ ਬਿਜ਼ਨਸਮੈਨ ਹੈ, ਕੰਪੇਅਰ ਕਰ ਰਹੇ ਹੋ, ਔਰ ਹਿਸਟੋਰੀਕਲੀ ਤੁਸੀਂ ਕਿੰਨਾ ਵੱਡਾ ਝੂਠ ਬੋਲ ਰਹੇ ਹੋ। ਔਰ ਇਹ ਗੱਲ ਸਾਬਤ ਕਰਦੀ ਹੈ ਵੀ ਈਵਨ ਰਾਮ ਦੇ ਮੁੱਦੇ ਤੇ ਵੀ ਇਹਨਾਂ ਦਾ ਸਾਰਾ ਅਯੁੱਧਿਆ ਦਾ ਜਿਹੜੀ ਨੌਟੰਕੀ ਹੈ ਉਹ ਨੌਟੰਕੀ ਹੈ, ਉਸ ਤੋਂ ਬਿਨਾਂ ਕੁਝ ਨਹੀਂ ਹੈ। ਹੁਣ ਜ਼ਾਹਰ ਹੈ ਕਿ ਇਹ ਜੋ ਹੀ ਬਿਆਨ ਆਇਆ, ਨੇਪਾਲ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਫੌਰਨ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਵੀ ਸ਼ਰਮ ਕਰੋ, ਕਿ ਇਤਿਹਾਸਕ ਔਰ ਆਰਕੀਓਲੋਜੀਕਲ ਸਬੂਤ, ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਵੱਡਾ ਕੀ ਸਬੂਤ ਹੈ ਕਿ ਅਸ਼ੋਕ, ਜਿਹਨੂੰ ਅਸ਼ੋਕਾ ਦੀ ਗ੍ਰੇਟ ਕਹਿੰਦੇ ਨੇ, ਜਿਸ ਨੇ 2270 ਸਾਲ ਪਹਿਲਾਂ, ਕਿਉਂਕਿ ਅਸ਼ੋਕ ਕਲਿੰਗਾ ਦੀ ਲੜਾਈ ਤੋਂ ਬਾਅਦ ਬੁੱਧ ਧਰਮ 'ਚ ਆ ਗਿਆ ਸੀ, ਕਲਿੰਗਾ ਉੜੀਸਾ ਨੂੰ ਕਹਿੰਦੇ ਨੇ, ਔਰ ਉਸ ਵੇਲੇ ਜਿਹੜਾ ਅਸ਼ੋਕ ਨੇ ਜਦੋਂ ਬੁੱਧ ਧਰਮ ਧਾਰਨ ਕੀਤਾ, ਤੇ ਜਿਹੜਾ ਨੇਪਾਲ ਦਾ ਵੀ ਇੱਕ ਹਿੱਸਾ ਹੈ, ਔਰ ਉਹਦਾ ਬੁੱਧ ਦਾ ਰਾਜ ਕਾਫੀ ਦੂਰ ਤੱਕ ਫੈਲਿਆ ਸੀ, ਔਰ ਜਿੱਥੇ ਬੁੱਧ ਦਾ ਜਨਮ ਹੋਇਆ ਇਹ ਨੇਪਾਲ ਦੇ ਵਿੱਚ ਲੁੰਬੀਨੀ ਇਲਾਕਾ ਹੈ, ਉਸ ਦੇ ਵਿੱਚ 2270 ਸਾਲ ਪਹਿਲਾਂ ਅਸ਼ੋਕ ਨੇ ਇੱਕ ਪਿਲਰ, ਜਿਹਨੂੰ
ਉਸ ਪਾਲੀ ਡਾਇਲੈਕਟ ਦੇ ਵਿੱਚ ਸਤੰਭ ਕਹਿੰਦੇ ਸੀ, ਹੁਣ ਹਿੰਦੀ ਸੰਸਕ੍ਰਿਤ ਵੀ ਸਤੰਭ ਕਹਿੰਦੇ ਨੇ, ਜਿਹੜਾ ਬੁੱਧ ਦੀ ਯਾਦ ਦੇ ਵਿੱਚ ਖੜਾ ਕੀਤਾ, ਉਹਦੇ ਵਿੱਚ ਬੁੱਧ ਦੀਆਂ ਟੀਚਿੰਗਸ ਲਿਖੀਆਂ ਹੋਈਆਂ। ਔਰ ਇਹ ਜਿੱਥੇ ਲੁੰਬਿਨੀ ਦੇ ਵਿੱਚ ਇਹ ਪਿਲਰ ਹੈ, ਉਹਨੂੰ ਯੂਨੈਸਕੋ ਨੇ ਹੈਰੀਟੇਜ ਸਾਈਟ ਦਾ ਦਰਜਾ ਦਿੱਤਾ ਹੋਇਆ ਹੈ, ਰੈਕਗਨਾਈਜ਼ ਕੀਤਾ ਹੋਇਆ। ਹੁਣ ਜਿਹੜਾ ਹਿਸਟੋਰੀਕਲ ਫੈਕਟ ਜਿਹੜਾ ਪਿਲਰ ਵੀ ਖੜਾ ਹੈ ਕਿ ਲੁੰਬਿਨੀ 'ਚ ਅਸ਼ੋਕ ਨੇ ਖੜਾ ਕੀਤਾ ਹੈ, ਯੂਨੈਸਕੋ ਜਦੋਂ ਕਿਸੇ ਥਾਂ ਨੂੰ ਹੈਰੀਟੇਜ ਸਟੇਟਸ ਦਿੰਦੀ ਹੈ, ਉਹ ਬਹੁਤ ਸਾਰੀਆਂ ਪੜਤਾਂ ਚੋਂ ਨਿਕਲਦਾ ਹੈ, ਸਾਰੀਆਂ ਇਨਵੈਸਟੀਗੇਸ਼ਨ ਚੋਂ, ਔਰ ਉਸ ਨੂੰ ਇਹ ਜਿਹੜਾ ਹੈ ਉਹ ਬੁੱਧ ਨੂੰ ਵੀ ਆਪਣਾ ਦੱਸ ਰਹੇ ਨੇ ਕਿ ਜੀ ਉਹ ਭਾਰਤੀ ਸ਼ਹਿਰੀ ਹੈ। ਔਰ ਇਸ ਸਾਰੇ ਦੇ ਉੱਤੇ ਬੇਸ਼ੱਕ ਬਾਅਦ ਦੇ ਵਿੱਚ ਭਾਰਤ ਨੇ ਇਸ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਇਹ ਸਾਂਝੀ ਬੌਧੀ ਵਿਰਾਸਤ ਦਾ ਜ਼ਿਕਰ ਕਰ ਰਹੇ ਸੀ, ਸਾਂਝੀ ਬੌਧੀ ਤੇ ਹਿੰਦੂ ਵਿਰਾਸਤ ਦੀ। ਇਸ ਕੋਈ ਸ਼ੱਕ ਨਹੀਂ ਹੈ ਕਿ ਗੌਤਮ ਬੁੱਧ ਦਾ ਜਨਮ ਲੰਬਨੀ 'ਚ ਹੋਇਆ ਸੀ, ਜਿਹੜਾ ਨੇਪਾਲ 'ਚ ਹੈ। ਪਰ ਉਹਨਾਂ ਨੇ ਆਪ ਹੀ ਇਹ ਕਿਹਾ ਕਿ ਪਰ ਇਹ ਗੱਲ ਸਪਸ਼ਟ ਨਹੀਂ ਕੀਤੀ ਫੋਰਨ ਮਿਨਿਸਟਰੀ ਨੇ ਕਿ ਤੁਹਾਡੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਕਿਉਂ ਕਿਹਾ ਗੌਤਮ ਬੁੱਧ ਨੂੰ ਭਾਰਤੀ, ਜਦੋਂ ਕਿ ਹਿਸਟੋਰੀਕਲ ਫੈਕਟ ਸਾਹਮਣੇ ਨੇ। ਔਰ ਇਸ ਸਾਰੇ 'ਚ ਜਿਹੜਾ ਮੈਂ ਸਮਝਦਾ ਵੀ ਨੇਪਾਲ ਨੇ ਇਸ ਸਾਰੇ 'ਚ ਇਹਨਾਂ ਨੂੰ ਇੱਕ ਵਾਰੀ ਫੇਰ ਪਟਕਣੀ ਦਿੱਤੀ ਹੈ। ਔਰ ਉਹਨਾਂ ਤੋਂ ਇਲਾਵਾ ਵੀ ਈਵਨ ਜਿਹੜੇ ਉਹਨਾਂ ਦੇ ਫੋਰਨ ਫਸਟ ਸੈਕਟਰੀ ਰਹੇ ਨੇ ਨੇਪਾਲ ਦੇ, ਮਧੂਬਨ ਆਚਾਰੀਆ, ਉਹਨਾਂ ਨੇ ਵੀ ਟਵੀਟ ਕੀਤਾ ਕਿ ਵੀ ਸਮ 2270 years ago Indian Emperor Ashoka erected a pillar at Lumbini in Nepal to mark the birthplace of Buddha. That monument stands taller than any self-aggrandizing claim to say that Buddha was an Indian. ਉਹਨਾਂ ਨੇ ਕਿਹਾ ਉਹ ਲੰਬਾ ਖੜਾ ਜਿਹੜਾ ਇਹਨਾਂ ਦੇ ਸਾਰੇ ਦਾਅਵਿਆਂ ਨੂੰ ਬੌਣਾ ਬਣਾ ਕੇ ਰੱਖ ਦਿੰਦਾ ਹੈ। ਔਰ ਇਸੇ ਤਰ੍ਹਾਂ ਈਵਨ ਜਿਹੜੀ ਨੇਪਾਲ ਕਾਂਗਰਸ ਹੈ, ਜਿਹੜੀ ਇਹਨਾਂ ਦੀ ਇੰਡੀਅਨਸ ਦੀ ਪਿਛਲਾਗ ਹੁੰਦੀ ਹੈ, ਉਹਨਾਂ ਨੇ ਵੀ ਜਿਹੜਾ ਇਸ ਨੂੰ ਕੰਡੈਮ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਸ ਕਿਸਮ ਦਾ ਝੂਠ ਮਤ ਬੋਲੋ। ਸੋ ਕੱਲੀ ਗੱਲ ਇਹ ਬੁੱਧ ਦੇ ਨਾਲ ਰਿਲੇਟਡ ਦੀ ਨਹੀਂ ਹੈ, ਜਿਹੜੀ ਜਿਵੇਂ ਚੀਨ ਦੇ ਮਾਮਲੇ 'ਚ ਅਸੀਂ ਦੂਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਕਿਵੇਂ ਇਹਨਾਂ ਦੇ ਡਿਫੈਂਸ ਡਿਪਾਰਟਮੈਂਟ ਨੇ ਇੱਕ ਡਾਕੂਮੈਂਟ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਚਾਈਨਾ ਇੰਟਰੂਡ ਕਰ ਗਿਆ ਸਾਡੇ 'ਚ, ਔਰ ਬਾਅਦ 'ਚ ਮੋਦੀ ਨੇ ਕਿਵੇਂ ਉਹਨੂੰ ਬਿਲਕੁਲ ਝੂਠ ਬੋਲਿਆ। ਇਸੇ ਤਰ੍ਹਾਂ ਨੇਪਾਲ ਨੇ ਬੇਸ਼ੱਕ ਬਹੁਤਿਆਂ ਨੂੰ ਤਾਂ ਲੱਗਾ ਜੀ ਚਲੋ ਉਹਨਾਂ ਨੇ ਕਰ ਦਿੱਤਾ ਨਕਸ਼ਾ ਬਣਾ ਕੇ ਲਿਪੂ ਲੇਖ, ਕਾਲਾ ਪਾਣੀ ਔਰ ਜਿਹੜਾ ਲਿਪਿਆ ਧੁਰਾ, ਉਹਨੂੰ ਉਹਨਾਂ ਨੇ ਨੇਪਾਲ 'ਚ ਦੱਸ ਦਿੱਤਾ ਹੈ। ਲੇਕਿਨ ਇਹਨਾਂ ਦੀ ਇੱਕ ਹੋਰ ਇੰਟੈਲੀਜੈਂਸ ਫੇਲਿਅਰ ਜਿਹੜੀ ਈਵਨ ਨੇਪਾਲ ਦੇ ਹਵਾਲੇ ਨਾਲ, ਚਾਈਨਾ ਦਾ ਤਾਂ ਕਹਿਣਾ ਹੀ ਕੀ ਹੈ ਕਿ ਵੀ ਇਹ ਕੀ ਮੁਕਾਬਲਾ ਨੇ, ਔਰ ਉਹਦੇ 'ਚ ਇਹ ਆਇਆ ਕਿ ਇਹ ਜਿਹੜੀ ਡਿਸਪਿਊਟਡ ਟੈਰੀਟਰੀ ਬਣ ਗਈ ਹੈ ਹੁਣ, ਕਿਉਂਕਿ ਨੇਪਾਲ ਨੇ ਆਪਣੇ ਇਲਾਕੇ ਦੇ ਵਿੱਚ ਇਹ ਤਿੰਨੋਂ ਹੀ ਇਲਾਕੇ ਜਿਹੜੇ ਨੇ ਲਿਪਿਆ ਧੁਰਾ, ਕਾਲਾ ਪਾਣੀ ਔਰ ਲਿਪੂ ਲੇਖ ਦਿਖਾਇਆ। ਔਰ ਨੇਪਾਲ ਨੇ ਇਸ ਡਿਸਪਿਊਟਡ ਟੈਰੀਟਰੀ 'ਚ ਹੈਲੀਪੈਡ ਬਣਾ ਲਏ ਨੇ ਔਰ ਇਹ ਕਹਿ ਰਹੇ ਨੇ ਜੀ ਅਸੀਂ ਹੁਣ ਉਹ ਦਰਿਆ ਹੈ, ਦਰਿਆ ਕਦੇ ਇੱਧਰ ਚਲਾ ਜਾਂਦਾ ਉੱਧਰ ਚਲਾ ਜਾਂਦਾ, ਪਹਿਲਾਂ ਇਸ ਪਾਸੇ ਸੀ ਇੰਡੀਆ ਦੇ, ਹੁਣ ਔਰ ਇਹਨਾਂ ਦੀ ਆਪਣੀ ਖਬਰ ਹੈ ਔਰ ਉਹਦੇ 'ਚ ਉਹਨਾਂ ਦਾ ਹਿੰਦੁਸਤਾਨ ਟਾਈਮਸ ਦੀ ਖਬਰ ਹੈ, ਨੇਪਾਲ ਸਟਾਰਟਸ ਕੰਸਟਰਕਸ਼ਨ ਆਫ ਹੈਲੀਪੈਡ ਔਨ ਡਿਸਪਿਊਟਡ ਬਾਰਡਰ ਏਰੀਆ ਇਨ ਬਿਹਾਰ, ਕਿਉਂਕਿ ਇਹ ਉੱਥੇ ਬਣਾ ਰਹੇ ਨੇ ਜਿਹੜਾ ਬਿਹਾਰ ਦੇ ਨਾਲ ਨੇਪਾਲ ਦੀ ਹੱਦ ਲੱਗਦੀ ਹੈ। ਦਾ ਹੈਲੀਪੈਡ ਇਜ਼ ਨੀਅਰਿੰਗ ਕੰਪਲੀਸ਼ਨ at Narsahai village, a short distance from Thari border outpost of Sashastra Seema Bal near Valmiki Tiger Reserve in West Champaran district. ਹੁਣ ਕਿਸੇ ਨੂੰ ਭੁਲੇਖਾ ਨਾ ਰਹੇ, ਹਿੰਦੁਸਤਾਨ ਟਾਈਮਸ ਨੇ ਐਗਜ਼ੈਕਟ ਥਾਂ ਦਿੱਤੀ ਹੈ ਕਿ ਵੈਸਟ ਚੈਂਪਰਨ ਡਿਸਟ੍ਰਿਕਟ ਹੈ, ਵਾਲਮੀਕੀ ਟਾਈਗਰ ਰਿਜ਼ਰਵ ਹੈ ਔਰ ਉਹਦੇ ਨੇੜੇ ਭਾਰਤੀ ਫੌਜ ਦੇ ਜਿਹੜਾ ਜਿਸ ਨੂੰ ਇਹ ਸ਼ਸਤਰ ਸੀਮਾ ਬਲ ਕਹਿੰਦੇ ਨੇ, ਉਹਨਾਂ ਦੀ ਚੌਂਕੀ ਹੈ, BOP ਹੈ, ਬਾਰਡਰ ਆਊਟਪੋਸਟ ਹੈ ਔਰ ਥਾਰੀ ਬਾਰਡਰ ਲੱਗਦਾ ਹੈ, ਉੱਥੇ ਉਹਨਾਂ ਨੇ ਜਿਹੜਾ ਆਪਣਾ ਬਣਾ ਲਿਆ। ਈਵਨ ਬਿਫੋਰ ਦ ਐਡਮਿਨਿਸਟ੍ਰੇਸ਼ਨ ਕੁਡ ਐਕਟ ਔਨ ਇੰਟੈਲੀਜੈਂਸ ਰਿਪੋਰਟਸ। ਹੁਣ ਤੁਸੀਂ ਦੇਖੋ ਵੀ ਇਹਨਾਂ ਦੀ ਕਿੰਨੀ ਐਫੀਸ਼ੀਐਂਸੀ ਹੈ ਕਿ ਰਿਪੋਰਟ ਗਈ ਇੰਟੈਲੀਜੈਂਸ ਦੀ, ਅਜੇ ਉਹ ਰਾਹ 'ਚ ਹੀ ਹੈ ਤਾਂ ਉਹਨਾਂ ਨੇ ਕੰਪਲੀਟ ਵੀ ਕਦੋਂ ਦੀ ਰਿਪੋਰਟ ਵੀ ਨਹੀਂ ਗਈ। ਹੁਣ ਇਹ ਵੀ ਝੂਠ ਬੋਲ ਰਹੇ ਨੇ ਕਿਉਂਕਿ ਇਹ ਵੀ ਸੁੱਤੇ ਪਏ ਹੋਣੇ ਨੇ ਔਰ ਇਹ ਇਹਨਾਂ ਦਾ ਅਖਬਾਰ ਕਹਿ ਰਿਹਾ, ਕੋਈ ਨੇਪਾਲੀ ਅਖਬਾਰ ਬੋਸਟ ਨਹੀਂ ਕਰ ਰਿਹਾ, ਇਹ ਕਹਿ ਰਹੇ ਨੇ ਈਵਨ ਬਿਫੋਰ ਦ ਐਡਮਿਨਿਸਟ੍ਰੇਸ਼ਨ ਕੁਡ ਐਕਟ ਔਨ ਇੰਟੈਲੀਜੈਂਸ ਰਿਪੋਰਟਸ ਦ ਨੇਪਾਲ ਗਵਰਨਮੈਂਟ ਹੈਜ਼ ਬਿਗਨ construction of a helipad at a disputed location on the Indo-Nepal border along West Champaran district of Bihar, official said Thursday.
ਉਹਨਾਂ ਦੇ ਸਰਕਾਰੀ ਅਧਿਕਾਰੀ ਕਹਿ ਰਹੇ ਨੇ ਜੀ the helipad is nearing completion at Narsahai village, a short distance from Tehadi border outpost कि भी ये complete होने दे नेड़े है. To the best of our knowledge, construction of the helipad meant for small choppers started a few days back on the disputed area, said Commandant Rajinder Bhardwaj of Shastar Seema Bal. उन्हें क्या जी ਸਾਨੂੰ ਸਾਡੇ ਨੌਲੇਜ ਕੁਝ ਦਿਨ ਪਹਿਲਾਂ ਆਇਆ ਹੈ ਕਿ ਵੀ ਉਹ ਜਿਹੜੇ ਨੇ ਸਮਾਲ ਹੈਲੀਪੈਡ ਬਣਾ ਰਹੇ ਨੇ ਪਰ ਔਰ 4 ਅਗਸਤ ਨੂੰ ਹਿੰਦੁਸਤਾਨ ਟਾਈਮਜ਼ ਨੇ ਰਿਪੋਰਟ ਕੀਤਾ ਸੀ ਕਿ ਨੇਪਾਲ ਵਾਸ ਪਲੈਨਿੰਗ ਟੂ ਕੰਸਟਰਕਟ ਅ ਹੈਲੀਪੈਡ ਐਟ ਨਰਸਹਾਈ ਵਿਲੇਜ, ਉਹ ਸਾਰੀ ਲੋਕੇਸ਼ਨ ਹੈ. ਹਾਊਐਵਰ ਮਚ ਟੂ देयर ਅਮੇਜ਼ਮੈਂਟ, ਹੁਣ ਅਮੇਜ਼ਮੈਂਟ ਇਹ ਹੈ ਵੀ ਦੇ ਵਰ caught by surprise, much to their amazement, SSB officials on Thursday came across the construction of a circular cemented structure at Narsahai village. कि ऑलरेडी उन्होंने एक सर्कुलर सीमेंट ਦਾ ਤਾਂ ਰਾਤੋਂ ਰਾਤ ਨਹੀਂ ਬਣਦਾ ਸਰਕਲ. ਵੀ ਆਰ ਟ੍ਰਾਈਂਗ ਟੂ ਗੈਦਰ the other related information such as total area of the helipad and the date on which it came up. ਵੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇੱਕ ਪੱਕਾ ਸੀਮੈਂਟਡ ਹੈਲੀਪੈਡ ਜਿਹੜਾ ਹੈ ਉਸ ਏਰੀਏ ਤੇ ਜਿੱਥੇ ਨੇਪਾਲ ਨੇ ਦਾਅਵਾ ਕੀਤਾ ਕਿ ਵੀ ਇਹ ਸਾਡੀ ਟੈਰੀਟਰੀ ਹੈ. ਉਹਨਾਂ ਨੇ ਕਿਹਾ ਜੀ ਦਾ ਕੰਸਟਰਕਸ਼ਨ ਇਜ਼ ਐਟ ਅ ਡਿਸਪਿਊਟਡ ਲੋਕੇਸ਼ਨ, we will update the headquarters with photographs and other details, said commandant Bhardwaj. So ਅੱਗੇ ਉਹਦਾ ਪੂਰਾ ਰਿਪੋਰਟ ਹੈ ਕਿ ਵੀ ਇਹ ਗੰਦਕ ਰਿਵਰ ਹੈ ਜਿਹੜੀ ਉੱਥੋਂ ਕ੍ਰਾਸ ਕਰਦੀ ਹੈ ਔਰ ਉਹਦੇ ਖੱਬੇ ਸੱਜੇ ਹੈ ਰਿਵਰ ਜਿਹੜੀ ਹੈ ਉਹ ਆਪਣਾ ਕੋਰਸ ਬਦਲਦੀ ਰਹਿੰਦੀ ਹੈ. ਔਰ ਹਿੰਦੁਸਤਾਨ ਟਾਈਮਜ਼ ਨੇ ਕਿਹਾ ਕਿ ਵੀ ਸਾਡੇ ਕੋਲ ਉਹਦੀ ਵੀਡੀਓ ਕਲਿੱਪ ਵੀ ਹੈ ਕਿ ਜਿਹੜਾ ਹੈਲੀਪੈਡ ਵਿਦ ਦਾ ਯੈਲੋ ਬਾਰਡਰ ਅਰਾਊਂਡ ਇਟ ਐਟ ਅ ਪਲੇਸ ਇਹ ਐਗਰੀਕਲਚਰ ਫੀਲਡਸ ਦੇ ਨੇੜੇ ਹੈ. bricks and water tanks are seen lying on the site and pieces of iron rods and wet ground pointed to a newly constructed ਕਿ ਆਲਰੇਡੀ ਜਿਹੜਾ ਉਹ ਕੰਸਟਰਕਟ ਹੋ ਗਿਆ. ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਵੀ ਇਹ ਡਿਵੈਲਪਮੈਂਟ ਉਸ ਤੋਂ ਬਾਅਦ ਆਈ ਹੈ ਕਿ ਵੀ ਜਿਹਦੇ ਚ ਆਲਰੇਡੀ ਉਹਨਾਂ ਨੇ ਇਹਨਾਂ ਤਿੰਨਾਂ ਇਲਾਕਿਆਂ ਨੂੰ ਆਪਣੇ ਨਕਸ਼ੇ 'ਚ ਦਿਖਾਇਆ. ਫਿਰ ਉਹਨਾਂ ਨੇ ਇਹ ਤਾਂ ਇੱਕ ਹੈਲੀਪੈਡ ਦੀ ਗੱਲ ਹੈ. ਦੈਨ ਇਹ ਰਿਪੋਰਟ ਕਹਿ ਰਹੀ ਹੈ there are also speculations about the proposed construction of 2 more helipads along the Indo-Nepal border. These include one at Triveni near Valmiki Nagar, Champaran and other in Ujjaini, Nawal Parsi district of Nepal, sharing border with Uttar Pradesh. ਉਹਨਾਂ ਕਿਹਾ ਕਿ ਜੀ ਇਹ ਜਿਹੜੇ ਨੇ 2 ਹੋਰ ਹੈਲੀਪੈਡ, ਇਹਦਾ ਮਤਲਬ ਇਹ ਹੈ ਕਿ ਇਹ ਜਿਹੜੇ ਬਾਰਡਰ ਵੀ ਨੇ ਇਹ ਵੀ ਫਿਰ ਉੱਥੇ ਹੀ ਹੈਲੀਪੈਡ ਹੋਣਗੇ ਜਿੱਥੇ ਕਿ ਨੇਪਾਲ ਨੇ ਆਲਰੇਡੀ ਕਲੇਮ ਕੀਤਾ ਕਿ 3 ਇਲਾਕੇ ਸਾਡੇ ਨਕਸ਼ੇ ਦਾ ਹਿੱਸਾ ਨੇ. ਸੋ ਮਤਲਬ ਇਹ ਹੈ ਕਿ ਉਹ ਕੱਲਾ ਟਾਕ ਦਾ ਟਾਕ ਨਹੀਂ ਹੈ, ਉਹਨਾਂ ਨੇ ਵਾਕ ਦਾ ਟਾਕ ਕਰਕੇ ਵੀ. ਔਰ ਇਹਨਾਂ ਨੇ ਚੀਨ ਨੂੰ ਕੀ ਰੋਕਣਾ ਹੈ, ਇਹਨਾਂ ਦੀ ਇਹ ਹਿੰਮਤ ਨਹੀਂ ਹੈ ਕਿ ਵੀ ਜੇ ਹੁਣ ਇਹਨਾਂ ਨੂੰ ਪਤਾ ਵੀ ਲੱਗ ਗਿਆ ਕਿ ਬਈ ਨੇਪਾਲ ਨੇ ਕੀਤਾ ਹੈ ਤੇ ਰੋਕ ਕੇ ਦਿਖਾਓ. ਸੋ ਇਸ ਤੋਂ ਇਹ ਅੰਦਾਜ਼ਾ ਹੋ ਜਾਂਦਾ ਵੀ ਕਿੱਡੀ ਕਿ ਸੁਪਰ ਪਾਵਰ ਹੈ. ਔਰ ਗੱਲ ਕੱਲੀ ਇਹ ਨਹੀਂ ਹੈ ਜਦੋਂ ਤੁਸੀਂ ਇਸ ਸਾਰੇ ਨੂੰ ਕਿ ਇਹ ਇਕੱਲਾ ਨਹੀਂ ਹੈ ਜੀ ਨੇਪਾਲ ਨਾਰਾਜ਼ ਹੋ ਗਿਆ ਵਿਗੜ ਗਿਆ ਐਸਟ੍ਰੇਂਜ ਨੇਪਾਲ. ਨੋ, ਹੁਣ ਤੁਸੀਂ ਜਦੋਂ ਨਾਲ ਦੀ ਨਾਲ ਮੀਡੀਆ 'ਚ ਬਿਹਾਰ ਦੇ ਚੀਫ ਮਿਨਿਸਟਰ ਦੀ, ਕਿਉਂਕਿ ਯੂਪੀ ਔਰ ਬਿਹਾਰ ਔਰ ਉੱਤਰਾਖੰਡ ਇਹ ਨੇ ਜਿਨ੍ਹਾਂ ਦੇ ਨਾਲ ਨੇਪਾਲ ਦਾ ਬਾਰਡਰ ਲੱਗਦਾ ਹੈ, ਪਰ ਉਹ ਹੈਲੀਪੈਡ ਵਾਲਾ ਏਰੀਆ ਵੀ ਜਿਹੜਾ ਉਹ ਯੂਪੀ ਔਰ ਬਿਹਾਰ ਵਾਲਿਆਂ 'ਚ ਹੈ. ਔਰ ਇਹ ਨਿਤੀਸ਼ ਕੁਮਾਰ ਦੀ ਸਟੇਟਮੈਂਟ ਹੈ ਕਿਉਂਕਿ ਬਹੁਤ ਜ਼ਬਰਦਸਤ ਮਾਨਸੂਨ ਚੱਲ ਰਹੀ ਹੈ, ਬਹੁਤ ਫਲੱਡ ਆਏ ਹੋਏ ਨੇ ਬਿਹਾਰ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਜਿਹੜੀਆਂ ਨਦੀਆਂ ਜਾਂ ਦਰਿਆ ਨੇਪਾਲ 'ਚੋਂ ਆਉਂਦੇ ਨੇ ਉਹਨਾਂ ਨੇ ਨੇਪਾਲ ਵਾਲਿਆਂ ਨੇ ਇਹਨਾਂ ਨੂੰ ਦੌੜਾਤਾ ਸੀ ਉੱਥੇ ਕਿ ਵੀ ਤੁਸੀਂ ਕੋਈ ਬੰਦ ਜਾਂ ਰਿਪੇਅਰ ਵੀ ਨਹੀਂ ਕਰ ਸਕਦੇ. ਨਿਤੀਸ਼ ਕੁਮਾਰ ਕਹਿ ਰਿਹਾ ਨੇਪਾਲ ਅਨਕੋਆਪਰੇਟਿਵ in managing floods. Bihar Chief Minister Nitish Kumar, total number of flood affected people in state stands at 74.40 lakh. 75 ਲੱਖ ਲੋਕ ਜਿਹੜੇ ਨੇ ਉਹ ਬਿਹਾਰ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਮਾਰ ਥੱਲੇ ਨੇ. ਔਰ ਉਹ ਕਹਿ ਰਿਹਾ ਚੀਫ ਮਿਨਿਸਟਰ, ਬਿਹਾਰ ਚੀਫ ਮਿਨਿਸਟਰ ਨਤੀਸ਼ ਕੁਮਾਰ has alleged non-cooperation from Nepal in managing the flood situation on coming rivers during a meeting on flood situation chaired by Prime Minister Modi. ਹੁਣ ਬਿਹਾਰ ਦਾ ਚੀਫ ਮਿਨਿਸਟਰ ਮੋਦੀ ਨੇ ਜਿਹੜੀ ਮੀਟਿੰਗ ਕਾਲ ਕੀਤੀ ਵਰਚੁਅਲ, ਉਹਦੇ 'ਚੋਂ ਕਹਿ ਰਿਹਾ ਕਿ ਰਿਪੋਰਟਸ ਅਬਾਊਟ ਨੇਪਾਲ blocking access to Indian engineers and delaying repair works have been appearing intermittently
but the Ministry of External Affairs, given the frayed diplomatic ties with Kathmandu, has so far downplayed these charges of obstructionism. ਉਹਨਾਂ ਨੇ ਕਿਹਾ ਜੀ ਉਹਨਾਂ ਨੇ ਇੰਜੀਨੀਅਰਸ ਨੂੰ ਵੀ ਵੜਨ ਦਿੰਦੇ, ਦੂਜਾ ਵੀ ਹੈ ਔਰ ਇੰਡੀਅਨ ਗਵਰਨਮੈਂਟ ਡਿਨਾਇਲ ਮੋਡ 'ਚ ਹੈ ਕਿਉਂਕਿ ਰਿਲੇਸ਼ਨ ਜਿਹੜੇ ਨੇ ਉਹ ਸਟ੍ਰੇਨਡ ਨੇ ਔਰ ਉੱਥੇ ਗੱਲ ਵੀ ਨਹੀਂ ਕਰ ਰਹੇ। ਔਰ ਉਹਨਾਂ ਨੇ ਜਿਹੜਾ ਹੈ ਉਹਦਾ ਨਤੀਜਾ ਇਹ ਹੈ ਕਿ ਬਈ ਇਹ ਨਾਓ ਵਿਦ ਮੈਨੀ ਡਿਸਟ੍ਰਿਕਟਸ ਇਨ ਬਿਹਾਰ ਅੰਡਰ ਵਾਟਰ due to breaches in embankments on Kosi River, Nitish Kumar said his government was not receiving full cooperation from Nepal on this issue. So ਇਸ ਤੋਂ ਅੰਦਾਜ਼ਾ ਲਾਓ ਵੀ ਨੇਪਾਲ ਕੱਲਾ ਇਹੀ ਨਹੀਂ ਵੀ ਉਹਨਾਂ ਨੇ ਹੈਲੀਪੈਡ ਬਣਾ ਲਏ ਨੇ, ਬਿਲਕੁਲ ਇੱਕ ਮੁਕੰਮਲ ਹੋ ਗਿਆ, 2 ਦੇ ਉੱਤੇ ਕੰਸਟਰਕਸ਼ਨ ਚੱਲ ਰਹੀ ਹੈ, ਜਾਂ ਬੁੱਧ ਦੇ ਮਾਮਲੇ 'ਚ ਉਹਨਾਂ ਨੇ ਭਾਰਤ ਦੇ ਮੂੰਹ ਤੇ ਵੱਟ ਕੇ ਚਪੇੜ ਮਾਰੀ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਫਲੱਡ 'ਚ ਵੀ ਕਿਹਾ ਕਿ ਰੁੜਦੇ ਤੇ ਰੁੜ ਜਾਓ, ਪਰ ਤੁਹਾਡੇ ਇੰਜੀਨੀਅਰ ਔਰ ਇੱਧਰ ਆ ਕੇ ਕੁਝ ਨਹੀਂ ਕਰ ਸਕਦੇ। ਸੋ ਇਹ ਜੇ ਇੱਕ ਨਿੱਕਾ ਜਿਹਾ ਲੈਂਡ ਲੌਕਡ ਨੇਪਾਲ ਜਿਹੜਾ ਕੱਲ ਤੱਕ ਹਿੰਦੂ ਰਾਸ਼ਟਰ ਸੀ, ਜਿਹਨੂੰ ਇਹ ਦਾਅਵਾ ਕਰਦੇ ਸੀ ਜੀ ਜੇ ਅਸੀਂ ਇਹਨਾਂ ਦੇ ਬਾਰਡਰ ਬਲੌਕ ਕਰ ਦਈਏ ਤੇ ਸ਼ਾਮ ਨੂੰ ਇਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਨਹੀਂ ਪੱਕ ਸਕਦੀ, ਅੱਜ ਨੇਪਾਲ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਹੀ ਨਹੀਂ, ਉਹਨਾਂ ਨੇ ਜੇ ਕਿਹਾ ਵੀ ਇਹ ਸਾਡਾ ਡਿਸਪਿਊਟਡ ਏਰੀਆ ਨਹੀਂ ਹੈ ਸਾਡੇ, ਤੇ ਨਾਲ ਦੀ ਨਾਲ ਉਹਨਾਂ ਨੇ ਐਕਸ਼ਨ ਵੀ ਕੀਤਾ। ਤੇ ਮਹਾਨ ਭਾਰਤ ਮਾਤਾ ਦੇ ਇਹ ਗਾਂ ਮੂਤਰ ਪੀਣ ਵਾਲੇ ਮਹਾਨ ਸਪੂਤ ਕਿੱਥੇ ਗਾਇਬ ਨੇ, ਇਹ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜੇ ਤੁਸੀਂ ਚਾਹੁੰਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਨਾ ਉਸ ਨੂੰ ਬੁਲੰਦ ਰੱਖੇ ਤਾਂ ਤੁਸੀਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਨੇਪਾਲ ਤੇ ਭਾਰਤ ਦੇ ਹਵਾਲੇ ਦੇ ਨਾਲ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ। ਸੋ ਕਿਸ ਤਰ੍ਹਾਂ ਚੀਨ ਤੋਂ ਕੁੱਟ ਖਾਣ ਤੋਂ ਬਾਅਦ ਜੋ ਭਾਰਤ ਹੈ, ਚੀਨ ਅੱਗੇ ਕਿਸ ਤਰ੍ਹਾਂ ਸਮਝੌਤੇ ਲਈ ਤਰਲੇ ਹਾੜੇ ਕੱਢ ਰਿਹਾ ਹੈ, ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਗੱਲ ਅਕਸਰ ਇਹ ਬਾਰ-ਬਾਰ ਕਈ ਵਾਰੀ ਦੁਹਰਾਣੀ ਪੈਂਦੀ ਹੈ, ਮਾਲਕ ਤੇ ਨੌਕਰ ਦੀ ਗੱਲ। ਜਦੋਂ ਨੌਕਰ ਕਹਿੰਦਾ ਜੇ ਮੇਰੀ ਤਨਖਾਹ ਵਧਾ ਦਿਓ ਨਹੀਂ ਤੇ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਪਰ ਹੁਣ ਤਾਂ ਇਹ ਹੈ ਵੀ ਨੌਕਰ ਕਹਿੰਦਾ ਜੀ ਮੇਰੀ ਤਨਖਾਹ ਘਟਾ ਦਿਓ ਤੁਸੀਂ, ਅੱਜ ਕੱਲ ਬੜੀ ਇਕਨੋਮਿਕਲ ਡਿਫਿਕਲਟੀ ਚੋਂ ਮੈਂ ਘੱਟ ਤਨਖਾਹ ਤੇ ਵੀ ਕੰਮ ਕਰਾਂਗਾ। ਚੀਨ ਭਾਰਤ ਰਿਲੇਸ਼ਨਸ਼ਿਪ ਅੱਜ ਉਸ ਦੌਰ 'ਚ ਸ਼ਾਮਲ ਹੋ ਚੁੱਕੇ ਨੇ ਕਿ ਜਿਹਦੇ 'ਚ ਇਹਨਾਂ ਦੀ ਤੜ ਤਾਂ ਦਿੱਤੀ ਤੋੜ ਚੀਨ ਨੇ, ਇਹਦੇ ਕੋਈ ਸ਼ੱਕ ਨਹੀਂ ਹੈ। ਜਿਹੜਾ ਬਾਹਰਲਿਆਂ ਦੇ ਉੱਤੇ ਤਵੱਕੋ ਸੀ ਕਿ ਅਮਰੀਕਾ ਸਾਡਾ ਯਾਰ ਔਰ ਫਲਾਣਾ ਤੇ ਢਿਮਕਾ, ਰਸ਼ੀਆ ਨੇ ਵੀ ਵਿਚੋਲਗੀ ਤੱਕ ਤੋਂ ਵੀ ਨਾ ਕਰ ਦਿੱਤੀ। ਦੌੜਿਆ ਰਾਜਨਾਥ ਸਿੰਘ ਗਿਆ ਮਾਸਕੋ, ਉਹਨਾਂ ਨੇ ਕਿਹਾ ਨਾ ਭਾਈ ਤੁਸੀਂ ਦੋ ਵੱਡੀ ਸੁਪਰ ਪਾਵਰ ਹੋ, ਤੁਸੀਂ ਬਰਾਬਰ ਦੀ ਗੱਲ ਕਰੋ, ਬਾਕੀ ਗੱਲ ਤੁਸੀਂ ਕਰਦੇ ਹੋ। ਸੋ ਕੁੱਲ ਮਿਲਾ ਕੇ ਆਪਣੇ ਲੋਕਾਂ ਨੂੰ ਧੋਖਾ ਦੇਣ ਲਈ ਮੋਦੀ ਨੇ
ਬੜੇ ਜਿਹੜਾ ਉਹ ਦਾਅਵੇ ਦੇ ਨਾਲ ਕਿਹਾ ਕਿ ਨਾ ਕੋਈ ਸਾਡੇ ਆਇਆ, ਨਾ ਕੋਈ ਪੋਸਟ ਤੇ ਕਬਜ਼ਾ ਹੋਇਆ, ਨਾ ਕੁਛ ਹੋਇਆ, ਬਿਲਕੁਲ ਨਾਰਮਲ ਹੈ। ਨਾਰਮਲ ਹੈ। ਹੁਣ ਇਸ ਝੂਠ ਨੂੰ ਹਾਲਾਂਕਿ ਉਹਨਾਂ ਦੇ ਹੀ ਆਪਣੇ ਜਿਹੜੇ ਐਕਸ ਫੌਜੀ ਅਫਸਰ, ਕੋਈ ਐਚਐਸ ਪਨਾਂਗ, ਕੋਈ ਅਜੇ ਔਰ ਦੂਸਰੇ ਜਿਹੜੇ ਨੇ ਇਹਨਾਂ ਦੇ ਕਾਫੀ 2-3 ਇਕਸਾਨੀ ਕਰਕੇ ਨੇ ਸੱਜਣ, ਜਿਨ੍ਹਾਂ ਨੇ ਮਾਰਕ ਕਰਕੇ ਦੱਸਿਆ ਕਿ ਭਾਈ ਫਿਰ ਉਹ ਗੂਗਲ ਦੇ ਉੱਤੇ ਸੈਟੇਲਾਈਟ ਇਮੇਜਰੀ ਆ ਗਈ ਕਿ ਵੀ ਉਹ ਸੈਂਗਕੋਂਗ ਸੋ ਹੋਏ ਔਰ ਦੂਸਰਾ ਗਲਵਾਨ ਵੈਲੀ ਹੋਏ, ਪੈਂਗਸੌਕ ਲੇਕ ਹੋਏ, ਵੀ ਉੱਥੇ ਸਾਰਿਆਂ ਦੇ ਉੱਤੇ ਹੀ ਉਹਨਾਂ ਦੇ ਕਿ ਫਿੰਗਰ 5 ਤੇ 8 ਤੇ ਫਲਾਣਾ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਪਰ ਸਾਹਮਣੇ ਆ ਗਿਆ ਵੀ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਜੀ ਇਹ ਉਹਦੇ ਚਾਈਨਾ ਕੋਲ ਨਹੀਂ, ਤੁਸੀਂ ਤੁਹਾਡੀ ਉੱਥੇ ਗਸ਼ਤ ਹੀ ਨਹੀਂ ਹੋ ਸਕਦੀ। ਜੇ ਤੁਹਾਡੀ ਗਸ਼ਤ ਨਹੀਂ ਹੋ ਸਕਦੀ, ਅੱਗੇ ਤੁਸੀਂ ਗਸ਼ਤ ਕਰਦੇ ਸੀ ਤਾਂ ਮਤਲਬ ਚੀਨ ਨੇ ਲੈ ਲਈ। ਫਿਰ ਇਸ ਸਾਰੇ ਨੂੰ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਝੂਠ ਮੋਦੀ ਨੇ ਬੋਲਿਆ ਔਰ ਬਾਕੀਆਂ ਨੇ ਵੀ, ਗੋਦੀ ਮੀਡੀਆ ਨੇ ਇਹ ਜਿਹੜਾ ਸਾਰਾ ਡਰਾਮਾ ਖੜਾ ਕੀਤਾ ਹੈ, ਰਾਮ ਮੰਦਰ ਤੇ ਫਲਾਣਾ, ਤੇ ਹੁਣ 78% ਸਾਬਤ ਕਰ ਦਿੱਤਾ ਜੀ ਉਹਦੀ ਪਪੂਲੈਰਿਟੀ, ਇਹ ਸਾਰਾ ਉਹਨੂੰ ਕਰਨ ਦੇ ਲਈ। ਪਰ ਬਹੁਤ ਵਾਰ ਜਿਵੇਂ ਸਿਆਣੇ ਕਹਿੰਦੇ ਨੇ ਕਿ ਵੀ ਝੂਠ ਦੇ ਪੈਰ ਨਹੀਂ ਹੁੰਦੇ, ਜਾਂ ਈਵਨ ਕਤਲ ਬਾਰੇ ਵੀ ਕਹਿੰਦੇ ਨੇ ਵੀ ਕਾਤਲ ਕਿਤੇ ਨਾ ਕਿਤੇ ਜਿਹੜਾ ਉਹਦੇ ਨਿਸ਼ਾਨ ਛੱਡ ਜਾਂਦਾ, ਉਹਦੀ ਪੈੜ ਲੱਭ ਜਾਂਦੀ ਹੈ। ਇਹਨਾਂ ਦੀ ਡਿਫੈਂਸ ਮਿਨਿਸਟਰੀ ਨੇ ਹੁਣ ਕੁਝ ਚੀਜ਼ਾਂ ਜਿਹੜੀਆਂ ਅਪਲੋਡ ਕਰਦੇ ਨੇ, ਉੱਥੇ ਵੀ ਬਾਬੂ ਬੈਠੇ ਨੇ ਪਿਛਲੇ ਦਿਨਾਂ 'ਚ, ਹਾਲਾਂਕਿ 3-4 ਦਿਨ ਪੁਰਾਣੀ ਗੱਲ ਹੈ ਲੇਕਿਨ ਅਸੀਂ ਡਿਸਕਸ ਨਹੀਂ ਸੀ ਕੀਤੀ। ਔਰ ਅੱਜ ਦੇ ਕੰਟੈਕਸਟ ਜਦੋਂ ਮੈਂ ਦੇਖਿਆ ਕਿ ਜਦੋਂ ਇਹਨਾਂ ਦਾ ਫੋਰਨ ਮਿਨਿਸਟਰ ਤਰਲੇ ਕਰ ਰਿਹਾ ਜੈ ਕ੍ਰਿਸ਼ਨ, future of India China ties depends on reaching some kind of equilibrium, ਜੈ ਸ਼ੰਕਰ ਕਿ ਜੀ ਸਾਡਾ ਫਿਊਚਰ ਦੋਨਾਂ ਦਾ, ਵੱਡੀ ਕਿਸਮਤ ਸਾਡੀ ਜੁੜੀ ਹੋਈ ਹੈ, ਅਸੀਂ ਗਵਾਂਢੀ ਵੀ ਹੈ। ਦੇਖੋ ਚਾਈਨਾ ਦੂਸਰੀ ਵੱਡੀ ਦੁਨੀਆ ਦੀ ਇਕਨੋਮੀ ਹੈ, ਅਸੀਂ ਵੀ ਕੋਸ਼ਿਸ਼ ਕਰਾਂਗੇ ਇੱਕ ਦਿਨ ਤੀਸਰੀ ਬਣ ਜਾਾਂਗੇ। ਹੁਣ ਤਾਂ ਉਹ ਪਹਿਲਾਂ ਹੀ ਨੌਕਰਾਂ ਦਾ ਵੀ ਨੌਕਰ ਚਾਕਰ ਬਣਨ ਨੂੰ ਤਿਆਰ ਹੋਏ ਬੈਠੇ ਨੇ। ਅੱਗੇ ਕਹਿੰਦੇ ਸੀ 2025 ਤੱਕ ਅਸੀਂ ਚੀਨ ਨੂੰ ਬੀਟ ਕਰ ਦਿਆਂਗੇ, 2050 ਤੱਕ ਅਮਰੀਕਾ ਨੂੰ ਬੀਟ ਕਰ ਦਿਆਂਗੇ, ਅਸੀਂ ਸੁਪਰ ਪਾਵਰ ਹੈ। ਉਹ ਜਿਹੜਾ ਡਿਫੈਂਸ ਡਾਕੂਮੈਂਟ ਜਿਹੜਾ ਆਇਆ ਹੀ ਜਦੋਂ, ਉਦੋਂ ਜਿਹੜੇ ਹੁਣ ਸਿਆਣੇ ਲੋਕ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਬਾਈ ਮਿਸਟੇਕ ਆ ਗਿਆ, ਉਹਨਾਂ ਨੇ ਸਕਰੀਨਸ਼ਾਟ ਲੈ ਲਏ ਔਰ ਰੌਲਾ ਪੈ ਗਿਆ ਕਿ ਵੀ ਇਹ ਤਾਂ ਮੋਦੀ ਦਾ ਨੇ ਤਾਂ ਬਿਲਕੁਲ ਝੂਠ ਬੋਲਿਆ। ਔਰ ਨਾਲ ਦੀ ਨਾਲ ਉਹਨਾਂ ਨੇ ਅਗਲੇ ਦਿਨ ਉੱਥੋਂ ਡਿਫੈਂਸ ਵਾਲੇ ਤੋਂ ਉਹਨੂੰ ਹਟਾਤਾ ਉਸ ਨੂੰ। ਲੇਕਿਨ ਇਹ ਇੰਟਰਨੈਟ ਦਾ ਜ਼ਮਾਨਾ ਹੈ ਜਿੱਥੇ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਦੇ ਵੀ ਮੌਕੇ ਨੇ। ਉੱਥੇ ਜਿਹੜੀ ਗੱਲ ਇੱਕ ਵਾਰੀ ਆ ਗਈ ਬਾਹਰ, ਹੁਣ ਇਹ ਜਿਹੜਾ ਹੈ ਡਿਫੈਂਸ ਦਾ ਜਿਹੜਾ ਡਾਕੂਮੈਂਟ ਹੈ ਉਹਦੇ 'ਚ ਇੱਕ ਨੰਬਰ 2 ਦਾ ਜਿਹੜਾ ਕਲੌਜ਼ ਹੈ ਉਹਦੇ ਤੇ ਚਾਈਨੀਜ਼, ਇਹ ਉਹ ਹੈ ਜਿਹਦਾ ਸਕਰੀਨਸ਼ਾਟ ਜਿਨ੍ਹਾਂ ਨੇ ਲਿਆ ਔਰ ਆਲਰੇਡੀ ਸਰਕੂਲੇਟ ਹੋ ਗਿਆ, ਉੱਥੋਂ ਉਹਨਾਂ ਨੇ ਹਟਾ ਦਿੱਤਾ ਉਹਨੂੰ। ਚਾਈਨੀਜ਼ ਐਗਰੈਸ਼ਨ ਔਨ LAC ਕਿ ਲਾਈਨ ਆਫ ਐਕਚੁਅਲ ਕੰਟਰੋਲ ਤੇ ਚੀਨ ਦਾ ਐਗਰੈਸ਼ਨ ਦਾ ਮਤਲਬ ਹੀ ਹਮਲਾ ਹੁੰਦਾ। ਔਰ ਉਹਦੇ ਪਹਿਲਾ ਨੰਬਰ ਕਲੌਜ਼ ਹੈ ਅੱਗੋਂ ਸਬ ਕਲੌਜ਼, ਚਾਈਨੀਜ਼ ਐਗਰੈਸ਼ਨ has been increasing along the line of actual control and more particularly in Galwan Valley since 5th May 2020. The Chinese side transgressed in the areas of Koranganala, Gogra and north bank of Pangok So Lake on 17-18 May 2020. ਮੋਦੀ ਦਾ ਝੂਠ ਫੈਲ ਫਲੈਟ ਹੀ ਨਹੀਂ, ਪਤਾਲ 'ਚ ਦਫਨਾਇਆ ਗਿਆ। ਇਹ ਉਹਨਾਂ ਦਾ ਡਿਫੈਂਸ ਡਿਪਾਰਟਮੈਂਟ ਜਿਹੜਾ ਆਪਣੇ ਵੈਬਸਾਈਟ ਦੇ ਉੱਤੇ ਕਹਿ ਰਿਹਾ ਕਿ ਚੀਨ ਦਾ ਹਮਲਾ ਵਧਦਾ ਗਿਆ ਔਰ 5 ਮਈ ਤੋਂ ਲੈ ਕੇ ਹੁਣ ਜਿਹੜੀ ਟੱਕਰ ਗਲਵਾਨ ਵੈਲੀ 'ਚ ਹੁੰਦੀ ਹੈ ਉਹ 15 ਤੇ 16 ਜੂਨ ਦੀ ਮਿਡਨਾਈਟ ਨੂੰ ਹੁੰਦੀ ਹੈ, ਜਿਹਦੇ 'ਚ ਇਹਨਾਂ ਦੇ 20 ਸੋਲਜਰ ਮਰਦੇ ਨੇ, 10 ਉਹਨਾਂ ਨੂੰ ਕੈਪਚਰ ਕਰ ਲੈਂਦੇ ਨੇ, ਪ੍ਰਿਜ਼ਨਰ ਆਫ ਵਾਰ ਬਣਾ ਲੈਂਦੇ ਨੇ। ਔਰ ਇਹ 5 ਮਈ ਦਾ ਜ਼ਿਕਰ ਹੈ। ਹੁਣ ਪਹਿਲੀ ਗੱਲ ਇਹ ਹੈ ਕਿ ਜੇ 5 ਮਈ ਨੂੰ ਟਰਾਂਸਗ੍ਰੈਸ ਉਹਨਾਂ ਨੇ ਕੀਤਾ, ਟਰਾਂਸਗ੍ਰੈਸ ਦਾ ਮਤਲਬ ਹੁੰਦਾ ਅੱਗੇ ਆ ਕੇ ਉਹਨਾਂ ਨੇ ਐਨਕਰੋਚ ਕਰ ਲੈਣਾ ਜਾਂ ਉਹਨਾਂ ਨੇ ਕਬਜ਼ਾ ਕਰਨਾ। ਔਰ ਏਰੀਆ ਵੀ ਡਿਫਾਈਨ ਕੀਤੇ ਹੋਏ ਨੇ ਕਿ ਕੁਰੰਗਨਾਲਾ, ਗੋਗਰਾ, ਨਾਰਥ ਬੈਂਕ ਆਫ ਪੈਂਗੋਕ ਸੋ ਲੇਕ। ਔਰ ਇਹ 17-18 ਮਈ ਨੂੰ ਜਿਹੜਾ ਇਹ ਉਹਨਾਂ ਨੇ ਟਰਾਂਸਗ੍ਰੈਸ ਕੀਤੇ ਇਹ ਇਲਾਕੇ। ਔਰ ਉਸ ਤੋਂ ਪਹਿਲਾਂ ਗਲਵਾਨ ਵੈਲੀ ਚੋਂ 5 ਮਈ ਆਏ। ਹੁਣ 5 ਮਈ, 17-18 ਮਈ ਤੇ 15-16 ਜੂਨ। ਹੁਣ ਜੇ 5 ਮਈ ਦੇ ਲਿਹਾਜ਼ ਨਾਲ ਦੇਖੋ ਤੇ ਆਲਮੋਸਟ 1.5 ਮਹੀਨਾ, ਜੇ 17-18 ਦੇ ਨਾਲ ਦੇਖੋ ਤੇ 15-16 ਦੀ ਰਾਤ ਹੈ। ਵੀ 1 ਮਹੀਨਾ ਇਹ ਹੋਣ ਦੇ ਬਾਵਜੂਦ ਤੁਸੀਂ ਆਪਣੇ ਨਿਹੱਥੇ ਸੋਲਜਰ ਵੀ ਮਰਵਾਏ ਭੇਜ ਕੇ ਤੁਹਾਡੀ ਸਟ੍ਰੈਟਜੀ ਕਿੱਥੇ ਸੀ? ਇਲਾਕਾ ਵੀ ਤੁਸੀਂ ਗਵਾਇਆ।
ਫਿਰ ਤੁਹਾਡਾ ਪ੍ਰਾਈਮ ਮਿਨਿਸਟਰ ਵੀ ਝੂਠ ਬੋਲ ਰਿਹਾ। ਸੋ ਇਸ ਤੋਂ ਵੱਡਾ ਹੁਣ ਜੇ ਫਿਰ ਵੀ ਉਹਨਾਂ ਨੇ ਕਹਿਣਾ ਜੀ 1200 ਬੰਦਿਆਂ ਦਾ ਅਸੀਂ ਟੈਲੀਫੋਨਿਕ ਸਰਵੇ ਕੀਤਾ ਔਰ 78% ਕਹਿ ਰਹੇ ਨੇ ਕਿ ਮੋਦੀ ਤੋਂ ਵੱਡਾ ਕੋਈ ਨਹੀਂ, ਉਹਨੇ ਚੀਨ ਵੀ ਬਹੁਤ ਵਧੀਆ ਹੈਂਡਲ ਕੀਤਾ, ਉਹਨੇ ਕੋਵਿਡ-19 ਵੀ ਵਧੀਆ ਹੈਂਡਲ ਕੀਤਾ, ਔਰ ਉਹ ਪਾਸਟ ਜਿੰਨੇ ਪ੍ਰਾਈਮ ਮਿਨਿਸਟਰਸ ਦੀ ਪਪੂਲੈਰਿਟੀ ਉਹਨੂੰ ਇਕੱਠੇ ਕਰ ਲਓ ਉਸ ਤੋਂ ਵੀ ਬਾਅਦ ਮੋਦੀ ਹੈ। ਔਰ ਕਈਆਂ ਨੇ ਤਾਂ ਇਹ ਵੀ ਪ੍ਰੈਡਿਕਟ ਕਰਤਾ ਕਿ ਉਸ ਸਰਵੇ 'ਚ ਪੁੱਛਿਆ ਗਿਆ ਕਿ ਨੈਕਸਟ ਪ੍ਰਾਈਮ ਮਿਨਿਸਟਰ 2024 'ਚ ਕੌਣ ਹੋਏਗਾ, ਔਰ ਇੰਨੇ % 80% ਨੇ ਕਹਿਤਾ ਮੋਦੀ। ਮੈਂ ਕਿਹਾ ਇੰਨਾ ਤਾਂ ਝੂਠ ਜਿਹੜੇ ਉਹ ਕਮਿਊਨਿਸਟ ਪਾਰਟੀ ਰਸ਼ੀਆ ਵਾਲੇ ਆਪਣੇ ਉਹ ਵੀ ਇਲੈਕਸ਼ਨਾਂ ਕਰਵਾਉਂਦੇ ਹੀ ਸੀ, ਵੋਟਾਂ ਪਵਾਉਂਦੇ ਸੀ, ਉਹ ਵੀ ਰੱਖ ਲੈਂਦੇ ਸੀ ਥੋੜਾ ਜਿਹਾ ਕਿ ਵੀ ਇਹ ਨਾ ਲੱਗੇ ਵੀ ਸਾਰੇ ਹੀ ਜਦੋਂ ਕਹਿ ਦਿਓ ਕਿ ਵੀ ਪਪੂਲਰ ਹੈ ਤਾਂ ਫਿਰ ਇਹ ਨਾ ਹੋਏ ਕਿ ਲੱਗੇ ਵੀ ਝੂਠ ਹੈ। ਲੇਕਿਨ ਹੁਣ ਇਹ ਚਾਣਕਿਆ ਦੇ ਪੁੱਤਰਾਂ ਨੇ ਸਾਰੇ, ਪਰ ਇੱਕ ਪਾਸਾ ਇਹ ਹੈ ਝੂਠ ਬੋਲਣ ਦਾ, ਪਰ ਦੂਸਰੇ ਪਾਸੇ ਹੁਣ ਉਹ ਸਾਈਮਲਟੇਨੀਅਸਲੀ ਇਹਨਾਂ ਨੇ ਤਾਂ ਵੈਸੇ ਉਹ ਨਰਸਿੰਘ ਅਵਤਾਰ ਬਣਾਇਆ ਹੋਇਆ ਵੀ ਅੱਧਾ ਬੰਦਾ ਦਾ ਧੜ ਹੁੰਦਾ ਹੈ ਤੇ ਅੱਧਾ ਜਾਨਵਰ ਹੁੰਦਾ ਹੈ। ਲੇਕਿਨ ਤੁਸੀਂ ਇਹਨਾਂ ਦਾ ਅੱਧਾ ਇਹ ਦੇਖੋ, ਔਰ ਉਹ ਵੀ ਇਹਨਾਂ ਦਾ ਜਿਵੇਂ ਕਹਾਵਤ ਹੈ ਕਿ ਬਈ ਬੜਕ ਮਾਰੀ ਹੈ ਨਾ, ਉਹਨਾਂ ਨੇ ਕਿਹਾ ਜੀ ਅੱਗੋਂ ਉਹਨੇ ਵੀ ਬੜਕ ਮਾਰੀ, ਬਹਿ ਗਿਆ ਲਿਫ ਕੇ, ਪਹਿਲਾਂ ਤਾਂ ਕਹਿੰਦੇ ਅਸੀਂ ਸਾਨ ਹੁੰਦੇ ਆ, ਤੇ ਜਦੋਂ ਦੂਜੇ ਨੇ ਮਾਰੀ ਫਿਰ ਉਹਦੇ ਪੈਰ ਫੜ ਲਏ ਜੀ, ਗਾਂ ਦੇ ਜਾਏ ਹੈ ਜੀ ਅਸੀਂ, ਗਾਂ ਦੇ ਜਾਏ, ਫਿਰ ਤੁਸੀਂ ਮਾਸੂਮ ਬਣ ਗਏ ਹੋ। ਔਰ ਇੱਥੇ ਮਾਸੂਮੀਅਤ ਨਜ਼ਰ ਆ ਰਹੀ ਹੈ। ਜੈ ਸ਼ੰਕਰ ਜਦੋਂ ਕਹਿ ਰਿਹਾ ਕਿ ਆਨਲਾਈਨ ਇੰਟਰੈਕਸ਼ਨ ਹੋਇਆ CII ਸਮਿਟ ਦਾ, ਔਰ ਉਹਨਾਂ ਨੇ ਦੋਨੋਂ ਮੁਲਕਾਂ ਬਾਰੇ ਜਦੋਂ ਇੱਕ ਇਸ ਦੇ ਉੱਤੇ ਡਿਸਕਸ ਹੋਇਆ ਤੇ ਉਹਨੇ ਜੈ ਸ਼ੰਕਰ ਦੇ, ਮੈਂ ਐਗਜ਼ੈਕਟ ਕਿਉਂਕਿ ਕੋਟ ਅਨਕੋਟ ਮੋਰ ਇੰਪੋਰਟੈਂਟ ਹੁੰਦਾ ਹੈ ਦੱਸਣਾ ਕਿ ਹਕੀਕਤ ਕੀ ਹੈ। ਹੁਣ ਇਹ ਤੁਸੀਂ ਤਰਲਿਆਂ ਦਾ ਦੇਖੋ ਵੀ ਤੁਹਾਡੀ ਇੰਨੀ ਜ਼ਮੀਨ ਜਿਹੜੀ ਇੱਕ ਕਿਸੇ ਮੈਂ ਸ਼ੋਅ 'ਚ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਵੀ ਜਿੰਨੀ ਕੁ ਬੰਗਲਾਦੇਸ਼ ਦਾ ਏਰੀਆ ਹੈ ਸ਼ਾਇਦ ਉਹਨਾਂ ਦਾ 60,000 ਸਕੁਅਰ ਕਿਲੋਮੀਟਰ ਦੇ ਨੇੜੇ ਤੇੜੇ ਹੋਏਗਾ ਜਾਂ ਉਸ ਲੈਵਲ ਤੋਂ ਜਾਂ ਉਸ ਤੋਂ ਥੋੜਾ ਘੱਟ ਜਿਹੜਾ ਉਹ ਚੀਨ ਨੇ ਆਕੂਪਾਈ। ਔਰ ਇਹ ਉਹਨਾਂ ਦੇ ਐਕਸਪਰਟਸ ਨੇ ਵੀ ਕਿਹਾ ਕਿ 62 ਤੋਂ ਬਾਅਦ ਸਭ ਤੋਂ ਜ਼ਿਆਦਾ ਇਲਾਕਾ ਇਹਨਾਂ ਨੇ ਗਵਾਇਆ। ਹੁਣ ਇੰਨਾ ਇਲਾਕਾ ਗਵਾਇਆ ਹੋਏ, 20 ਸੋਲਜਰ ਮਰਵਾਏ ਹੋਣ, ਹਿਊਮਿਲੇਸ਼ਨ ਹੋਏ ਕਿ 10 ਤੁਹਾਡੇ ਪ੍ਰਿਜ਼ਨਰ ਆਫ ਵਾਰ ਜਿਨ੍ਹਾਂ 'ਚ ਕਰਨਲ ਵੀ ਹੈ, ਮੇਜਰ ਵੀ ਹੈ, ਕੈਪਟਨ ਵੀ ਹੈ, ਔਰ ਇੱਕ ਪਾਸੇ ਇਹ ਹੈ ਕਿ ਇਹ ਗੱਲਬਾਤ ਕਰ ਰਹੇ ਨੇ 6ਵਾਂ ਦੌਰ ਵੀ ਚੱਲਿਆ, ਬਾਰਡਰ ਉਹ ਇੰਡੀਆ ਚਾਈਨਾ ਹੋਲਡ ਮੇਜਰ ਜਨਰਲ ਲੈਵਲ ਟਾਕਸ, ਅਜੇ ਫਿਰ ਕੁਝ ਨਹੀਂ ਨਿਕਲਿਆ ਉਹਨਾਂ ਨੂੰ। ਉਹਨਾਂ ਦਾ ਮੇਜਰ ਜਨਰਲ ਹੁੰਦਾ, ਇਹਨਾਂ ਦਾ ਲੈਫਟੀਨੈਂਟ ਜਨਰਲ, ਇੱਥੇ ਵੀ ਲੇਕਿਨ ਇਹਦੇ ਬਾਵਜੂਦ ਇਹਨਾਂ ਗਾਂ ਦੇ ਜਾਇਆਂ ਦਾ ਹਾਲ ਦੇਖੋ। ਇਹ ਹੁਣ ਇਹ ਕਹਿ ਕੀ ਰਿਹਾ ਜੈ ਸ਼ੰਕਰ, ਵੀ ਆਰ ਨੇਬਰਸ ਆਫ ਚਾਈਨਾ, ਅਸੀਂ ਤਾਂ ਭਾਈ ਤੁਹਾਡੇ ਗੁਆਂਢੀ ਹਾਂ। ਚਾਈਨਾ ਇਜ਼ ਆਲਰੇਡੀ ਦਾ ਸੈਕੰਡ ਲਾਰਜੈਸਟ ਇਕਨੋਮੀ ਇਨ ਦਾ ਵਰਲਡ। ਦੇਖੋ ਚੀਨ ਤਾਂ ਨੰਬਰ 2 ਬਾਦਸ਼ਾਹ ਦੁਨੀਆ 'ਚ, ਵੀ ਵਿਲ ਬੀ ਵਨ ਡੇ ਥਰਡ, ਇੱਕ ਦਿਨ ਆਏਗਾ ਅਸੀਂ ਵੀ ਤੀਸਰੇ ਨੰਬਰ ਤੇ ਆ ਜਾਵਾਂਗੇ। ਹੁਣ ਪਹਿਲਾਂ ਹੀ ਛੋਟੇ ਭਾਈ ਨੇ ਉਹਦੇ ਚਾਕਰ ਬਣੇ ਹੋਏ ਨੇ ਜੀ, ਅਸੀਂ ਵੀ ਤੁਹਾਡੇ ਨੌਕਰ ਹਾਂ ਜੀ। ਯੂ ਕੈਨ ਆਰਗੂ ਵੈਨ, ਉਹ ਕਹਿੰਦੇ ਇਹ ਤਾਂ ਹੋ ਸਕਦਾ ਹੈ ਕਿ ਵੀ ਅਸੀਂ ਕਦੋਂ ਬਣਾਂਗੇ, ਪਰ ਇੱਕ ਦਿਨ ਅਸੀਂ ਤੀਸਰੇ ਨੰਬਰ ਤੇ ਜ਼ਰੂਰ ਆਵਾਂਗੇ। ਵੀ ਆਰ ਡੈਮੋਗ੍ਰਾਫਿਕਲੀ 2 ਵੈਰੀ ਯੂਨੀਕ ਕੰਟਰੀਜ਼ ਜੀ, ਬਹੁਤ ਡੈਮੋਗ੍ਰਾਫੀ ਸਾਡੀ ਬਿਲਕੁਲ ਇੱਕੋ ਹੈ। ਉਹ ਜਿਹੜੇ ਨੇ ਜੋ ਉੱਡਦਾ ਹੈ, ਜੋ ਭੱਜਦਾ ਹੈ, ਜੋ ਤੈਰਦਾ ਉਹ ਖਾ ਜਾਂਦੇ ਨੇ, ਤੁਸੀਂ ਜਿਹੜਾ ਉਹ ਘਾਹ ਫੂਸ ਖਾਣ ਵਾਲੇ ਤੁਸੀਂ ਲੋਕਾਂ ਨੂੰ ਜਿਹੜਾ ਉਹਨਾਂ ਦੀ ਮਨਪਸੰਦ ਖੁਰਾਕ ਵੀ ਨਹੀਂ ਖਾਣ ਦਿੰਦੇ। ਵੀ ਆਰ ਦਾ ਓਨਲੀ 2 ਕੰਟਰੀਜ਼ ਇਨ ਦਾ ਬਿਲੀਅਨ ਪਲੱਸ ਕੈਟਾਗਰੀ। ਇਹ ਠੀਕ ਹੈ ਕਿ ਜੀ ਹੁਣ ਤੁਹਾਡੀ ਵੀ ਆਬਾਦੀ ਬਿਲੀਅਨ ਤੋਂ ਜ਼ਿਆਦਾ ਹੈ, ਸਾਡੀ ਵੀ ਜ਼ਿਆਦਾ ਹੈ। The period of our difficulties was very similar, ਸਾਡੀਆਂ ਮੁਸ਼ਕਲਾਂ ਵੀ ਇੱਕੋ ਜਿਹੀਆਂ ਸੀ, which really started at least vis-a-vis the Europeans around the same time frame। ਹੁਣ ਕਲੋਨੀਅਲ ਚੀਨ ਨਾਲ ਹਮਦਰਦੀ ਕਰ ਰਿਹਾ ਜੀ, ਜਿਵੇਂ ਤੁਹਾਨੂੰ ਕੋਲੋਨਾਈਜ਼ ਕੀਤਾ ਸਾਨੂੰ ਵੀ ਕੀਤਾ, ਤੁਸੀਂ ਤਾਂ ਫਰਦਰ ਕਾਲੋਨੀ ਬਣ ਗਏ ਹੋ ਅਮਰੀਕਾ ਦੀ। ਇੱਕ ਤਾਂ ਪਾਸਟ ਹਿਸਟਰੀ ਹੈ, ਪਰ ਤੁਸੀਂ ਤਾਂ ਅਮਰੀਕਾ ਦੀ ਕਾਲੋਨੀ ਵਾਂਗ ਬਿਹੇਵ ਕਰ ਰਹੇ ਹੋ। ਫਿਰ ਉਹ ਕਹਿੰਦਾ ਇਹ ਉਹਨੇ ਅੱਗੋਂ ਆਪਣੀ ਗੱਲ, ਵੀ ਆਰ seeing a sort of parallel but differential rise of 2 countries। ਕਿ ਜੀ ਦੇਖੋ ਅਸੀਂ parallel ਵੀ ਹੈ ਪਰ differential rise ਵੀ ਹੈ, but all of this is also happening when we are neighbors। ਅਸੀਂ ਤਾਂ ਗਵਾਂਢੀ ਹਾਂ। ਗਵਾਂਢੀ ਤਾਂ ਜੀ ਇੱਕ ਦੂਜੇ ਦਾ ਮਾਪਿਓ ਜਾਏ ਵਾਂਗ ਹੁੰਦਾ ਹੈ, ਰਿਸ਼ਤੇਦਾਰ ਤਾਂ ਫੇਰ ਆਉਂਦਾ, ਗਵਾਂਢ ਚ ਤਾਂ ਹੀ ਆ ਗਏ ਚੀਨ ਵਾਲੇ, ਮਈ ਦੇ ਆਏ ਨੇ, ਹੁਣ ਤੁਸੀਂ ਵੈਲਕਮ ਕੀਤਾ ਉਹਨਾਂ ਦਾ, ਪਰ ਝੂਠ ਨਾ ਬੋਲੋ, ਜਿਆਦਾ ਕਹੋ ਜੀ ਆਏ ਨੇ ਗਵਾਂਢੀ, ਜਿਹੜਾ ਉਹਨਾਂ ਦਾ ਡਿਊ ਹੈ ਉਹਨਾਂ ਨੇ ਲੈ ਲਿਆ, ਅਸੀਂ ਫੁੱਲਾਂ ਦੇ ਹਾਰ ਪਾਉਂਦੇ ਆ ਉਹਨਾਂ ਦੇ ਗਲ 'ਚ। ਟੂ ਮਾਈ ਮਾਈਂਡ what it does is it puts a huge premium on reaching some kind of equilibrium
ਔਰ ਅੰਡਰਸਟੈਂਡਿੰਗ ਬਿਟਵੀਨ ਦਾ ਟੂ ਕਿ ਜੀ ਦੇਖੋ ਅਸੀਂ ਗਵਾਂਢੀ ਹਾਂ, ਗਵਾਂਢ ਦੀ ਸ਼ਰਮ ਅਸੀਂ ਰੱਖ ਲੈਂਦੇ ਹਾਂ, ਤੁਸੀਂ ਵੀ ਇੰਨਾ ਕੁ ਤਰਸ ਕਰੋ ਵੀ ਜਿੰਨਾ ਕੁ ਤੁਸੀਂ ਲੈ ਲਿਆ ਹੁਣ ਉੱਥੇ ਬੈਠੇ ਰਹੋ, ਹੋਰ ਨਾ ਸਾਥੋਂ ਲਿਓ। ਫਿਰ ਨਾਲ ਉਹ ਕਹਿ ਰਿਹਾ ਬਿਕੋਜ਼ not just in my interest, equally in their interest, and how to do that I think is one of the big challenges that we face. In their own way somebody at their end would be saying something, he said, और उन्होंने कहा जी कि भी and I would argue that world actually has a lot of riding on us given our size and given our impact. That would be the case. It's not an easy question to answer. There are problems are well laid out, but certainly I feel it is very central to our phone. I know कि जी हाँ problems ने उन्हां दियां भी ने साडियां भी ने, पर चलो कोई ना कोई बैलेंस बना लईए। ਇਹ ਉਹ ਜੈ ਸ਼ੰਕਰ ਹੈ ਜਿਹਨੂੰ ਜਦੋਂ ਫੋਰਨ ਮਿਲੇ ਉਹਨਾਂ ਨੇ ਕਿਹਾ ਜੀ ਇਹਨੂੰ ਤਾਂ ਅਮਰੀਕਾ ਦਾ ਇਹ ਇੰਨਾ ਅਮਰੀਕਾ ਇਹਦੇ ਨੇੜੇ ਆ, ਔਰ ਦੂਜਾ ਚੀਨ ਨੇ ਕਿਹਾ ਖਬਰਦਾਰ ਇਹ ਆਇਆ ਇੱਥੇ ਗੱਲਬਾਤ ਲਈ। ਉਹਨਾਂ ਨੇ ਫਿਰ ਉਹ ਜਿਹੜਾ ਆਪਣਾ ਵੱਡਾ ਢੋਲ ਰੱਖਿਆ ਹੋਇਆ ਡੋਬਾਲ, ਅਜੀਤ ਡੋਬਾਲ, ਉਹ ਢੋਲ ਵਜਾਇਆ, ਉਹ ਵੀ ਉਹਨਾਂ ਨੇ ਪੈਕ ਕਰਕੇ ਭੇਜਿਆ। ਉਹਨਾਂ ਨੇ ਕਿਹਾ ਅੱਗੇ ਤੋਂ ਸ਼ਰਮ ਕਰੋ ਕਿ ਵੀ ਆਹ ਹਰਕਤ ਜੇ ਤੁਸੀਂ ਕੀਤੀ ਇਸ ਵਾਰ ਤਾਂ ਅਸੀਂ ਇੱਥੇ ਛੱਡ ਦਿੱਤਾ ਤੁਹਾਨੂੰ, ਬੰਦੇ ਵੀ ਤੁਹਾਡੇ ਛੱਡ ਦਿੱਤੇ ਨੇ, ਫਿਰ ਇਹਦਾ ਧਿਆਨ ਰੱਖਿਓ। ਉਹਨਾਂ ਨੇ ਔਰ ਅਜੇ ਤੱਕ ਇਹਨਾਂ ਦੀ ਤੁਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਤਰਲੇ ਹਾੜੇ ਤੇ ਉਹਨੂੰ ਇਹੀ ਕਹਿੰਦੇ ਨੇ ਵੀ ਹੁਣ ਆਪਣਿਆਂ ਨੂੰ ਕਹਿ ਰਹੇ ਨੇ ਜੀ ਹਮ ਜੀਤ ਗਏ, ਚੀਨ ਮੇ ਕੋਈ ਇਹ ਕਰ ਦਿਆ, ਮੋਦੀ ਜੀ 2024 ਚ ਵੀ ਪ੍ਰਾਈਮ ਮਿਨਿਸਟਰ ਹੋਣਗੇ, ਫੋਰਨ ਮਿਨਿਸਟਰ ਤਰਲੇ ਕਰ ਰਿਹਾ। ਔਰ ਕਿਤੇ ਹੁਣ ਇਹ ਜੇ ਨਰਸਿੰਘ ਅਵਤਾਰ ਨਹੀਂ, ਅੱਧੇ ਜਾਨਵਰ ਔਰ ਅੱਧੇ ਬੰਦੇ ਇੱਕ ਪਾਸੇ ਅੱਧਾ ਲੰਮੇ ਪਏ ਹੋਏ ਨੇ ਤੇ ਨਾਲ ਦੀ ਨਾਲ ਆਪਣਿਆਂ ਨੂੰ ਦੱਸ ਰਹੇ ਨੇ ਕਿ ਦੇਖੋ ਹਮਾਰਾ ਮੋਦੀ ਬਹਾਦਰ। ਸੋ ਇਸ ਆਰਟ ਦੇ, ਇਹਨੂੰ ਆਰਟ ਕਹੋ, ਇਹਨੂੰ ਸ਼ਰਮ ਕਹੋ, ਇਹਨੂੰ ਬੇਹਯਾਈ ਕਹੋ, ਇਹਨੂੰ ਕਿੰਗ ਆਫ ਲਾਈਜ਼ ਕਹੋ, ਇਹਨਾਂ ਨੂੰ ਤੁਸੀਂ ਜਿੰਨੇ ਵੀ ਕਰੋ ਝਾੜ ਝੂੜ ਕੇ ਫਿਰ ਕਹਿਣਗੇ ਜੀ ਭਾਰਤ ਮਾਤਾ ਕੀ ਜੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ। ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਉਸ ਦੇ ਨਾਲ ਕਿ ਕਿਸ ਤਰ੍ਹਾਂ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ UK ਦੀ ਪਾਰਲੀਮੈਂਟ ਮੈਂਬਰ ਜੋ ਬੀਬੀ ਪ੍ਰੀਤ ਕੌਰ ਗਿੱਲ ਨੇ ਕਿਹਾ ਹੈ ਕਿ ਖਾਲਿਸਤਾਨ ਦੀ ਜੋ ਮੰਗ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਅਨੁਸਾਰ ਹੈ ਔਰ ਇਸ ਨੇ ਖਾਲਿਸਤਾਨ ਦੇ ਕੇਸ ਨੂੰ ਪਾਰਲੀਮੈਂਟਰੀ ਜੋ ਲੈਵਲ ਤੇ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ। ਸੋ ਇਸ ਉੱਪਰ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ 5 ਮਿਲੀਅਨ ਸਿੱਖ ਡਾਇਸਪੋਰਾ 50 ਲੱਖ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਜਿਨ੍ਹਾਂ ਨੇ ਆਜ਼ਾਦੀ ਦਾ ਨਿੱਘ ਇਹਨਾਂ ਮੁਲਕਾਂ ਦੇ ਵਿੱਚ ਵੀ ਮਾਣਿਆ, ਉਹ ਉਸ ਭਾਰਤ ਦੇ ਨਕਸ਼ੇ ਨੂੰ ਨਕਾਰਦੇ ਹੀ ਨਹੀਂ, ਉਹ ਡਿਟਰਮਿੰਡ ਨੇ
ਕਿ ਸਿੱਖ ਡਾਇਸਪੋਰਾ ਨੇ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਸਾਡੇ ਫਾਦਰਲੈਂਡ ਖਾਲਿਸਤਾਨ ਨੂੰ ਲਿਬਰੇਟ ਕਰਵਾਉਣਾ ਹੈ। ਔਰ ਮੈਂ ਦੇਖ ਸਕਦਾ ਕਿ ਜਿਨ੍ਹਾਂ ਨੂੰ ਥੋੜੀ ਬਹੁਤ ਵੀ ਸਿਆਸਤ ਦੀ ਸਮਝ ਹੈ ਕਿ ਕਿਵੇਂ ਜਿਸ ਮੂਵਮੈਂਟ ਨੂੰ ਇਹਨਾਂ ਨੇ 80s ਦੇ ਵਿੱਚ ਖਾਸਤੌਰ ਜੂਨ 84 ਦੇ ਘੱਲੂਘਾਰੇ ਵੇਲੇ ਦਹਿਸ਼ਤਗਰਦੀ ਦੇ ਨਾਲ ਇਕੁਏਟ ਕੀਤਾ, ਟੈਂਕਾਂ ਤੋਪਾਂ ਦੇ ਨਾਲ ਉਹਨਾਂ ਨੇ ਸਾਡਾ ਅਕਾਲ ਤਖਤ ਢਾਇਆ, ਸੰਤ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਨੂੰ ਸ਼ਹੀਦ ਕੀਤਾ। ਇਹ ਫਖਰ ਵਾਲੀ ਗੱਲ ਹੈ ਅੱਜ ਜਦੋਂ ਇਹ ਅਸੀਂ ਗੱਲਬਾਤ ਕਰ ਰਹੇ ਹਾਂ ਤੇ 10 ਅਗਸਤ ਦਾ ਦਿਨ ਹੈ ਔਰ 10 ਅਗਸਤ 1986 ਨੂੰ ਸਾਡੇ ਦੋ ਬਹਾਦਰ ਯੋਧਿਆਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ 10 ਅਗਸਤ 1986 ਵਾਲੇ ਦਿਨ ਯਾਨੀ ਕਿ ਅੱਜ ਤੋਂ 34 ਸਾਲ ਪਹਿਲਾਂ ਪੂਨੇ ਸ਼ਹਿਰ ਦੇ ਵਿੱਚ ਜਾ ਕੇ ਜਨਰਲ ਵੈਦਿਆ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜੀਆਂ ਸੀ, ਇੰਦਰਾ ਗਾਂਧੀ ਨੂੰ ਤਾਂ 31 ਅਕਤੂਬਰ 1984 ਨੂੰ ਸਾਡੇ ਯੋਧਿਆਂ ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਨੇ ਸਜ਼ਾ ਯਾਫਤਾ ਕੀਤਾ ਔਰ ਭਾਈ ਜਿੰਦਾ ਸੁੱਖਾ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਹਿੰਦੇ ਹਾਂ ਉਹਨਾਂ ਨੇ 10 ਅਗਸਤ 1986 ਨੂੰ ਜਨਰਲ ਵੈਦਿਆ ਨੂੰ ਪੂਨੇ 'ਚ ਪਬਲਿਕਲੀ, ਉਹਦੀ ਨਾਲ ਘਰਵਾਲੀ ਭਾਨੂਮਤੀ ਵੀ ਸੀ, ਉਹਨੂੰ ਉਹਨਾਂ ਨੇ ਸੱਟ ਨਹੀਂ ਆਣ ਦਿੱਤੀ, ਸਿਕਿਉਰਿਟੀ ਗਾਰਡ ਤਾਂ ਕੁਰਸੀ ਉਹਦੇ ਥੱਲੇ ਲੁੱਕ ਗਿਆ ਸੀਟ ਦੇ ਕਾਰ ਦੇ ਵਿੱਚ ਔਰ ਬਾਅਦ 'ਚ ਜਦੋਂ ਉਹਨਾਂ ਦੇ ਉੱਤੇ ਮੁਕੱਦਮਾ ਵੀ ਚੱਲਿਆ ਉਹਨਾਂ ਨੇ ਜੇਲ੍ਹ ਦੇ ਵਿੱਚ ਜਿਹੜਾ ਉਹਦੀ ਅਦਾਲਤ ਦੇ ਵਿੱਚ ਵੰਗਾਰਿਆ ਜੱਜ ਨੂੰ ਕਿ ਅਸੀਂ ਉਹਨੂੰ ਸਜ਼ਾ ਦਿੱਤੀ ਹੈ, ਸਾਨੂੰ ਫਾਂਸੀ ਦਿਓ। ਔਰ ਦੋਨੋਂ ਹੀ ਇਹ ਸਾਡੇ ਵੀਰੜੇ 9 ਅਕਤੂਬਰ 1992 ਨੂੰ ਪੂਨੇ ਦੀ ਵਰਦਾ ਜੇਲ੍ਹ ਦੇ ਵਿੱਚ ਹੱਸ ਕੇ ਫਾਂਸੀ ਦੇ ਫੰਦੇ ਨੂੰ ਉਹਨਾਂ ਨੇ ਆਪਣੇ ਗਲ 'ਚ ਪਾਇਆ ਔਰ ਅਸੀਂ ਉਹਨਾਂ ਦੀ ਯਾਦ ਨੂੰ ਵੀ ਸਮਰਪਿਤ ਕਰਦੇ ਹਾਂ। ਪਰ ਮੈਂ ਦੇਖਦਾ ਵੀ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਇੱਕ ਤਾਂ ਅਣਖ ਹੈ, ਇੰਦਰਾ ਗਾਂਧੀ, ਜਨਰਲ ਵੈਦਿਆ, ਹੁਕਮ ਦੇਣ ਵਾਲੀ ਇੰਦਰਾ ਗਾਂਧੀ, ਫੌਜਾਂ ਭੇਜਣ ਵਾਲਾ ਜਨਰਲ ਵੈਦਿਆ ਜਿਹੜਾ ਬੜਾ ਡੈਕੋਰੇਟਡ ਸ਼ੋਲਜਰ, ਮਹਾਂਵੀਰ ਚੱਕਰ, ਵਸ਼ਿਸ਼ਟ ਚੱਕਰ, ਇਹ ਉਹ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਉਹਦੀ ਪਿਕਚਰ, ਉਹਨੂੰ ਜਿਹੜਾ ਉਹਨਾਂ ਨੇ ਸਜ਼ਾ ਯਾਫਤਾ ਕਰਕੇ ਦੱਸਿਆ ਕਿ ਸਿੱਖ ਕੌਮ ਕਦੇ ਭਾਜੀ ਆਪਣੇ ਸਿਰ ਤੇ ਨਹੀਂ ਰੱਖਦੀ, ਜਿਹਨੂੰ ਕਹਿੰਦੇ ਨੇ ਕਿ 20 ਦੇ 31 ਪਾ ਕੇ ਦੇਣਾ ਅਸੀਂ ਜਾਣਦੇ। ਇੱਕ ਪਾਸੇ ਅਣਖ ਦੀ ਗੱਲ ਸੀ ਪਰ ਇਸ ਨੇ ਉਹ ਨੀਂਹ ਵੀ ਰੱਖ ਦਿੱਤੀ ਜਿਵੇਂ ਸੰਤ ਪਿੰਡਰਾਂਵਾਲੇ 20ਵੀਂ ਸਦੀ ਦੇ ਮਹਾਨ ਸਿੱਖ, ਉਹਨਾਂ ਦੇ ਲਫ਼ਜ਼ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਅੱਜ ਬੇਸ਼ੱਕ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਚੁੱਪ ਕਰਵਾ ਦਿੱਤਾ ਗਿਆ, ਕਸ਼ਮੀਰੀ ਖੜੇ ਨੇ ਯੋਧੇ, ਅਸੀਂ ਅਖੀਰਲੇ ਸੈਗਮੈਂਟ 'ਚ ਗੱਲਬਾਤ ਕਰਾਂਗੇ ਕਿ ਕਿਵੇਂ ਉੱਥੇ ਬੀਜੇਪੀ ਦੇ ਜਿਹੜੇ ਲੀਡਰ ਨੇ ਧੜਾ ਧੜ ਅਸਤੀਫੇ ਦੇ ਕੇ ਦੌੜ ਰਹੇ ਨੇ ਸਾਊਥ ਕਸ਼ਮੀਰ 'ਚੋਂ, ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜਾ ਉਹਨਾਂ ਨੂੰ ਜਿਹੜਾ ਆਪਣੀ ਕੀਤੇ ਦੀ ਸਜ਼ਾ ਉਹਨਾਂ ਦੇ ਜੁਝਾਰੂ ਯੋਧੇ ਦੇ ਰਹੇ ਨੇ। ਪਰ ਹੁਣ ਮੈਂ ਗੱਲ ਕਰ ਰਿਹਾ ਕਿ ਉਹ ਜਿਹੜਾ ਨੀਂਹ ਰੱਖਣ ਦੀ ਗੱਲ ਸੰਤ ਪਿੰਡਾਂ ਵਾਲਿਆਂ ਨੇ ਕੀਤੀ ਸੀ ਜੂਨ 84 ਤੋਂ ਹੁਣ ਤੱਕ 36 ਸਾਲ ਹੋ ਗਏ ਨੇ, ਕਿੰਨੇ ਦੌਰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦੇ 3 ਨਸਲਕੁਸ਼ੀਆਂ ਤਾਂ ਉਹਨਾਂ ਨੇ 3rd ਔਨ ਹੈ ਆਲਰੇਡੀ, ਜੂਨ 84 ਦੀ, ਨਵੰਬਰ 84 ਦੀ, 10 ਸਾਲ 84 ਤੋਂ 94 95, ਚੌਥੀ ਨਸਲਕੁਸ਼ੀ ਹੁਣ ਫੁੱਲ ਫਲੈਜਡ ਜਿਹੜੀ ਰੈਫਰੈਂਡਮ 2020 ਦੀ ਆੜ ਦੇ ਵਿੱਚ ਸਿੱਖ ਨੌਜਵਾਨਾਂ ਦੀ ਫੜੋ ਫੜੀ ਹੈ ਔਰ ਸਿੱਖਾਂ ਨੂੰ ਦੁਨੀਆ ਭਰ 'ਚ ਜਿਵੇਂ ਬਦਨਾਮ ਕਰਨ ਦੇ ਲਈ 에ਅਰ ਇੰਡੀਆ ਡਿਜ਼ਾਸਟਰ ਕਰਵਾਈ ਗਈ ਸੀ, ਜਿਹੜਾ ਕਨਿਸ਼ਕਾ ਜਹਾਜ਼ ਸੁੱਟਿਆ ਸੀ ਔਰ ਕਿਵੇਂ ਦੁਨੀਆ ਭਰ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਇਸ ਕੰਮ ਦੇ ਉੱਤੇ ਲੱਗੇ ਸੀ ਔਰ ਉਹਨਾਂ ਦੀ ਏਜੰਸੀ ਰਾਹ ਨੇ ਕੀ ਰੋਲ ਅਦਾ ਕੀਤਾ ਉਹ ਅਸੀਂ ਅਗਲੇ ਸੈਗਮੈਂਟ 'ਚ ਵੀ ਡਿਸਕਸ ਕਰਾਂਗੇ, ਕਿਉਂਕਿ ਕਿਤਾਬ ਇੱਕ ਇੰਡੀਅਨ ਪੱਤਰਕਾਰ ਦੀ ਆਈ ਹੈ ਕਿ ਰਾਹ ਅੱਜ ਕੀ ਕਰ ਰਹੀ ਹੈ ਬਾਹਰ ਤੇ ਉਹਨਾਂ ਨੇ ਪਹਿਲਾਂ ਕੀ ਕੀਤਾ ਸੀ। ਲੇਕਿਨ ਮੈਂ ਅੱਜ ਇਸ ਖਬਰ ਨੂੰ ਫਖਰ ਦੇ ਨਾਲ ਕਹਿ ਰਿਹਾ ਕਿ ਇਹਨਾਂ ਸਾਰੇ 36 ਸਾਲਾਂ ਦੇ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਦੀ ਡਾਇਸਪੋਰਾ ਸਿੱਖ ਕਮਿਊਨਿਟੀ ਨਾ ਸਿਰਫ ਅਸੀਂ ਇਹਨਾਂ ਨੂੰ ਵੰਗਾਰਿਆ ਹਰ ਕਦਮ ਤੇ, ਆ 5 ਅਗਸਤ ਨੂੰ ਜਿਹੋ ਜਿਹੀ ਵੰਗਾਰ UN ਦੇ ਸਾਹਮਣੇ ਔਰ ਟਾਈਮ ਸਕੁਏਅਰ 'ਚ ਹੋਈ ਦੀਆਂ ਗੂੰਜਾਂ, ਇਹਦੇ ਬਾਵਜੂਦ ਕਿ ਇਹਨਾਂ ਦੇ ਮੇਨ ਸਟ੍ਰੀਮ ਮੀਡੀਆ ਨੇ ਖਬਰ ਨੂੰ ਬਲੌਕ ਕਰਨਾ ਚਾਹਿਆ ਪਰ ਦੁਨੀਆ ਭਰ 'ਚ ਗੂੰਜਾਂ ਪਈਆਂ। ਪਰ ਇੱਕ ਗੱਲ ਜਿਹੜੀ ਸਿੱਖਾਂ ਨੇ ਸਿੱਖੀ ਕਿ ਭਾਈ ਸਾਡੇ ਲਈ ਜ਼ਰੂਰੀ ਹੈ ਕਿ ਜੇ ਅਸੀਂ ਆਪਣਾ ਘਰ ਬਣਾਉਣਾ ਹੈ, ਖਾਲਿਸਤਾਨ ਲਿਬਰੇਟ ਕਰਵਾਉਣਾ ਹੈ, ਇੰਡੀਅਨ ਸਿਸਟਮ ਨੂੰ ਐਕਸਪੋਜ਼ ਕਰਨਾ ਹੈ ਤੇ ਅਸੀਂ ਇਹਨਾਂ ਮੁਲਕਾਂ ਦੇ ਸਿਸਟਮ ਵਿੱਚ ਹੋਣੇ ਚਾਹੀਦੇ ਔਰ ਉਹਦਾ ਹੀ ਨਤੀਜਾ ਹੈ ਕਿ ਅੱਜ ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ
ਬਾਈ ਪਾਰਟੀਸਨ, ਡੈਮੋਕ੍ਰੈਟ ਵੀ ਰਿਪਬਲਿਕਨ ਵੀ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਜਿਹੜਾ ਸਿੱਖ ਕਾਕਸ ਦਾ ਹੋਣਾ ਆਪਣੇ ਆਪ 'ਚ ਹੀ ਇੰਡੀਆ ਨੂੰ ਨਕਾਰਦਾ ਹੈ, ਕਿਉਂਕਿ ਇੰਡੀਅਨ ਕਾਕਸ ਵੀ ਹੈ। ਸੋ ਅਸੀਂ ਇਹ ਦੱਸਦੇ ਹਾਂ ਕਿ ਅਸੀਂ ਇੰਡੀਅਨ ਨਹੀਂ ਹੈ। ਸਿੱਖ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਨੇ ਜਿਹੜੇ ਹਰ ਮੁੱਦੇ ਦੇ ਉੱਤੇ ਜਿਹੜਾ ਉਹ ਬਰੀਫਿੰਗ ਵੀ ਕਰਦੇ ਨੇ ਔਰ ਸਟੇਟਮੈਂਟਸ ਵੀ ਦਿੰਦੇ ਨੇ। ਕੈਨੇਡਾ 'ਚ ਅਸੀਂ ਹੋਰ ਕਾਮਯਾਬ ਹੋਏ ਪੋਲੀਟੀਕਲ ਪ੍ਰੋਸੈਸ ਦੇ ਵਿੱਚ। ਬੇਸ਼ੱਕ ਉਹਨਾਂ ਦੀਆਂ 3 ਮੇਜਰ ਪਾਰਟੀਆਂ ਨੇ, ਉਹਨਾਂ ਦੇ ਵਿੱਚ ਅੱਜ ਜਿਹੜੀ ਤੀਸਰੀ ਵੱਡੀ ਪਾਰਟੀ ਹੈ NDP, ਉਹਨਾਂ ਦੇ ਹੈਡ ਜਿਹੜੇ ਨੇ ਜਗਮੀਤ ਸਿੰਘ, ਜਿਵੇਂ ਉਹਨਾਂ ਨੇ ਖਾਲਿਸਤਾਨ ਦੀ ਐਡਵੋਕੇਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਕੀਤੀ। ਇੰਗਲੈਂਡ ਦੇ ਵਿੱਚ ਜਿਹੜੀ ਖਬਰ ਦਾ ਮੈਂ ਹੁਣ ਜ਼ਿਕਰ ਕਰਨ ਜਾ ਰਿਹਾ ਫਖਰ ਦੇ ਨਾਲ, 2 ਮੈਂਬਰ ਪਾਰਲੀਮੈਂਟ ਜਿਹੜੇ ਨੇ ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ, ਜਿਹੜੇ ਇਸ ਸਾਰੀ ਫਰੀडम ਸਟਰਗਲ ਜਿਹੜੀ ਉੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਸ਼ੁਰੂ ਕੀਤਾ, ਇੱਥੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਬਣੀ, ਜਿਹੜੀ ਜਨਰੇਸ਼ਨ ਅੱਗੋਂ ਉਹਨਾਂ ਦੇ ਬੱਚੇ ਬੱਚੀਆਂ ਜਾਂ ਜਿਹੜੇ ਉਸ ਪੀਰੀਅਡ 'ਚ ਉਹਨਾਂ ਨੇ ਦੇਖਿਆ ਉਹਨਾਂ ਦੇ ਭਰਾ ਭੈਣਾਂ ਪੇਰੈਂਟਸ ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਨੇ ਵੀ ਡਿਟਰਮੀਨੇਸ਼ਨ ਕੀਤੀ ਕਿ ਇੱਕ ਦਿਨ ਅਸੀਂ ਇਹਨਾਂ ਦੇ ਹਾਊਸ ਆਫ ਕਾਮਨਸ 'ਚ ਬੈਠ ਕੇ ਇਹਨਾਂ ਨੂੰ ਵੰਗਾਰਾਂਗੇ, ਅਸੀਂ ਖਾਲਿਸਤਾਨ ਲਈ ਕੰਮ ਕਰਾਂਗੇ। ਔਰ ਮੈਂ ਸਮਝਦਾ ਵੀ ਉਹ ਪ੍ਰਾਊਡ ਮੂਮੈਂਟ ਹੈ। ਹੁਣ ਇਹਨਾਂ ਨੇ, ਕਿਉਂਕਿ ਇਹਨਾਂ ਦੇ ਕੋਲ ਤਾਂ ਪੈਸੇ ਨੇ, ਜਿਵੇਂ ਇੰਗਲੈਂਡ ਹੈ, ਇੰਗਲੈਂਡ 'ਚ ਜਿਹੜਾ ਹਾਊਸ ਆਫ ਲਾਰਡਸ ਹੈ ਉਹਦੇ 'ਚ ਬਹੁਤ ਸਾਰੇ ਧਨਾੜ ਲੋਕ ਜਾਂ ਆ ਕੇ ਬਹਿੰਦੇ ਨੇ। ਹੁਣ ਇੱਕ ਇਸ ਕਿਸਮ ਦਾ ਇਹਨਾਂ ਦਾ ਜਿਹੜਾ ਧਨਾੜ ਹਿੰਦੂ ਤਵੀ ਹੈ ਲਾਰਡ, ਉਹ ਹਾਊਸ ਆਫ ਲਾਰਡ 'ਚ ਲਾਰਡ ਰਾਮੀ ਰੇਂਜਰ, ਉਹਨੇ ਪਿਛਲੇ ਦਿਨਾਂ 'ਚ ਟਵੀਟ ਕੀਤਾ। ਉਹਨੇ ਕਿਹਾ, ਟੁਡੇ ਆਈ ਸਪੋਕ ਵਿਦ ਬ੍ਰਿਟਿਸ਼ ਪ੍ਰਾਈਮ ਮਿਨਿਸਟਰ Honorable Boris Johnson MP, who categorically assured me that British government doesn't support Khalistan movement. Thank you PM। ਹੁਣ ਇਹ ਹਿੰਦੂ ਤਵੀ ਲਾਰਡ ਹੈ ਰਾਮੀ ਰੇਂਜਰ, ਉਹਨੇ ਕਿਹਾ ਜੀ ਅੱਜ ਮੈਂ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੇ ਨਾਲ ਗੱਲ ਕੀਤੀ ਹੈ ਔਰ ਉਹਨੇ ਮੈਨੂੰ ਬਿਲਕੁਲ ਸਪਸ਼ਟਤਾ ਦੇ ਨਾਲ ਕਿਹਾ ਕਿ ਵੀ ਅਸੀਂ ਬਿਲਕੁਲ ਖਾਲਿਸਤਾਨ ਦੀ ਮੂਵਮੈਂਟ ਦੀ ਹਮਾਇਤ ਨਹੀਂ ਕਰਦੇ। ਉਹਨੂੰ ਕਹਿ ਰਿਹਾ ਥੈਂਕ ਯੂ। ਹੁਣ ਇਹਨੂੰ ਵੀ ਉਹਨਾਂ ਦੇ ਇੰਡੀਅਨ ਮੀਡੀਆ ਨੇ ਸਟੇਟਮੈਂਟ ਨੂੰ ਘੁਮਾਇਆ, ਜਿਵੇਂ ਉਹਨਾਂ ਨੇ ਕੈਨੇਡੀਅਨ ਫੋਰਨ ਆਫਿਸ ਦਾ, ਜਿਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਰੈਕਗਨਾਈਜ਼ ਨਹੀਂ ਕਰਦੇ। ਉਹ ਰੈਕਗਨਾਈਜ਼ ਤੁਹਾਨੂੰ ਪੁੱਛਿਆ ਵੀ ਕਿਨੇ ਹੈ, ਨਾਲੇ ਤਾਂ ਸਿੱਖਾਂ ਦਾ ਵਿਧਨ ਹੈ, ਅਸੀਂ ਬਾਅਦ 'ਚ ਦੇਖਣਾ ਵੀ ਇਹਨੂੰ ਅਸੀਂ ਕਿਵੇਂ ਇੰਟਰਨੈਸ਼ਨਲ ਰੈਕਗਨੀਸ਼ਨ ਦਿਵਾਉਣੀ ਹੈ। ਲੇਕਿਨ ਇਹ ਜਿਵੇਂ ਚੋਰ ਨਾਲੋਂ ਪੰਡ ਕਾਲੀ, ਇਹਨੂੰ ਲੱਗਾ ਕਿ ਵੀ ਇਹ ਕੈਨੇਡਾ ਵਾਲੇ, ਮੈਂ ਇੰਗਲੈਂਡ ਜਿਹਨੇ ਕਿਹਾ ਮੈਂ ਵੀ ਮੋਦੀ ਨੂੰ ਦੱਸਾਂ ਕਿ ਦੇਖੋ ਮੈਂ ਵੀ ਨਾ ਕਰਵਾ ਦਿੱਤੀ ਹੈ। ਹੁਣ ਉਹਨਾਂ ਨੇ ਤਾਂ ਬ੍ਰਿਟਿਸ਼ ਫੋਰਨ ਆਫਿਸ ਜਾਂ ਪ੍ਰਾਈਮ ਮਿਨਿਸਟਰ ਆਫਿਸ ਦਾ ਚੁੱਪ ਰਿਹਾ, ਕਿਉਂਕਿ ਉਹਦੇ 'ਚ ਜ਼ਾਹਰ ਹੈ ਕਿ ਕੋਈ ਇਹ ਉਹਨਾਂ ਤੋਂ ਮਾਨਤਾ ਕਿਸੇ ਨੇ ਮੰਗੀ ਨਹੀਂ। ਲੇਕਿਨ ਮੈਂ ਜਿਹੜੀ ਫਖਰ ਦੀ ਮੂਮੈਂਟ ਹੈ, ਬੀਬੀ ਪ੍ਰੀਤ ਕੌਰ ਗਿੱਲ ਜਿਹੜੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਨਾਲ ਦੀ ਨਾਲ ਹੀ ਟਵੀਟ ਕਰਕੇ ਉਹਨੂੰ ਜਵਾਬ ਦਿੱਤਾ, ਦਾ ਪ੍ਰਿੰਸੀਪਲ ਆਫ ਸੈਲਫ ਡਿਟਰਮੀਨੇਸ਼ਨ is prominently embodied in Article 1 of Charter of United Nations. It is positioned as the first right in the twin human rights covenants, the International Covenant on Civil and Political Rights and ICESCR, most concerning. ਉਹਨਾਂ ਨੇ ਕਿਹਾ ਕਿ ਵੀ ਗੱਲ ਇਹ ਹੈ ਵੀ ਤੁਹਾਡਾ ਪ੍ਰਾਈਮ ਮਿਨਿਸਟਰ ਜਾਂ ਤੂੰ ਲਾਰਡ, ਤੂੰ ਕਿਹੜੇ ਪਾਸਿਓਂ ਇਹ ਵਿਰੋਧ ਕਰ ਰਹੇ ਆ ਵੀ ਖਾਲਿਸਤਾਨ ਦਾ? ਇਹ ਜਿਹੜੀ ਮੰਗ ਹੈ ਸੈਲਫ ਡਿਟਰਮੀਨੇਸ਼ਨ ਦੀ, ਇਹ ਤਾਂ ਚਾਰਟਰ ਆਫ ਜਿਹੜਾ ਯੂਨਾਈਟਿਡ ਨੇਸ਼ਨਸ ਹੈ ਉਹਦੇ ਆਰਟੀਕਲ 1 ਦੇ ਵਿੱਚ ਵੀ ਔਰ ਟਵਿਨ ਹਿਊਮਨ ਰਾਈਟਸ ਕੋਵੈਨੈਂਟ ਜਿਹੜੇ ਨੇ ਸਿਵਲ ਔਰ ਪੋਲੀਟੀਕਲ ਰਾਈਟਸ ਦੇ, ਉਹਨਾਂ ਦੇ ਵਿੱਚ ਵੀ ਐਮਬੈਡਡ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਉਹਨੂੰ ਸਵਾਲ ਪੁੱਛ ਲਿਆ, ਡਿਡ ਯੂ ਰੇਜ਼ ਦਾ ਕੇਸ ਆਫ ਜਗਤਾਰ ਸਿੰਘ ਜੌਲ, ਕਿ ਜਿਹੜਾ ਬ੍ਰਿਟਿਸ਼ ਸਿਟੀਜ਼ਨ ਹੈ ਉੱਥੇ ਕਿੰਨੇ ਦੇਰ ਤੋਂ ਜਿਹੜਾ ਉਹਨੂੰ ਰੱਖਿਆ ਹੋਇਆ, ਜਿਹੜਾ ਝੂਠੇ ਕੇਸ ਪਾਇਆ ਹੋਇਆ, ਉਹਨਾਂ ਨੇ ਕਿਹਾ ਵੀ ਇਹਦੇ ਬਾਰੇ ਵੀ ਤੂੰ ਪੁੱਛੇ। ਸੋ ਮੈਂ ਸਮਝਦਾ ਵੀ ਇਹ ਇੱਕ ਫਖਰ ਦੀ ਗੱਲ ਹੈ ਕਿ ਜਿਉਂ ਹੀ ਬੀਬੀ ਪ੍ਰੀਤ ਕੌਰ ਗਿੱਲ ਨੇ ਚੈਲੰਜ ਕੀਤਾ, ਨਾਲ ਦੀ ਨਾਲ ਜਿਹੜੇ ਬਾਕੀ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਵੀ ਆ ਗਏ ਮੈਦਾਨ 'ਚ। ਸਿੱਖ ਫੈਡਰੇਸ਼ਨ ਨੇ, ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਇਹ ਸੰਸਦ ਮੈਂਬਰ ਹੈ ਲਾਰਡ ਰਾਮੀ ਰੇਂਜਰ, ਉਹਨਾਂ ਨੇ ਨਾਲ ਹੀ ਕਿਹਾ ਵੀ ਇਹ RSS ਦਾ ਬਲੂੰਗੜ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਸਿੱਖਾਂ ਦੇ ਹੱਕ ਹਕੂਕ ਤੇ ਜਾਇਜ਼ ਮੰਗਾਂ ਨੇ ਉਹਨਾਂ ਦੀ ਕੀਮਤ ਦੇ ਉੱਤੇ ਇਹ ਹਿੰਦੂਤਵਾ ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਹੈ ਉਹ ਨੈਗੇਟਿਵਲੀ ਆਪਣਾ ਹਿੰਦੂਤਵਾ ਦਾ ਏਜੰਡਾ ਵੇਚ ਰਿਹਾ। ਔਰ ਬਹੁਤ ਸਾਰੇ ਟਵਿੱਟਰ ਯੂਜ਼ਰਸ ਨੇ, ਜੋ ਮੈਂ ਕਰ ਰਿਹਾ BBC ਦੀ ਰਿਪੋਰਟਿੰਗ ਹੈ, ਉਹਨਾਂ ਨੇ ਰਾਮੀ ਰੇਂਜਰ ਨੂੰ ਪੁੱਛਿਆ ਵੀ ਤੂੰ ਜਗਤਾਰ ਸਿੰਘ ਜੌਲ ਬਾਰੇ ਗੱਲ ਕੀਤੀ, ਤੁਹਾਨੂੰ ਇਹ ਤਾਂ ਬੜਾ ਫਿਕਰ ਹੈ ਕਿ ਵੀ ਇਹ ਜਿਹੜਾ ਕਿਤੇ ਇਹ ਖਾਲਿਸਤਾਨ ਦੀ ਹਮਾਇਤ ਨਾ ਕਰਦੇ ਇੰਗਲੈਂਡ ਦੀ ਗਵਰਨਮੈਂਟ।
ਪਰ ਨਾਲ ਦੀ ਨਾਲ ਉਹਨਾਂ ਨੇ ਉਹਨੂੰ ਇਹ ਪੁੱਛਿਆ ਕਿ ਵੀ ਜਿਵੇਂ ਇੱਕ ਮੰਜ ਕੌਰ ਬੀਬੀ ਨੇ ਪੁੱਛਿਆ, ਡਿਡ ਯੂ ਰੇਜ਼ ਯੂਰ ਕੰਸਰਨ about Jagtar Singh Johal and his prolonged detention without trial by the Indian government and concern that he has been tortured and risks to his health due to COVID-19. ਉਹਨਾਂ ਨੇ ਕਿਹਾ ਵੀ ਤੂੰ ਪੁੱਛਿਆ ਵੀ COVID-19 ਦੇ ਨਾਲ ਵੀ ਰਿਸਕ ਹੈ, ਉਹ ਕੋਈ ਟ੍ਰਾਇਲ ਨਹੀਂ ਚੱਲ ਰਿਹਾ ਹੈ। ਔਰ ਇਸ ਸਾਰੇ ਚੋਂ ਜਿਹੜਾ ਹੈ ਉਹਨਾਂ ਨੇ, ਮੈਂ ਸਮਝਦਾ ਵੀ ਇਹ ਗੱਲ ਇੱਕ ਪਾਸੇ ਉਹਨਾਂ ਦੇ ਹਵਾਲੇ ਨਾਲ ਔਰ ਇਹ ਕਾਫੀ ਡੀਟੇਲ ਦੇ ਵਿੱਚ ਸਿੱਖ ਫੈਡਰੇਸ਼ਨ ਵਾਲਿਆਂ ਨੇ ਇਸ ਦੇ ਉੱਤੇ ਜਿਹੜਾ ਉਸ ਨੂੰ ਭੰਨਿਆ ਇਸ ਲਾਰਡ ਨੂੰ, ਔਰ ਉਹਨਾਂ ਨੇ ਕਿਹਾ ਕਿ ਵੀ ਤੂੰ ਜਿਹੜਾ ਉਹ ਹਿੰਦੂਤਵਾ ਦਾ ਏਜੰਡਾ ਬੰਦ ਕਰ, ਉਹਨੂੰ ਕਿਹਾ ਲਾਰਡ ਨੂੰ। ਔਰ ਨਾਲ ਦੀ ਨਾਲ ਇਕੱਲਾ ਇਹ ਨਹੀਂ ਹੈ, ਜਿਹੜੇ ਮੈਂਬਰ ਪਾਰਲੀਮੈਂਟ ਢੇਸੀ ਨੇ ਉਹਨਾਂ ਨੇ ਕਸ਼ਮੀਰ ਦਾ ਮੁੱਦਾ ਵੀ ਪਾਰਲੀਮੈਂਟ ਦੇ ਵਿੱਚ ਚੁੱਕਿਆ ਸੀ, ਹਾਊਸ ਆਫ ਕਾਮਨਸ। ਪਹਿਲਾਂ ਉਹਨੇ ਬੋਰਿਸ ਜੌਨਸਨ ਨੂੰ ਕਿਹਾ ਸੀ ਵੀ ਉਹ ਮਾਫੀ ਮੰਗ ਮੁਸਲਮਾਨਾਂ ਦੇ ਖਿਲਾਫ, ਤੂੰ ਜਿਹੜਾ ਫਲਾਂ ਥਾਂ ਦੇ ਉੱਤੇ ਇਹ ਗੱਲ ਕਹੀ ਹੈ। ਪਰ ਨਾਲ ਦੀ ਨਾਲ ਹੈ ਵੀ ਉਹਨਾਂ ਨੇ ਕੱਲ ਜਿਹੜਾ ਇਹਨਾਂ ਨੇ ਤਨਮਨਜੀਤ ਸਿੰਘ ਢੇਸੀ ਨੇ ਜਿਹੜਾ ਇੱਕ ਅਰੁੰਧਾਤੀ ਰॉय ਨੇ ਯੂਕੇ ਦੇ ਅੰਗਰੇਜ਼ੀ ਅਖਬਾਰ ਦਾ ਗਾਰਡੀਅਨ 'ਚ ਲੇਖ ਲਿਖਿਆ ਕਿ ਕਿਵੇਂ ਉੱਥੇ ਕਸ਼ਮੀਰ ਟਾਰਚਰ ਜਾਂ ਦੂਜਾ ਹੋ ਰਿਹਾ, ਉਹਦੇ ਤੇ ਉਹਨਾਂ ਨੇ ਕਿਹਾ, ਉਹਨਾਂ ਨੇ ਉਹ ਆਰਟੀਕਲ ਅਰੁੰਧਾਤੀ ਰॉय ਦਾ ਢੇਸੀ ਨੇ ਸਾਂਝਾ ਕੀਤਾ ਤੇ ਨਾਲ ਹੀ ਉਹਨਾਂ ਨੇ ਜਿਹੜਾ ਉਹਦੇ ਤੇ ਲਫ਼ਜ਼ ਲਿਖੇ ਕਿ ਉਹਨਾਂ ਨੇ ਕਿਹਾ ਜੀ ਕਿ ਅਰੁੰਧਾਤੀ ਰॉय ਨੇ ਬੜੇ ਹੀ ਦਿਲ ਖਿੱਚਵੇਂ ਅੰਦਾਜ਼ ਦੇ ਵਿੱਚ ਜੋ ਕਸ਼ਮੀਰ ਦੇ ਲੋਕਾਂ ਦੀ ਹਾਲਤ ਹੈ ਜ਼ਮੀਨੀ ਪੱਧਰ ਤੇ ਉਹਦਾ ਜ਼ਿਕਰ ਕੀਤਾ ਔਰ ਉਹਨਾਂ ਨੇ ਕਿਹਾ ਵੀ ਜੋ ਕਸ਼ਮੀਰੀਆਂ ਨਾਲ ਵਾਪਰ ਰਿਹਾ ਇਸ ਦੇ ਉਲਟ ਭਾਰਤੀ ਹਕੂਮਤ ਜਿਹੜੀ ਹੈ ਉਹਨੂੰ ਪੋਲੀਟੀਕਲੀ ਹੋਰ ਢੰਗ ਨਾਲ ਪੇਸ਼ ਕਰ ਰਹੀ ਹੈ। ਔਰ ਜੋ ਹੀ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ, ਅਰੁੰਧਾਤੀ ਰॉय ਦਾ ਉਹਦਾ ਸਟਾਈਲ ਹੀ ਹੈ, ਫਿਰ ਇਹ ਹਿੰਦੂਤਵੀ ਦੇ ਤਨਮਨਜੀਤ ਸਿੰਘ ਢੇਸੀ ਦੇ ਪਿੱਛੇ ਪੈ ਗਏ। ਕਈਆਂ ਨੇ ਇਹ ਕਿਹਾ ਕਿ ਜੀ ਇਹ ਤਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ, ਕਸ਼ਮੀਰ ਦੇ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਹੈ। ਲੇਕਿਨ ਉਹਨਾਂ ਨੇ ਕਿਹਾ ਕਿ ਮੈਜੋਰਿਟੀ ਲੋਕ ਜਿਹੜਾ ਉਹ ਉਹਦੀ ਢੇਸੀ ਦੀ ਮਦਦ ਦੇ ਉੱਤੇ ਆਏ ਨੇ ਔਰ ਹਿੰਦੂਤਵੀਆਂ ਨੇ ਧਮਕੀ ਦਿੱਤੀ ਹੈ ਕਿ ਇਹਦੇ ਨਾਲ ਤਨਮਨਜੀਤ ਸਿੰਘ ਢੇਸੀ ਦੀਆਂ ਵੋਟਾਂ ਨੂੰ ਵੀ ਫਰਕ ਪਏਗਾ। ਮਤਲਬ ਇਹ ਹੈ ਵੀ ਅਸੀਂ ਅੱਗੇ ਕਿਹੜਾ ਤੁਸੀਂ ਉਹਨਾਂ ਨੂੰ ਵੋਟਾਂ ਪਾਉਂਦੇ ਹੋ, ਪਿਛਲੀ ਹੁਣ ਜਦੋਂ ਹੋ ਕੇ ਹਟੀਆਂ ਨੇ ਚੋਣਾਂ ਉਹਨਾਂ 'ਚ ਇਹਨਾਂ ਦਾ ਜ਼ੋਰ ਲੱਗਾ ਸੀ ਹਿੰਦੂਤਵੀਆਂ ਦਾ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਨੂੰ ਹਰਾਉਣ ਦੇ ਲਈ, ਲੇਕਿਨ ਉਹ ਪੂਰੇ ਜਿਹੜੇ ਆ ਉਹ ਚੰਗੀਆਂ ਵੋਟਾਂ ਦੇ ਨਾਲ ਜਿੱਤੇ ਨੇ। ਸੋ ਮੇਰੇ ਕੋਲ ਤਾਂ ਵਧਾਈ ਦੇ ਵੀ ਲਫ਼ਜ਼ ਨੇ, ਸ਼ਲਾਘਾ ਦੇ ਵੀ ਨੇ ਤੇ ਫਖਰ ਵੀ ਹੈ। ਔਰ ਮੈਂ ਸਮਝਦਾ ਵੀ ਜਿੱਥੇ ਸਿੰਘਾਂ ਨੇ ਜਲਵੇ ਦਿਖਾਏ ਨੇ, ਘੱਟੋ ਘੱਟ ਇਹ ਤਾਂ ਹੋਏਗਾ ਕਿ ਜੇ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਜਗਮੀਤ ਸਿੰਘ ਗੂੰਜਦਾ ਹੈ ਤੇ ਫਿਰ ਇੰਗਲੈਂਡ ਦੇ ਹਾਊਸ ਆਫ ਕਾਮਨਸ ਪਾਰਲੀਮੈਂਟ ਦੇ ਵਿੱਚ ਸਿੰਘਣੀ ਬੀਬੀ ਪ੍ਰੀਤ ਕੌਰ ਗਿੱਲ ਜਿਹਨੇ ਉਹਨੂੰ ਲਾਰਡ ਨੂੰ ਦਰਵਾਜ਼ਾ ਦਿਖਾ ਦਿੱਤਾ ਕਿ ਤੂੰ ਏਡਾ ਨਾ ਬਣ, ਪਹਿਲਾਂ UN ਚਾਰਟਰ ਪੜ੍ਹ, ਉਹਦੇ ਚ ਖਾਲਿਸਤਾਨ ਦੀ ਉਹਦੇ ਤਹਿਤ ਹੈ, ਇਸ ਤੋਂ ਬਾਹਰ ਨਹੀਂ ਹੈ। ਜੀ ਰਾਜ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਵਾਗਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ।
ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਖੁਫੀਆ ਏਜੰਸੀ ਰॉ ਦੇ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਨੇ ਖਾਲਿਸਤਾਨ ਦੀ ਜੋ ਸਟਰਗਲ ਨੂੰ ਕਮਜ਼ੋਰ ਕਰਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਹੁਣ ਆਪਣੇ ਉਹਨਾਂ ਨੇ ਜਿਹੜੇ ਏਜੰਟ ਨੇ ਉਹਨਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰਾਂ ਨੇ? ਦੇਖੋ, ਜਦੋਂ ਵੀ ਕੋਈ ਇੰਟੈਲੀਜੈਂਸ ਆਪਰੇਟਿਵ ਬੇਸ਼ੱਕ ਉਹ ਐਕਸ ਹੋਏ, ਉਹ ਕੋਈ ਕਿਤਾਬ ਲਿਖਦਾ ਹੈ ਕਿ ਇਨਸਾਈਡ ਰॉ ਜਾਂ ਇਨਸਾਈਡ CIA ਜਾਂ ਇਨਸਾਈਡ ਮੋਸਾਦ ਜਾਂ ਕਿਸੇ ਹੋਰ ਏਜੰਸੀ ਬਾਰੇ ਜੀ, ਉਹਨੂੰ ਵੀ ਜਿਹਨੂੰ ਕਹਿੰਦੇ ਨੇ ਵਿਦ ਅ ਗ੍ਰੇਨ ਆਫ ਸਾਲਟ ਲੈਣਾ ਚਾਹੀਦਾ ਹੈ, ਕਿਉਂਕਿ ਉਹਦੇ 'ਚ ਕੁਝ ਦੱਸਿਆ ਹੁੰਦਾ ਹੈ, ਬਹੁਤ ਕੁਝ ਲੁਕਾਇਆ ਹੁੰਦਾ ਹੈ, ਕੁਝ ਨੂੰ ਟਵਿਸਟ ਵੀ ਦਿੱਤੀ ਹੁੰਦੀ ਹੈ। ਜੀ, ਜਾਂ ਜਦੋਂ ਕੋਈ ਇਨਵੈਸਟੀਗੇਟਿਵ ਜਰਨਲਿਸਟ ਬੋਸਟ ਕਰਾਉਣਾ ਚਾਹੁੰਦਾ ਹੈ ਕਿਸੇ ਏਜੰਸੀ ਨੂੰ ਕਿ ਜੀ ਦੇਖੋ ਉਹ ਕਿੰਨੀ ਕਾਮਯਾਬ ਰਹੀ, ਉਹਨੇ ਕੀ ਕੀਤਾ ਹੈ, ਉਹਦੇ 'ਚ ਕੁਛ ਨਾ ਕੁਛ ਬੋਸਟਿੰਗ ਐਲੀਮੈਂਟ ਵੀ ਹੁੰਦਾ ਹੈ। ਪਰ ਤੁਸੀਂ ਉਸ ਸਾਰੇ 'ਚੋਂ ਇੱਕ ਸੈਂਸ ਲੈ ਲੈਂਦੇ ਹੋ ਕਿ ਜਿਹਨੂੰ ਸਾਡੇ ਬਹੁਤ ਸਾਰੇ ਸਮਝਦੇ ਹੁੰਦੇ ਨੇ ਜੀ 4 ਨਾਅਰੇ ਲਾਤੇ, ਇੱਥੇ ਰੈਲੀ ਹੋ ਗਈ, ਪ੍ਰੋਟੈਸਟ, ਕੀ ਫਰਕ ਪੈਂਦਾ ਹੈ, ਹਕੂਮਤ ਨੂੰ ਕੀ ਫਰਕ ਪੈਂਦਾ ਹੈ। ਜਾਂ ਡਾਇਸਪੋਰਾ ਸਿੱਖ ਮੂਵਮੈਂਟ ਨੂੰ ਕਰਨ ਲਈ ਕਈ ਕਹਿਣਗੇ ਜੀ ਇੱਥੇ ਰੌਲਾ ਪਾਉਂਦੇ ਹੋ ਉੱਥੇ ਜਾਓ। ਲੇਕਿਨ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਡਾਇਸਪੋਰਾ ਸਿੱਖਾਂ ਦੀ ਮੂਵਮੈਂਟ ਨੂੰ ਪੰਜਾਬ 'ਚ ਇਹਨਾਂ ਨੇ ਕੀ ਕੀਤਾ ਹੈ, ਕਿਵੇਂ ਜੁਝਾਰੂ ਜਥੇਬੰਦੀਆਂ 'ਚ ਘੁਸਪੈਠ ਕੀਤੀ। ਹੁਣ ਤਾਂ ਮਰ ਗਿਆ ਮਲੋਏ ਧਾਰ, ਉਹਦੀ ਓਪਨ ਸੀਕ੍ਰੇਟਸ ਕਿਤਾਬ 'ਚ ਤੁਹਾਨੂੰ ਸੈਂਸ ਹੋ ਜਾਂਦਾ ਵੀ ਕਿਵੇਂ ਉਹ ਵਿੱਚ ਵੜੇ। ਲੇਕਿਨ ਇੱਕ ਜਿਹੜੀ ਅਜੇ ਕਿਤਾਬ ਤਾਂ ਡਿਟੇਲ 'ਚ ਦੇਖਣ ਦਾ ਮੌਕਾ ਵੀ ਨਹੀਂ, ਸ਼ਾਇਦ ਅੱਜ ਹੀ ਜਿਹੜਾ ਦਾ ਹਿੰਦੂ ਪ੍ਰੋਮੀਨੈਂਟ ਅਖਬਾਰ ਹੈ ਉਹਨੇ ਇੱਕ ਕਿਤਾਬ ਬਾਰੇ ਦੱਸ ਪਾਈ ਹੈ, ਉਸ ਦਾ ਬਰੀਫ ਰਿਵਿਊ ਵੀ ਦਿੱਤਾ ਹੈ। ਔਰ ਇਹ ਯਤੀਸ਼ ਯਾਦਵ ਨਾਂ ਦਾ ਜਿਹੜਾ ਇੱਕ ਜਰਨਲਿਸਟ ਹੈ ਜਿਹਨੇ ਕਿਤਾਬ ਲਿਖੀ ਹੈ ਰॉ, ਇਹ ਹਿਸਟਰੀ ਆਫ ਇੰਡੀਆਜ਼ ਕੋਵਰਟ ਆਪਰੇਸ਼ਨਸ ਆਫਰਸ ਏ ਪੀਕ ਇਨਟੂ ਦਾ ਐਕਸਪਲੋਇਟਸ ਆਫ ਇੰਡੀਅਨ ਸਪਾਈ ਮਾਸਟਰਸ। ਹੁਣ ਉਹਨੇ ਲਿਖਿਆ ਕਿ ਵੀ ਇਹ ਰॉ ਦੀਆਂ ਐਕਟੀਵਿਟੀਜ਼ ਕੀ ਨੇ, ਔਰ ਇਹਦਾ ਨਾਂ ਜਿਹੜਾ ਹੈ ਇੱਕ ਮੈਂ ਖਾਲਿਸਤਾਨ ਦੇ ਹਵਾਲੇ ਨਾਲ, ਕਿਉਂਕਿ ਬਰੀਫ ਆਰਟੀਕਲ ਹੈ, ਜਦੋਂ ਇਹਦੀ ਡਿਟੇਲ ਅਸੀਂ ਉਹਨੂੰ ਕਿਤਾਬ ਨੂੰ ਦੇਖ ਲਾਂਗੇ ਫਿਰ ਅਸੀਂ ਪ੍ਰੋਪਰਲੀ ਇਹਨੂੰ ਡਾਇਸੈਕਟ ਕਰਾਂਗੇ। ਲੇਕਿਨ ਉਹਨੇ ਇਹਦੇ 'ਚ ਈਵਨ ਉਸ ਆਪਰੇਟਿਵ ਦਾ ਨਾਮ ਵੀ ਦਿੱਤਾ ਹੈ ਦਿਨੇਸ਼ ਮਾਥਰ, ਜਿਹਨੇ ਉਹਨੇ ਕਿਹਾ ਕਿ ਵੀ ਹੀ ਮੈਨੇਜ ਟੂ ਪੈਨੀਟ੍ਰੇਟ ਦਾ ਨੈਟਵਰਕਸ ਇਨ ਨਾਰਥ ਅਮਰੀਕਾ ਐਂਡ ਈਵਨ ਮੈਨੇਜ ਟੂ ਗੈਟ ਟੂ ਦਾ ਟੈਰਰ ਮੂਵਮੈਂਟਸ ਲੀਡਰ ਜਗਜੀਤ ਸਿੰਘ ਚੌਹਾਨ ਐਂਡ ਅਦਰ ਟੌਪ ਰੈਂਕਿੰਗ ਮੈਂਬਰਸ, ਕਿ ਇਹ ਦਿਨੇਸ਼ ਮਾਥੁਰ ਵਿੱਚ ਵੜ ਗਿਆ। ਹਾਲਾਂਕਿ ਜਗਜੀਤ ਸਿੰਘ ਚੌਹਾਨ ਨੇ ਕੋਈ ਟੈਰਰ ਮੂਵਮੈਂਟ ਨਹੀਂ ਰਨ ਕੀਤੀ, ਉਹ ਇੰਗਲੈਂਡ 'ਚ ਉਹ ਪੋਲੀਟੀਕਲ ਗੱਲ ਕਰਦਾ ਸੀ, ਥੋੜਾ ਬਹੁਤ ਬਿਆਨਬਾਜ਼ੀ ਸੀ, ਕੋਈ ਬਹੁਤ ਜ਼ਿਆਦਾ ਨਹੀਂ ਸੀ। ਫਿਰ ਹੁਣ ਇਹ ਜਿਵੇਂ ਅਸੀਂ ਕੱਲ੍ਹ ਹੀ ਸਾਡੇ ਦੋਸਤ ਕੈਲੀਫੋਰਨੀਆ ਤੋਂ ਨੇ, ਉਹਨਾਂ ਨੇ ਕੈਨੇਡਾ ਦੇ ਹਵਾਲੇ ਨਾਲ ਜਦੋਂ ਅਸੀਂ ਰਿਪਦਮਨ ਸਿੰਘ ਮਲਕ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਰॉ ਵਾਲਿਆਂ ਨੇ ਉਹਦੇ ਰਾਹੀਂ ਏਅਰ ਇੰਡੀਆ ਦਾ ਆਪਰੇਸ਼ਨ ਕਰਾਇਆ, ਔਰ ਪਿਛਲੇ ਦਿਨਾਂ 'ਚ ਉਹ ਰਿਪਦਮਨ ਸਿੰਘ ਮਲਕ ਇੰਡੀਆ ਗਿਆ ਹੋਇਆ ਸੀ, ਉਹ ਟੀਵੀ ਚੈਨਲਸ ਤੇ ਬੈਠ ਕੇ ਇੰਟਰਵਿਊ ਦੇ ਰਿਹਾ ਸੀ, ਬਾਹਰ ਕੋਈ ਖਾਲਿਸਤਾਨ ਨਹੀਂ ਮੰਗਦਾ, ਕੋਈ ਦੂਜਾ ਨਹੀਂ ਹੈ ਨਾ। ਔਰ ਉਹ ਕਹਿਣ ਲੱਗੇ ਜੀ ਮੈਂ ਫਿਰੋਜ਼ਪੁਰ ਤੋਂ ਆਇਆ, ਮੈਨੂੰ ਪਤਾ ਹੈ ਇਹਨਾਂ ਦਾ ਤਾਂ ਪਿਓ। ਮੈਂ ਕਿਹਾ ਜੀ ਉਹ ਪਾਸਟ ਹੋਏਗਾ, ਇੱਥੇ ਇਹਨੇ ਆਹ ਕੰਮ ਕੀਤੇ ਹੋਏ ਨੇ। ਔਰ ਮੈਂ ਕਿਹਾ ਵੀ ਸੌਫਟ ਟਾਰਗੇਟ ਕਿਤਾਬ ਨੇ ਜਿਨ੍ਹਾਂ 'ਚ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਪ੍ਰੋਮੀਨੈਂਟ ਜਰਨਲਿਸਟ ਜਿਹੜੇ ਨੇ ਮਾਈਕ ਐਂਡਰਿਊ ਔਰ ਜ਼ਾਹਿਰ ਕਸ਼ਮੀਰੀ ਨੇ ਲਿਖੀ, ਬਾਈ ਨੇਮ ਉਹਨਾਂ ਨੇ ਲਿਖਿਆ ਵੀ ਆ ਇਹਨੇ ਕੀਤਾ। ਇੰਨਾ ਧਨਾੜ ਅਮੀਰ ਆਦਮੀ, ਉਹਨੇ ਕਿਉਂ ਨਹੀਂ ਡਿਫੇਮੇਸ਼ਨ ਕੇਸ ਕੀਤਾ ਜੇ ਨਹੀਂ ਸੀ? ਸੋ ਮੈਂ ਕਿਹਾ ਉਹ ਤਾਂ ਪਹਿਲੇ ਦਿਨ ਤੋਂ ਪਤਾ ਹੈ। ਹੁਣ ਜਿਸ ਫਿਗਰ ਦਾ ਜ਼ਿਕਰ ਇਸ ਕਿਤਾਬ ਦੇ ਵਿੱਚ ਕੀਤਾ ਗਿਆ ਹੈ, ਚਤਰ ਸਿੰਘ ਨਾਂ ਦੇ ਸੱਜਣ ਮੈਰੀਲੈਂਡ 'ਚ ਰਹਿੰਦੇ ਨੇ, ਔਰ ਇਹ ਉਹੀ ਚਤਰ ਸਿੰਘ ਨੇ ਜਿਹੜੇ 2014 'ਚ ਮੋਦੀ ਨੂੰ ਆਪਣੇ ਕਲੀਗਸ ਦੇ ਨਾਲ 4 ਪੱਗਾਂ ਵਾਲਿਆਂ ਨੂੰ ਲੈ ਕੇ ਪੱਗ ਭੇਟ ਕਰਨ ਗਏ। 2019 ਦੀ ਉਹਦੀ ਇਸ ਇਲੈਕਸ਼ਨ ਦੇ ਵੇਲੇ 5 ਟਰੱਕ ਇਕੱਠੇ ਕਰਕੇ, ਜਿਹਨੂੰ ਬੜਾ ਮੀਡੀਆ ਨੇ ਲਾਇਆ ਜੀ ਟਰੱਕ ਰੈਲੀ ਇਨ ਵਾਸ਼ਿੰਗਟਨ DC ਇਨ ਸਪੋਰਟ ਆਫ ਮੋਦੀ, ਉਹ ਚਤਰ ਸਿੰਘ। ਔਰ ਹਾਲਾਂਕਿ ਜਦੋਂ ਕਿਤੇ ਉਹ ਦੂਰੋਂ ਵੀ ਮਿਲਦੇ ਨੇ ਬੜਾ ਜੀ ਅਸੀਂ ਬਹੁਤ ਐਡਮਾਇਰ ਕਰਦੇ ਹਾਂ ਜੀ, ਅਸੀਂ ਵੀ ਜੀ ਉਹਨਾਂ 'ਚ ਵੀ ਅਸੀਂ ਜਾਣਾ ਪਿਆ ਹੁੰਦਾ ਹੈ ਜੀ, ਅਸੀਂ ਵਿੱਚੋਂ ਖਬਰਾਂ ਕੱਢ ਕੇ ਲਿਆਉਂਦੇ ਹਾਂ ਜੀ, ਦੇਖਦੇ। ਉਹ ਦੂਜਿਆਂ ਨੂੰ ਇਵੇਂ ਕਹਿੰਦੇ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ, ਕਿਉਂਕਿ ਇਸ ਕਿਸਮ ਦੇ ਲੋਕ ਜੇ ਦੂਜਿਆਂ ਦੇ ਨਾਲ ਵੀ ਜਿਹੜੇ ਕੰਮ ਕਰਨ ਵਾਲੇ ਨੇ ਖਾਲਿਸਤਾਨ ਲਈ ਜਾਂ ਹਿਊਮੈਨੀਟੇਰੀਅਨ, ਉਹਨਾਂ ਨੂੰ ਹਮਾਇਤ ਨਾ ਦੇਣ ਤਾਂ ਫਿਰ ਇਹ ਇਨਫਿਲਟਰੇਟ ਕਰ ਨਹੀਂ ਸਕਦੇ। ਹੁਣ ਇਸ ਕਿਤਾਬ 'ਚ ਬੜਾ ਸਪੈਸੀਫਿਕਲੀ ਇਸ ਬੰਦੇ ਦਾ, ਹੁਣ
ਅੱਜ ਹੀ ਡਾਕਟਰ ਹਰਦਮ ਸਿੰਘ ਆਜ਼ਾਦ ਹਿਊਸਟਨ ਤੋਂ ਉਹਨਾਂ ਨੇ ਕਿਹਾ ਜੀ ਆ ਚਤਰ ਸਿੰਘ ਬਾਰੇ ਵੀ ਆ ਗਿਆ, ਮੈਂ ਤਾਂ ਸਮਝਦਾ ਸੀ ਸ਼ਰੀਫ ਬੰਦਾ ਹੈ। ਮੈਂ ਕਿਹਾ ਜੀ ਤਾਂ ਪਹਿਲੇ ਦਿਨ ਤੋਂ ਪਤਾ ਇਹਦੇ 'ਚ ਸ਼ਰੀਫ ਜਾਂ ਨਾ ਸ਼ਰੀਫ ਦਾ ਨਹੀਂ ਹੈ, ਤੁਹਾਨੂੰ ਉਹ ਜਿਵੇਂ ਅਮਰੀਕਨ ਡਕ ਟੈਸਟ ਕਹਿੰਦੇ ਨੇ, ਬਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ, ਕਿ ਬਈ ਔਰ ਇਹਦੇ 'ਚ ਹੁਣ ਬਾਈ ਨੇ ਮੈਨੂੰ ਕਿਹਾ ਹੈ ਕਿ ਇਨ ਨਵੰਬਰ 1988, ਹੁਣ ਚਤਰ ਸਿੰਘ ਦੀ ਗੱਲ ਕਰ ਰਹੇ ਹਾਂ ਅਸੀਂ 2020, ਇਹ 88 ਦੀ ਗੱਲ ਕਰ ਰਿਹਾ ਹੈ। ਹੁਣ 88 ਤੋਂ ਤੁਸੀਂ ਅੰਦਾਜ਼ਾ ਲਾਓ 32 ਸਾਲ ਪਹਿਲਾਂ, ਔਰ ਇਹ ਕੋਟ ਅਨਕੋਟ ਹੈ, ਅਸੀਂ ਕਿਸੇ ਨੂੰ ਡੀਫੇਮ ਨਹੀਂ ਕਰਨਾ, ਜੋ ਕਿਤਾਬ ਨੂੰ ਕੋਟ ਕਰ ਰਹੇ ਹਾਂ। ਜੇ ਚਤਰ ਸਿੰਘ ਸਚਿਆਰੇ ਨੇ ਸੂ ਕਰਨ ਇਹਨੂੰ, ਕਿਉਂਕਿ ਇਹ ਤਾਂ ਇਹਦੇ ਰਿਵਿਊ 'ਚ ਹੈ, ਕਿਤਾਬ 'ਚ ਹੈ। ਇਨ ਨਵੰਬਰ 1988 ਮਾਥੁਰ ਹੈਡ ਰਿਕਰੂਟਡ a key Khalistani figure Chatar Singh, who was living on Fairfax Road in Maryland, says the book, describing in detail the large cache of arms in Singh's basement and his eventual recruitment by the Indian spy agency. ਹੁਣ ਮੈਨੂੰ ਨਹੀਂ ਸਮਝ ਆਈ ਕਿ ਬਈ, ਕਿਉਂਕਿ ਉਸ ਪੀਰੀਅਡ 'ਚ ਮੈਂ ਅਰਾਊਂਡ ਨਹੀਂ ਸੀ, ਕਿ ਬਈ ਇਹ ਉਹਦੇ ਬੇਸਮੈਂਟ 'ਚ ਹਥਿਆਰ ਰੱਖੇ, ਰਾਹ ਨੇ ਪਹੁੰਚਾਏ ਹੋਏ ਸੀ, ਇੱਥੇ ਕੋਈ ਵਾਇਲੈਂਸ ਕਰਨੀ ਸੀ, ਕੀ ਹੈ। ਪਰ ਹੋ ਸਕਦਾ ਉਹਨਾਂ ਦਾ ਹੀ ਆਪਰੇਸ਼ਨ ਹੋਏ ਰਾਹ ਦਾ, ਔਰ ਨਾਲ ਦੀ ਨਾਲ ਉਹਨਾਂ ਨੇ ਉਹਨੂੰ ਕਿਹਾ ਭਾਈ ਇਹ ਦੇਖ ਹੁਣ ਤੂੰ ਇਹ ਵੀ ਕੰਮ ਕਰਨਾ ਹੈ। ਪਰ ਇਹਦਾ ਕਹਿਣ ਦਾ ਮਤਲਬ ਹੈ ਕਿ ਉਹਦੀ ਬੇਸਮੈਂਟ 'ਚ ਜਿਹੜੇ ਨੇ ਹਥਿਆਰ ਸੀ, ਔਰ ਉਹ ਮੰਨ ਗਿਆ ਕਿ ਉਹ ਜਿਹੜਾ ਉਹਦੇ ਲਈ ਕੰਮ ਕਰੇਗਾ। ਫਿਰ ਉਸ ਸਾਰੇ 'ਚ ਉਹਨੇ ਕਿਹਾ ਕਿ ਇਨ ਏ ਰਿਪੋਰਟ ਇਨ ਜੁਲਾਈ 1989 ਬੇਸਡ ਔਨ ਇਨਫੋਰਮੇਸ਼ਨ provided by Chatar Singh, Mathur warned his top bosses in Delhi about the financial support extended to few Panthak committees from USA and Canada. The leaders from the committees were operating from Pakistan and safe havens in Nepal. He described the US and Canada based leaders of movement as the fountainhead of Punjab's insurgency, says the book. ਹੁਣ ਚਤਰ ਸਿੰਘ ਨੇ ਕਰਤੂਤ ਕੀ ਕੀਤੀ ਹੈ ਵੀ ਦੱਸ ਦਿੱਤਾ ਕਿ ਜੀ ਉਹਨੇ, ਕਿਉਂਕਿ ਉਸ ਵੇਲੇ ਇਹ ਹਾਈਲਾਈਟ ਸੀ, ਮੇਰਾ ਖਿਆਲ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਸੀ, ਉਹਦਾ ਵੀ ਹਿੱਸਾ ਸੀ, ਔਰ ਇਸ ਸਾਰੇ 'ਚ ਉਹਨੇ ਕਿਵੇਂ ਕੀਤਾ ਹੈ, ਔਰ ਉਸ ਸਾਰੇ ਦੇ ਨਾਲ ਉਹ ਹੁਣ ਇਹ ਤਾਂ ਗੱਲ ਪਾਸਟ ਦੀ ਹੈ, ਹੁਣ ਕੀ ਹੋ ਰਿਹਾ ਹੈ। ਔਰ ਇਹਦੇ ਤੇ ਸਿੱਖਸ ਫਾਰ ਜਸਟਿਸ ਦੀ ਵੀ ਬੜੀ ਡੀਟੇਲਡ ਸਟੇਟਮੈਂਟ ਆਈ ਹੈ, ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹਦਾ ਨਤੀਜਾ ਇਹ ਹੋਇਆ, a recruitment of US lobbyist politicians for propaganda purposes by pro-Khalistani outfits abroad was also deemed very harmful to India in efforts to build a case in international fora against Khalistani terror groups। के जी बाहर ਜਿਹੜੇ ਖਾਲਿਸਤਾਨੀ ਸੀ ਉਹਨਾਂ ਨੇ ਲੌਬੀ ਗਰੁੱਪ ਖੜੇ ਕੀਤੇ, ਦੂਜੇ ਹੋਏ ਜਿਹੜੇ ਬੜਾ ਹਾਰਮਫੁਲ ਸੀ ਕਿ ਇੰਡੀਆ ਜਿਹੜਾ ਸਭ ਨੂੰ ਟੈਰਰਿਜ਼ਮ 'ਚ ਪਾਣਾ ਚਾਹੁੰਦਾ ਸੀ ਖਾਲਿਸਤਾਨੀਆਂ ਨੂੰ, ਉਹ ਉਹਨਾਂ ਦਾ। ਫਿਰ ਉਹਨਾਂ ਨੇ ਕਿਹਾ lessons from the agency's mixed bag of success and failures in handling the Khalistani terror groups. They were not terror groups. ਇਹਨਾਂ ਨੇ ਉਹਨਾਂ ਤੇ ਲੇਬਲ ਲਾਇਆ, ਇਦਾਂ ਦੇ ਏਜੰਟ ਜਿਹੜੇ ਪੈਸੇ ਵੀ ਲੈ ਰਹੇ ਸੀ ਉਹਨਾਂ ਤੋਂ, ਉਹਨਾਂ ਨੇ ਫਰਦਰ ਜਿਹੜਾ ਇਸ ਸਾਰੀ ਟੈਰਰ ਦੀ ਲਾਈਨ ਨੂੰ ਐਨਕਰੇਜ ਕੀਤਾ, are now being sought to be implemented as the hard sell over referendum 2020 has begun. ਹੁਣ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਸ ਪੀਰੀਅਡ, ਇਸ ਟਾਈਮ 'ਚ ਕਿਤਾਬ ਲਿਆਉਣ ਦਾ ਮਤਲਬ ਔਰ ਉਹਦੇ 'ਚ ਐਡਮਿਟ ਕਰਨਾ ਹੈ ਕਿ ਪਾਸਟ ਦੇ ਵਿੱਚ ਇਹ ਹੋਇਆ, ਔਰ ਹੁਣ ਰੈਫਰੈਂਡਮ 2020 ਦੇ ਥੱਲੇ ਵੀ ਉਹਨਾਂ ਨੇ ਕਿਵੇਂ ਏਜੰਸੀਆਂ ਨੇ ਆਪਣਾ ਸ਼ੁਰੂ ਕੀਤਾ ਕੰਮ। ਇਹ ਪ੍ਰਪੋਜ਼ਲ ਹੈਜ਼ ਬੀਨ ਮੂਵਡ ਬਾਈ ਗਵਰਨਮੈਂਟ extending immunity to cyber decoys recruited to counter propaganda and criminal activities in the virtual world. A decision to set up a joint counter operation center involving RAW, the National Investigation Agency, Intelligence Bureau and the Punjab Police has been taken. ਹੁਣ ਇਹ ਚਾਰ ਏਜੰਸੀਆਂ ਐਵੇਂ ਨਹੀਂ, ਉਹ ਭੈਣ ਜੀ ਅਮਨਜੋਤ ਕੌਰ ਨੇ ਲਿਖਿਆ ਸੀ ਕਿ ਪੰਜਾਬ 'ਚ ਕਿਵੇਂ ਯੰਗਸਟਰਸ ਆਪਣੇ ਸੋਸ਼ਲ ਅਕਾਊਂਟ ਬੰਦ ਕਰਕੇ ਦੌੜ ਰਹੇ ਨੇ। ਚਾਰ ਭਾਰਤ ਦੀਆਂ ਏਜੰਸੀਆਂ ਜਿਨ੍ਹਾਂ 'ਚ ਰਾਹ ਹੈ, NIA ਹੈ, ਇੰਟੈਲੀਜੈਂਸ ਬਿਊਰੋ ਹੈ, ਪੰਜਾਬ ਪੁਲਿਸ ਹੈ, ਉਹਨਾਂ ਨੇ ਸਾਈਬਰ ਪੁਲਿਸ ਵੀ ਬਣਾਈ ਹੋਈ ਹੈ, ਸਾਈਬਰ ਡਕॉयਜ਼, ਔਰ ਉਹਨਾਂ ਦੀ ਹਰਾਸਮੈਂਟ ਔਰ ਨੈਗੇਟਿਵ ਪ੍ਰੋਪੇਗੈਂਡਾ ਰੈਫਰੈਂਡਮ 2020 ਦੇ ਅਗੇਂਸਟ, ਖਾਲਿਸਤਾਨ ਦੇ ਅਗੇਂਸਟ ਕਰ ਰਹੇ ਨੇ। ਮੋਰ ਇੰਪੋਰਟੈਂਟਲੀ, in a meeting of top officials in 2019, hiring of retired officers and spies who had served in Punjab during the peak of Khalistan movement has also been approved. ਹੁਣ ਤੁਸੀਂ ਇੱਕ ਪੀਸਫੁਲ ਮੂਵਮੈਂਟ referendum 2020 ਦੀ, well within the ambit of Charter of Human Rights,
UN ਕੋਵੈਨੈਂਟਸ, ਉਹਨਾਂ ਲਈ ਉਹਨਾਂ ਨੇ 2019 ਦੇ ਵਿੱਚ ਜਿਹੜੇ ਰਿਟਾਇਰ ਉਹਨਾਂ ਦੇ ਕਈ ਜਸੂਸ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੰਮ ਕੀਤਾ ਖਾਲਿਸਤਾਨੀ ਲਹਿਰ, ਉਹਨਾਂ ਨੂੰ ਵੀ ਉਹਨਾਂ ਨੇ ਹਾਇਰ ਕਰ ਲਿਆ, ਉਹਦੀ ਅਪਰੂਵਲ ਦੇ ਦਿੱਤੀ ਹੈ। The events of the turbulent 1980s when the country was almost torn asunder due to separatist movement in Punjab and Assam is vividly described in the book. A set of years important in history of independent India. ਬਾਕੀ ਜਦੋਂ ਕਿਤਾਬ ਸਾਡੇ ਸਾਹਮਣੇ ਆਏਗੀ ਅਸੀਂ ਉਸ ਨੂੰ ਕਰਾਂਗੇ, ਲੇਕਿਨ ਇਹ ਮੈਂ ਸਮਝਦਾ ਕਿ ਵੀ ਇੱਕ ਵਾਰਨਿੰਗ ਸਿਗਨਲ ਹੈ ਕਿ ਇਸ ਸਾਰੇ ਦੇ ਨਾਲ ਕਿਵੇਂ ਉਹਨਾਂ ਨੇ ਜਿਹੜਾ ਆਉਣ ਵਾਲੇ ਪੀਰੀਅਡ 'ਚ ਰੈਫਰੈਂਡਮ 2020 ਖਾਲਿਸਤਾਨ ਦੀ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਔਰ ਕਿਵੇਂ ਨੈਗੇਟਿਵਿਟਲੀ ਔਰ ਕਿਸ ਕਿਸਮ ਦੇ ਜਿਹੜੇ ਹੁਣ ਜੇ ਇੰਨੇ ਸਪਾਈ ਔਰ ਦੂਸਰੇ ਰਿਕਰੂਟ ਕੀਤੇ ਨੇ ਉਹ ਫਰਦਰ ਸਿੱਖ ਸਫਾਂ ਦੇ ਵਿੱਚ, ਔਰ ਅਸੀਂ ਦੇਖ ਸਕਦੇ ਹਾਂ ਕਿ ਟਾਈਮ ਸਕੁਏਅਰ ਵਾਲੇ ਜਿੱਥੇ ਇੱਕ ਪਾਸੇ ਸਿੱਖ, ਕਸ਼ਮੀਰੀ, ਪਾਕਿਸਤਾਨੀ ਜਾਂ ਈਵਨ ਲੈਫਟਿਸਟ ਵੀ ਪ੍ਰੋਟੈਸਟ ਕਰ ਰਹੇ ਸੀ, ਜੋ ਹੀ 8-10 ਪੱਗਾਂ ਵਾਲੇ ਨਜ਼ਰ ਆਏ ਜਿਹੜੇ ਨੇ ਆਪਣੇ ਬੰਦੇ ਵੀ ਪਹੁੰਚ ਗਏ। ਔਰ ਮੈਂ ਸਮਝਦਾ ਵੀ ਇਹ ਬਹੁਤ ਚੰਗਾ ਐਫਰਟ ਹੈ ਕਿ ਸਾਡੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਵੇਲੇ ਖਾਲਿਸਤਾਨ ਦੇ ਲਈ ਟੁਗੈਦਰਨੈਸ ਦਾ ਪ੍ਰਗਟਾਵਾ ਕਰ ਰਹੀਆਂ ਨੇ, ਉਹਨਾਂ ਦਾ ਇੱਕ ਡੈਲੀਗੇਸ਼ਨ ਬੀਤੇ ਐਤਵਾਰ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ ਨੂੰ ਮਿਲਿਆ ਔਰ ਉਹਨਾਂ ਬੰਦਿਆਂ ਦੀ ਜਿਹੜੀ ਉਹਨਾਂ ਨੇ ਲਿਸਟ ਦਿੱਤੀ ਹੈ ਕਿ ਇਹਨਾਂ ਦੀ ਪ੍ਰਾਇਮਰੀ ਮੈਂਬਰਸ਼ਿਪ ਖਾਰਜ ਕਰੋ। ਔਰ ਮੈਂ ਸਮਝਦਾ ਵੀ ਜੇ ਇਹਨਾਂ ਨੇ ਆਪਣੇ ਸਿਪਾਹੀ ਇਕੱਠੇ ਕੀਤੇ ਨੇ ਤੇ ਸਾਨੂੰ ਵੀ ਜਿਹੜਾ ਈਵਨ ਜੇ ਕਿਤੇ ਥੋੜੇ ਬਹੁਤ ਡਿਫਰੈਂਸਿਸ ਵੀ ਨੇ ਉਹਨਾਂ ਨੂੰ ਭੁਲਾ ਕੇ ਇਸ ਗੱਲ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਹੜਾ ਕਿਹੜਾ ਇੰਡੀਅਨ ਏਜੰਟ ਹੈ, ਕਿਹੜਾ ਕਿਹੜਾ ਜਿਹੜਾ ਉਹ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈ। ਇਹ ਇਸ ਦਾ ਲੈਸਨ ਜੀ। ਨਾਈਸ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ, ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ 5th ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਇਹ ਸਾਡਾ ਐਂਡ ਵਾਲਾ ਸੈਕਸ਼ਨ ਹੈ। ਸੋ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰਵਾਦੀ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਕਸ਼ਮੀਰਵਾਦੀ ਦੇ ਵਿੱਚ ਜੋ BJP ਦੇ ਜੋ ਲੀਡਰ ਨੇ ਉਹ ਕਸ਼ਮੀਰੀ ਜੁਝਾਰੂਆਂ ਤੋਂ ਡਰਦਿਆਂ ਧੜਾ-ਧੜ ਜੋ ਅਸਤੀਫੇ ਨੇ ਉਹ ਦੇ ਰਹੇ ਨੇ। ਇਸ ਬਾਰੇ ਗੱਲਬਾਤ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅਗਸਤ ਦਾ ਮਹੀਨਾ ਇੱਕ ਸੈਗਮੈਂਟ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਂ ਸਮਰਪਿਤ ਕੀਤਾ ਹੋਇਆ ਜੀ ਔਰ ਸਾਡੀ ਜਿੰਨੀ ਕਵਰੇਜ ਇਸ ਦੇ ਉੱਤੇ ਹੋਈ ਹੈ TV 84 ਨੇ ਖਾਸ ਤੌਰ ਤੇ ਜਿਵੇਂ ਟਾਈਮ ਸਕੁਏਅਰ ਔਰ UN ਦੇ ਬਾਹਰ ਪ੍ਰੋਟੈਸਟ ਨੂੰ ਕਵਰ ਕੀਤਾ ਹੈ, ਸਾਡੇ ਬਹੁਤ ਸਾਰੇ ਕਸ਼ਮੀਰੀ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਸ਼ੁਕਰੀਆ ਕੀਤਾ ਹੈ। ਮੈਂ ਸਮਝਦਾ ਵੀ ਨਹੀਂ, ਇਹ ਕੋਈ ਆਸਾਨ ਨਹੀਂ ਹੈ, ਸਾਡਾ ਫਰਜ਼ ਹੈ। ਔਰ ਅਸੀਂ ਸਮਝਦੇ ਹਾਂ ਵੀ ਜਿੱਥੇ 1 ਸਾਲ ਪੂਰਾ ਹੋਣ ਬਾਅਦ ਇਹਨਾਂ ਨੇ ਭਾਰਤੀ ਹਾਕਮਾਂ ਨੇ ਧਿਆਨ ਹਟਾਉਣ ਲਈ ਅਯੁੱਧਿਆ ਦੀ ਨੌਟੰਕੀ ਕੀਤੀ, ਪਰ ਗਰਾਊਂਡ ਰਿਐਲਿਟੀ ਕੀ ਹੈ, ਹਕੀਕਤ ਕੀ ਹੈ, ਇਹ ਵੀ ਸਾਹਮਣੇ ਆ ਰਿਹਾ। ਔਰ ਮੈਂ ਇਸ ਤੋਂ ਪਹਿਲਾਂ ਕਿ ਗੱਲ ਕਰਾਂ ਕਿ ਕਿਵੇਂ BJP ਨੇ ਜਿਹੜੇ ਆਪਣੇ ਰੈਂਟਾ ਮੁਸਲਿਮ ਕਸ਼ਮੀਰ ਦੇ ਵਿੱਚ ਖੜੇ ਕੀਤੇ ਸੀ, ਕਸ਼ਮੀਰਵਾਦੀ 'ਚ ਖਾਸ ਤੌਰ ਤੇ ਉਹ ਛੱਡ ਕੇ ਦੌੜ ਰਹੇ ਨੇ, ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਨੇ ਕਿਉਂਕਿ ਕਸ਼ਮੀਰੀ ਜੁਝਾਰੂਆਂ ਨੇ ਜਿਹੜਾ ਹੁਣ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਫੈਸਲਾ ਕੀਤਾ ਔਰ 2-3 ਹੀ ਅਜੇ ਜਿਹੜੇ ਨੇ ਉਹਨਾਂ ਨੂੰ ਸਜ਼ਾ ਮਿਲੀ ਹੈ।
ਤੇ ਬਾਕੀ ਜਿਹੜੇ ਨੇ ਉਹਦੀ ਪੂਰੀ ਡੀਟੇਲ ਹੈ ਕਿ ਕਿਵੇਂ 4 ਬੀਜੇਪੀ ਦੇ ਮੈਂਬਰ ਕੁਲਗਾਮ ਤੋਂ ਜਿਹੜੇ ਨੇ ਸਰਪੰਚ ਉਹਨਾਂ ਨੇ ਰਿਜ਼ਾਈਨ ਕੀਤਾ ਹੈ। ਪਹਿਲਾਂ 3 ਬੀਜੇਪੀ ਦੇ ਇਸੇ ਡਿਸਟ੍ਰਿਕਟ ਤੋਂ ਉਹਨਾਂ ਨੇ ਬੁੱਧਵਾਰ ਰਿਜ਼ਾਈਨ ਕੀਤਾ ਸੀ ਔਰ ਬੀਜੇਪੀ ਸਰਪੰਚ ਜਿਹੜਾ ਵੈਸੂ ਕੁਆਸੀਗੰਡ ਕੁਲਗਾਮ ਡਿਸਟ੍ਰਿਕਟ 'ਚ ਮਾਰਿਆ ਗਿਆ ਹੈ। ਇੱਕ ਹੋਰ ਇੰਡੀਪੈਂਡੈਂਟ ਸਰਪੰਚ ਵੀ ਔਰ ਉਹ ਲੋਕਾਂ ਤੋਂ ਮਾਫੀ ਮੰਗ ਰਹੇ ਨੇ, ਪਰ ਸਰਪੰਚ ਵੀ ਛੱਡ ਰਹੇ ਨੇ, ਬੀਜੇਪੀ ਵੀ ਛੱਡ ਰਹੇ ਨੇ ਕਿ ਸਾਨੂੰ ਮਾਫ ਕਰੋ, ਅਸੀਂ ਗਲਤੀ ਹੋ ਗਈ, ਉਹਨਾਂ ਦੇ ਵਿੱਚ ਚਲੇ ਗਏ। ਔਰ ਇਹੀ ਨਹੀਂ ਹੈ, ਇੰਟਰਨੈਸ਼ਨਲੀ ਜਿਵੇਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਕਾਫੀ ਸਟੈਂਡ ਲਿਆ, OIC ਨੂੰ ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਗੱਲ ਕਰੋ, ਅਦਰਵਾਈਜ਼ ਕਿੰਨੀ ਕੁ ਦੇਰ ਹੋਏਗਾ। ਅੱਜ ਮੈਂ ਦੇਖ ਰਿਹਾ ਕਿ ਈਵਨ ਮਲੇਸ਼ੀਆ ਦੇ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਮਹਾਥਰ ਮੁਹੰਮਦ ਨੇ ਉਹਨਾਂ ਨੇ ਕਿਹਾ ਕੀਪਿੰਗ ਕੁਆਇਟ ਔਨ ਕਸ਼ਮੀਰ ਨਾਟ ਐਨ ਆਪਸ਼ਨ, ਔਰ ਕਾਸ਼ ਮਹਾਥਰ ਨੂੰ ਅਹੁਦਾ ਨਾ ਛੱਡਣਾ ਪੈਂਦਾ ਤੇ ਇਹ ਜਿਹੜਾ ਕੰਬੀਨੇਸ਼ਨ ਸੀ ਟਰਕੀ ਪਾਕਿਸਤਾਨ ਔਰ ਮਲੇਸ਼ੀਆ ਦਾ ਇਹ ਬੜਾ ਫਾਰਮੀਡੇਬਲ ਬਣ ਰਿਹਾ ਸੀ। ਪਰ ਇਸ ਵੇਲੇ ਵੀ ਮਹਾਥਰ ਬਹੁਤ ਵੱਡਾ ਨਾਂ ਹੈ ਮਲੇਸ਼ੀਆ ਦੇ ਹਵਾਲੇ ਨਾਲ। ਔਰ ਇੱਕ ਗੱਲ ਜਿਹੜੀ ਸ਼ੈਲਾ ਰਾਸ਼ਿਦ ਜਿਹੜੀ ਦਿੱਲੀ ਦੇ ਵਿੱਚ ਵੀ ਕਾਫੀ ਐਕਟਿਵ ਸੀ CA ਦੇ ਵੇਲੇ, ਕਸ਼ਮੀਰੀ ਬੱਚੀ ਹੈ, ਉਹਨਾਂ ਨੇ ਅੱਜ ਇਹ ਕਿਹਾ ਕਿ ਆਰਟੀਕਲ 370 ਦੇ ਉੱਤੇ ਕਸ਼ਮੀਰ ਇਜ਼ ਸਲਿਪਿੰਗ ਅਵੇ, says Shaila Rashid, 1 year after abrogation there is already a sense of nostalgia ਕਿ ਵੀ ਹੁਣ ਇਹ ਨਿਕਲ ਗਿਆ ਕਸ਼ਮੀਰ ਹੱਥਾਂ ਚੋਂ। ਔਰ ਇਹੀ ਜਿਹੜਾ ਮੈਂ ਅਰੁਣ ਧਾਤੀ ਰॉय ਦੇ ਆਰਟੀਕਲ ਦਾ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ ਕਿਵੇਂ ਤਨਮਨਜੀਤ ਸਿੰਘ ਢੇਸੀ ਨੇ ਉਸ ਨੂੰ ਐਪਰੀਸ਼ੀਏਟ ਕੀਤਾ। ਉਹਦਾ ਹੈਡਿੰਗ ਇਹ ਹੈ ਕਿ ਮੋਦੀਜ਼ ਬਰੂਟਲ ਟ੍ਰੀਟਮੈਂਟ ਆਫ ਕਸ਼ਮੀਰ exposes his tactics and their flaws. A year after ferocious crackdown, I see the region facing nothing less than cultural erasure. ਔਰ ਉਹਨਾਂ ਨੇ ਕਿਹਾ ਵੀ ਹੁਣ ਤਾਂ ਉਹ ਸਾਰੀ ਤਹਿਜ਼ੀਬ ਨੂੰ ਮਿਟਾਉਣ ਤੇ ਲੱਗੇ ਹੋਏ ਨੇ, ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ 3 ਡਰਟੀ ਡੀਜ਼, ਡੈਮੋਗ੍ਰਾਫਿਕਸ ਚੇਂਜ ਕਰੋ, ਡੋਮਿਸਾਈਲ ਜਿਹੜਾ ਹੈ ਉਹ ਦੇ ਕੇ ਉਹਨਾਂ ਨੇ ਹਜ਼ਾਰਾਂ ਲੋਕ ਉੱਥੇ ਨਾਨ ਕਸ਼ਮੀਰੀ ਭਈਏ ਲੈ ਆਉਂਦੇ ਨੇ। ਔਰ ਤੀਸਰਾ ਰੀਡਿਸਟ੍ਰਿਕਟਿੰਗ ਕਿ ਜੰਮੂ ਦੇ ਏਰੀਏ ਬਦਲ ਦਿਓ ਤਾਂ ਕਿ ਜੰਮੂ ਦੀ ਆਬਾਦੀ ਵੱਧ ਦਿਖਾ ਦਿਓ ਕਸ਼ਮੀਰ ਨਾਲੋਂ ਇਵੈਂਚੁਅਲੀ, ਔਰ ਹਿੰਦੂ ਮੈਜੋਰਟੀ ਸਟੇਟ ਉਹਨੂੰ ਬਣਾ ਦਿਓ। ਔਰ ਇਸ ਸਾਰੇ ਦੇ ਵਿੱਚ ਜਿਹੜਾ ਖਾਸ ਤੌਰ ਤੇ ਬਹੁਤ ਸਾਰੀਆਂ ਖਬਰਾਂ ਨੇ ਇਸ ਨਾਲ ਰਿਲੇਟਡ। ਆਊਟ ਔਨ ਮਾਰਨਿੰਗ ਵਾਕ, ਬੀਜੇਪੀ ਲੀਡਰ ਸ਼ਾਟ ਐਟ ਬਾਈ ਮਿਲੀਟੈਂਟਸ ਇਨ ਕਸ਼ਮੀਰਜ਼ ਬਦਗਾਮ ਡਿਸਟ੍ਰਿਕਟ, ਮਾਰੇ ਜਾ ਰਹੇ ਨੇ। ਔਰ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਲੋਕਾਂ ਦੇ ਉੱਤੇ 1 ਮਿਲੀਅਨ ਫੌਜ ਰੱਖ ਕੇ ਜ਼ੁਲਮ ਕਰ ਰਹੇ ਹੋ, ਉਹਨਾਂ ਨੂੰ ਜਿਹੜਾ ਕੋਈ ਨਹੀਂ। ਔਰ ਹੁਣ ਇੰਨਾ ਕਾਣਾ ਸ਼ੁਰੂ ਹੋ ਗਿਆ ਜਿਵੇਂ ਇਹ ਹੈ ਜੀ, ਇੰਟਰਨੈਸ਼ਨਲ ਥਿੰਕ ਟੈਂਕ ਆਸਕਡ ਦਿੱਲੀ ਟੂ ਰੀਸਟੋਰ ਸਟੇਟਹੁੱਡ ਟੂ ਜੰਮੂ ਐਂਡ ਕਸ਼ਮੀਰ। ਇਹ ਕੋਈ ਥਿੰਕ ਟੈਂਕ ਹੈ ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਦਾ। ਉਹਨਾਂ ਨੇ ਕਿਹਾ ਜੀ ਚਲੋ ਤੁਸੀਂ ਇੰਨਾ ਕਰੋ ਕਿ ਕਸ਼ਮੀਰ ਦੇ ਵਿੱਚ ਉਹਨੂੰ ਸੂਬਾ ਬਣਾ ਦਿਓ ਵਾਪਸ। ਨਹੀਂ, ਮੈਂ ਸਮਝਦਾ ਵੀ ਕਸ਼ਮੀਰੀਆਂ ਨੇ ਜਿਹਨੇ ਕਹਿੰਦੇ ਨੇ ਵੀ ਸਿਰ ਤੇ ਕਫਨ ਬੰਨ ਲਿਆ ਹੋਏ, ਜਿਸ ਨੂੰ ਕਿਸੇ ਜ਼ਮਾਨੇ 'ਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਇੱਕ ਮੁਸਲਮਾਨ ਸ਼ਾਇਰ ਨੇ ਇਹ ਕਪਲੇਟ ਲਿਖਿਆ ਸੀ, ਜਿਹੜਾ ਆਜ਼ਾਦੀ ਤਹਿਰੀਕ ਦੇ ਜਿਹੜੇ ਉਸ ਵੇਲੇ ਦੇ ਜੁਝਾਰੂ ਸੀ ਸ਼ਹੀਦ ਭਗਤ ਸਿੰਘ ਔਰ ਉਹਨਾਂ ਦੇ ਸਾਥੀ, ਉਹਨਾਂ ਦਾ ਇਹ ਕਲਾਮ ਬਣ ਗਿਆ ਸੀ ਕਿ ਭਾਈ ਸਰਫਰੋਸ਼ੀ ਕੀ ਤਮन्ना अब हमारे दिल में है, देखना है जोर कितना बाजुए कातिल में है, वक्त आने पर तुझे बता देंगे ए आसमां, क्या कहें अभी से क्या कुछ हमारे दिल में है। सो सलाम बहादुर कश्मीरियां ਨੂੰ ਤੇ ਸੱਚਮੁੱਚ ਉਹਨਾਂ ਨੇ ਵਕਤ ਨੂੰ ਜਿਹੜਾ ਹੈ ਉਹ ਬਦਲ ਕੇ ਰੱਖ ਦਿੱਤਾ ਹੈ। 1 ਸਾਲ ਦੇ ਜ਼ੁਲਮ ਲੋਕਾਂ ਨੂੰ ਜ਼ਿੰਦਗੀ ਦੀਆਂ ਆਮ ਸਹੂਲਤਾਂ ਤੋਂ ਜਿਹੜਾ ਡਿਪਰਾਈਵ ਕਰਨ ਦੇ ਬਾਵਜੂਦ ਜਿਵੇਂ ਬਹਾਦਰੀ ਦੇ ਨਾਲ ਲੜ ਰਹੇ ਨੇ, ਜਿਵੇਂ ਬੀਜੇਪੀ ਵਾਲੇ ਛੱਡ ਕੇ ਦੌੜ ਰਹੇ ਨੇ ਆਪਣੇ ਅਹੁਦੇ, ਇਹ ਦੱਸਦਾ ਹੈ ਕਿ ਕਸ਼ਮੀਰ 'ਚ ਹਕੂਮਤ ਕਿਹਦੀ ਹੈ ਔਰ ਕੌਣ ਉਸ ਧਰਤੀ ਦਾ ਬਾਦਸ਼ਾਹ ਹੋਏਗਾ। ਧਰਤੀ ਦੇ ਪੁੱਤਰ ਪੁੱਤਰੀਆਂ ਹੀ ਅਲਟੀਮੇਟਲੀ ਆਪਣੀ ਧਰਤੀ ਤੇ ਰਾਜ ਕਰਦੇ ਨੇ ਜੇ ਉਹਨਾਂ ਦੇ ਕੋਲ ਅਣਖ ਹੋਏ, ਗੈਰਤ ਹੋਏ। ਜਿਹੜਾ ਕਸ਼ਮੀਰੀਆਂ ਨੇ ਦੱਸ ਦਿੱਤਾ ਹੈ ਕਿ ਉਹਨਾਂ ਕੋਲ ਟਨਸ ਐਂਡ ਟਨਸ ਆਫ ਅਣਖ ਔਰ ਗੈਰਤ ਹੈ। ਔਰ ਮੈਂ ਬਾਬਾ ਫਰੀਦ ਗੰਜ ਸ਼ੱਕਰ ਜੀ ਦਾ ਇੱਕ ਸ਼ਲੋਕ, ਕਿਉਂਕਿ ਵਕਤ ਦੀ ਜਿਹੜੀ ਹੈ ਉਹ ਸੀਮਾ ਵੀ ਹੈ, ਔਰ ਜਿਵੇਂ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਜਿਹੜੀ ਚੀਜ਼ ਫਕੀਰ ਹਮੇਸ਼ਾ ਯਾਦ ਕਰਵਾਉਂਦਾ ਹੈ ਉਹ ਹੈ ਮੌਤ। ਕਿ ਭਾਈ ਜੇ ਸਿਰ ਦੇ ਇਹ ਨਹੀਂ ਹੈ ਕਿ ਤੁਸੀਂ ਡਰ ਦੇ ਥੱਲੇ ਕੁਝ ਹੋਰ ਕਰਨਾ ਨਹੀਂ, ਪਰ ਜਦੋਂ ਤੁਹਾਨੂੰ ਇਹ ਇਸ ਗੱਲ ਦਾ ਤੁਹਾਡੇ 'ਚ ਯਾਦ ਦਹਾਨੀ ਰਹੇ ਕਿ ਅਲਟੀਮੇਟਲੀ ਜਿਹੜਾ ਇਹ ਐਂਡ ਹੋਣਾ ਹੈ ਜ਼ਿੰਦਗੀ ਦਾ, ਫਿਰ ਤੁਸੀਂ ਝੂਠ ਤੋਂ ਬਚਦੇ ਹੋ, ਹਰਾਮ ਦੀ ਕਮਾਈ ਤੋਂ ਬਚਦੇ ਹੋ, ਕਿਸੇ ਦੇ ਹੱਕ ਖੋਹਣ ਤੋਂ ਬਚਦੇ ਹੋ,
ਤੁਹਾਨੂੰ ਲੱਗਦਾ ਹੈ ਵੀ ਰਹਿਣਾ ਤਾਂ ਕੁਝ ਨਹੀਂ ਹੈ। ਔਰ ਇਸ ਸ਼ਲੋਕ 'ਚ ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੈ ਜਿਉਂ ਦਰਿਆਵੈ ਢਾਹਾ, ਅੱਗੇ ਦੋਜ਼ਖ ਤਪਿਆ ਸੁਣੀਐ ਹੂਲ ਪਵੈ ਕਾਹਾ, ਇਕਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਵੇ ਪਰਵਾਹ, ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹਿ ਉਹ ਗਾਹ। ਅੱਛਾ, ਬਾਬਾ ਫਰੀਦ ਕਹਿੰਦੇ ਨੇ ਕਿ ਵੀ ਮੈਨੂੰ ਤਾਂ ਮੌਤ ਇਵੇਂ ਦਿਸਦੀ ਹੈ ਜਿਵੇਂ ਜਦੋਂ ਤੁਸੀਂ ਦਰਿਆ ਦੇ ਇੱਕ ਕੰਢੇ ਖਲੋਤੇ ਹੁੰਦੇ ਹੋ ਤੇ ਤੁਹਾਨੂੰ ਦੂਸਰਾ ਕੰਢਾ ਦਿਸ ਰਿਹਾ ਹੁੰਦਾ, ਵੀ ਮੇਰੇ ਲਈ ਤਾਂ ਮੌਤ ਦੂਸਰਾ ਕੰਢਾ ਹੈ, ਕਿਸੇ ਵੇਲੇ ਵੀ ਆ ਸਕਦੀ ਹੈ। ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆਵੈ ਢਾਹਾ, ਢਾਹਾ ਕਹਿੰਦੇ ਨੇ ਕੰਢੇ ਨੂੰ, ਜਿਵੇਂ ਦਰਿਆ ਦਾ ਕੰਢਾ ਹੈ ਮੈਨੂੰ ਮੌਤ ਇਵੇਂ ਨਜ਼ਰ ਆਉਂਦੀ ਹੈ। ਅੱਗੇ ਦੋਜ਼ਖ ਤਪਿਆ ਸੁਣੀਐ ਹੂਲ ਪਵੈ ਕਾਹਾ। ਹੁਣ ਉਹ ਕਹਿੰਦੇ ਨੇ ਵੀ ਕੱਲਾ ਮੈਨੂੰ ਮੌਤ ਹੀ ਨਹੀਂ ਨਜ਼ਰ ਆਉਂਦੀ, ਜਿਹੜਾ ਇਹ ਵਿਸ਼ਵਾਸ ਹੈ ਕਿ ਜਿਹੜੇ ਲੋਕ ਮਾੜੇ ਕੰਮ ਕਰਦੇ ਨੇ ਉਹ ਦੋਜ਼ਖ ਦੇ ਵਿੱਚ, ਨਰਕ ਦੇ ਵਿੱਚ ਸੁੱਟੇ ਜਾਂਦੇ ਨੇ। ਤਾਂ ਜ਼ਾਹਰ ਹੈ ਇਹ ਨਰਕ ਦੀ ਅੱਗ ਹੈ ਜਿਹਨੂੰ ਹੈਲ ਫਾਇਰ ਅਸੀਂ ਕਹਿੰਦੇ ਹਾਂ। ਫਿਰ ਚੀਖ ਚਿਹਾੜਾ ਹੁੰਦਾ ਜਦੋਂ ਦੁੱਖ ਮਿਲ ਰਿਹਾ ਹੈ, ਚਾਰ ਚਫੇਰੇ ਤੁਸੀਂ ਜਿਹੜਾ ਜੋ ਕੁਛ ਕੀਤਾ ਉਹਦੀ ਸਜ਼ਾ ਪਾ ਰਹੇ ਹੋ। ਤਾਂ ਉਹਨਾਂ ਨੇ ਕਿਹਾ ਹੂਲ ਪਵੈ ਕਾਹਾ, ਕਿ ਉੱਥੇ ਚੀਖ ਚਿਹਾੜਾ ਪਿਆ ਹੋਇਆ। ਦੋਜ਼ਖ ਦੀ ਗੱਲ ਅਸੀਂ ਸੁਣਦੇ ਹਾਂ ਕਿ ਇਹ ਅੱਗੇ ਹੈ। ਉਹਨਾਂ ਨੇ ਕਿਹਾ ਵੀ ਇਸ ਗੱਲ ਦੀ ਹੁਣ ਇਹ ਇਨਸਾਨ ਜਿਹੜੇ ਸਮਝਦੇ ਨੇ ਵੀ ਮਰ ਵੀ ਜਾਣਾ, ਮੌਤ ਇਵੇਂ ਹੀ ਹੈ ਜਿਵੇਂ ਦਰਿਆ ਦਾ ਦੂਸਰਾ ਕੰਢਾ ਹੈ, ਉਹਨਾਂ ਨੂੰ ਦੋਜ਼ਖ ਦੀ ਵੀ ਪਤਾ ਹੈ, ਲੇਕਿਨ ਇੱਕ ਫਿਰ ਵੀ ਬੇਪਰਵਾਹ ਨੇ, ਇਸ ਦੀ ਕੋਈ ਪਰਵਾਹ ਕੀਤੇ ਬਿਨਾ ਉਹ ਜਿਹੜੇ ਨੇ ਮੰਦ ਕਰਮ ਕਰਦੇ ਨੇ, ਮਾੜੇ ਕੰਮ ਕਰਦੇ ਨੇ। ਇਕਨਾ ਨੂੰ ਸਭ ਸੋਝੀ ਆਈ, ਇੱਕ ਤਾਂ ਸਮਝ ਕੇ ਸੁਧਰੇ ਹੋਏ ਨੇ, ਇੱਕ ਫਿਰਦੇ ਬੇਪਰਵਾਹ, ਇੱਕ ਜਿਹੜੇ ਨੇ ਉਹਨਾਂ ਹੀ ਮੰਦੇ ਕੰਮਾਂ 'ਚ ਲੱਗੇ ਹੋਏ ਨੇ। ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹਿ ਉਹ ਗਾਹ। ਪਰ ਬਾਬਾ ਫਰੀਦ ਇਹ ਕਨਕਲੂਜਨ ਹੈ ਕਿ ਇੱਕ ਗੱਲ ਯਾਦ ਰੱਖੋ ਕਿ ਜਿਹੜੇ ਕੰਮ ਤੁਸੀਂ ਅਮਲ, ਤੁਹਾਡੇ ਐਕਸ਼ਨਸ ਨੇ, ਜਿਹੜੇ ਤੁਸੀਂ ਜ਼ਿੰਦਗੀ ਦੇ ਵਿੱਚ ਕੰਮ ਅਮਲ ਕੀਤੇ ਨੇ, ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਹਿ ਉਹ ਗਾਹ, ਕਿ ਦਰਗਾਹ ਦੇ ਵਿੱਚ, ਰੱਬ ਦੀ ਦਰਗਾਹ ਦੇ ਵਿੱਚ ਤੁਹਾਡੇ ਕੰਮ ਤੁਹਾਡੀ ਗਵਾਹੀ ਹੋਣਗੇ। ਹੁਣ ਅਸੀਂ ਬੇਸ਼ੱਕ ਗਵਾਹੀ ਕਹਿੰਦੇ ਹਾਂ ਤੇ ਕਈ ਵਾਰੀ ਸਾਡੇ ਇਧਰਲੇ ਪੰਜਾਬ 'ਚ ਵੀ ਕਹਿਣਗੇ ਕਿ ਉਹ ਉਗਾਈ ਦੇਣ ਗਿਆ ਮੁੱਕਰ ਗਿਆ, ਕਿ ਭਾਈ ਸੱਚ ਉਹਨੂੰ ਪਤਾ ਸੀ ਪਰ ਉਹ ਹੁਣ ਇਸ ਦੁਨੀਆ ਦੇ ਵਿੱਚ ਤਾਂ ਤੁਸੀਂ ਝੂਠੇ ਗਵਾਹ ਵੀ ਖੜੇ ਕਰ ਸਕਦੇ ਹੋ। ਜਿਵੇਂ ਦੋਨੋਂ ਪਾਸਿਆਂ ਦੇ ਵਿੱਚ ਦੇਖਦੇ ਆ ਕਿ ਵੀ ਉਹ ਤਾਂ ਪੁਲਿਸ ਦੀ ਲਿਸਟ ਤੇ ਹੁੰਦੇ ਨੇ। ਹੁਣ ਜਦੋਂ ਇੰਨੇ ਮਰਡਰ ਜਿਹੜੇ ਨੇ ਉਹ ਵੱਜ ਜਾਂਦੇ ਨੇ, ਹੁੰਦਾ ਇਹ ਹੈ ਜੀ 120 ਗਵਾਹ ਸੀ, ਮੌਕੇ ਤੇ ਮੁੱਕਰ ਗਏ ਕਿ ਮੁਕਰਾ ਦਿੱਤੇ ਜਾਂਦੇ ਨੇ, ਖਰੀਦੇ ਜਾਂਦੇ ਨੇ। ਪਰ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਦਰਗਾਹ ਦੇ ਵਿੱਚ ਜਿਹੜੀ ਗਵਾਹੀ ਤੁਹਾਡੇ ਅਮਲਾਂ ਨੇ ਦੇਣੀ ਹੈ ਉਹਦੇ 'ਚ ਕੋਈ ਖਿਆਨਤ ਨਹੀਂ ਹੋਏਗੀ। ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਉਹ ਗਾਹ, ਉਹੀ ਤੁਹਾਡੇ ਗਵਾਹ ਹੋਣਗੇ, ਸਾਖੀ ਹੋਣਗੇ, ਐਵੀਡੈਂਸ ਹੋਣਗੇ ਜੋ ਤੁਸੀਂ ਕਰਦੇ ਹੋ। ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ कि अमल से जिंदगी बनती है, जन्नत भी जहन्नम भी, ये खाकी अपनी फितरत से ना नूरी है ना नारी है। कि इंसान खाक दा बनया, मिट्टी दा पुतला, ना तो ये नूर है रब दा, ना ये नार अग नूं कहंदे ने, दोज़ख दी अग है। अमल डिसाइड करनगे कि उन्हें नूर दा रूप बनना है कि उन्हें अग दे विच सड़ना है। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਉਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਜੋ ਸਮਾਂ ਹੈ ਉਹ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।